ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਸ਼ੁਰੂ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 19 ਜੁਲਾਈ 2024 4 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਔਰ ਅੱਜ ਦਾ ਆਪਾਂ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਰੱਬ ਅੱਗੇ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਰਦਾਰ ਰੇਸ਼ਮ ਸਿੰਘ ਜੋਰਾ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਖੈਰ ਖੁਆਹ ਨੇ ਔਰ ਇਹ ਬੇਨਤੀ ਕਰਦੇ ਨੇ ਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ, ਸੋ ਇਸ ਦੀ ਵੱਧ ਤੋਂ ਵੱਧ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਦੇ ਅਸੀਂ ਸਰਦਾਰ ਰੇਸ਼ਮ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ 6 ਫॉर ਜਸਟਿਸ ਦੇ ਹਵਾਲੇ ਨਾਲ ਕਿ ਲਗਭਗ 3 ਵਰ੍ਹੇ ਪਹਿਲਾਂ 6 ਫॉर ਜਸਟਿਸ ਵੱਲੋਂ ਵਿੱਢੀ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਮੁਹਿੰਮ ਦਾ ਅਗਲਾ ਜਿਹੜਾ ਪੜਾਅ ਹੈ ਉਹ ਕੈਲਗਰੀ ਅਲਬਰਟਾ ਕੈਨੇਡਾ ਹੈ। ਸੋ ਜਿੱਥੇ ਖਾਲਸਾ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ 28 ਜੁਲਾਈ ਨੂੰ ਪੈਣ ਜਾ ਰਹੀਆਂ ਨੇ ਔਰ ਭਾਰਤੀ ਹਾਈ ਕਮਿਸ਼ਨ ਓਟਵਾ ਨੇ ਕੈਨੇਡਾ ਸਰਕਾਰ ਕੋਲ ਇਸ ਰੈਫਰੈਂਡਮ ਸੰਬੰਧੀ ਸਖਤ ਜਿਹੜਾ ਇਤਰਾਜ਼ ਜਤਾਇਆ। ਸੋ ਪਹਿਲਾਂ ਵੀ ਟੋਰਾਂਟੋ ਅਤੇ ਸਰੀ ਦੇ ਰੈਫਰੈਂਡਮ ਨੂੰ ਲੈ ਕੇ ਭਾਰਤ ਸਰਕਾਰ ਦਾ ਕੈਨੇਡਾ ਪ੍ਰਤੀ ਜਿਹੜਾ ਰੁਖ ਸੀ ਉਹ ਹਮਲਾਵਰ ਰੁਖ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਬਾਰੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਰੇਸ਼ਮ ਸਿੰਘ ਬੇਕਰਸਫੀਲਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਸਾਡੇ ਉਨੇ ਹੀ ਪੁਰਾਣੇ ਸਾਥੀ ਨੇ ਜਦੋਂ ਤੋਂ ਸਾਡਾ ਸਫ਼ਰ ਅਮਰੀਕਾ ਦੇ ਵਿੱਚ 1991 ਚ ਪੰਥਕ ਕਮੇਟੀ ਦੇ ਸਪੋਕਸਪਰਸਨ ਦੇ ਤੌਰ ਤੇ ਸ਼ੁਰੂ ਹੋਇਆ। ਬਿਲਕੁਲ। ਸਿੱਖ ਯੂਥ ਆਫ ਅਮਰੀਕਾ ਦੇ ਵਿੱਚ ਭਾਈ ਰੇਸ਼ਮ ਸਿੰਘ ਹੋਰਾਂ ਨੇ ਅਹਿਮ ਰੋਲ ਅਦਾ ਕੀਤਾ। ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਮੁੱਖ ਆਗੂਆਂ ਦੇ ਵਿੱਚ ਵੀ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ। ਸਰਬੱਤ ਖਾਲਸਾ 2015 ਚ ਪਾਰਟਿਸਿਪੇਟ ਕਰਨ ਕਰਕੇ ਉਹਨਾਂ ਨੇ ਭਾਰਤ ਦੀ ਜੇਲ੍ਹ ਵੀ ਕੱਟੀ ਔਰ ਬਿਲਕੁਲ ਬੇਖੌਫ ਹੋ ਕੇ ਔਰ ਨਿਸ਼ਕਾਮ ਭਾਵਨਾ ਦੇ ਨਾਲ ਉਹ ਪੰਥਕ ਪਿੜ ਦੇ ਵਿੱਚ ਜੁਟੇ ਹੋਏ ਨੇ। ਪਿਛਲੇ ਦਿਨੀ ਜਦੋਂ ਅਸੀਂ ਟੁਲੈਰੀ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਗਏ ਉਦੋਂ ਅਸੀਂ ਬੇਕਰਸਫੀਲਡ ਉਹਨਾਂ ਨੂੰ ਵੀ ਮਿਲਣ ਗਏ। ਉੱਥੋਂ ਆਲਮੋਸਟ ਘੰਟੇ ਦੀ ਡਰਾਈਵ ਹੈ। ਸਿਹਤ ਪੱਖੋਂ ਥੋੜ੍ਹੇ ਜਿਹੇ ਕਮਜ਼ੋਰ ਨੇ ਲੇਕਿਨ ਉਵੇਂ ਹੀ ਉਹਨਾਂ ਦੀ ਚੜ੍ਹਦੀ ਕਲਾ ਹੈ, ਉਵੇਂ ਹੀ ਉਹਨਾਂ ਦਾ ਜਿਹੜਾ ਯੋਗਦਾਨ ਹੈ ਬਰਾਬਰ। ਬੇਸ਼ੱਕ ਉਮਰ ਔਰ ਸਿਹਤ ਇਹ ਬਹੁਤ ਵਾਰ ਫੈਕਟਰ ਹੁੰਦੇ ਨੇ ਜਿਹਦੇ ਥੱਲੇ ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਨੇ ਉਹ ਪਿੰਡ ਚੋਂ ਹੌਲੀ ਹੌਲੀ ਗਾਇਬ ਹੁੰਦੇ ਨੇ। ਪਰ ਭਾਈ ਰੇਸ਼ਮ ਸਿੰਘ ਇੱਕ ਬੱਬਰ ਸ਼ੇਰ ਵਾਂਗ ਉਵੇਂ ਹੀ ਮੈਦਾਨ ਦੇ ਵਿੱਚ ਦਹਾੜਦੇ ਨੇ। ਅਸੀਂ ਹਮੇਸ਼ਾ ਹੀ ਉਹਨਾਂ ਦੇ ਸ਼ੁਕਰਗੁਜ਼ਾਰ ਰਹਾਂਗੇ। ਨਿੱਜੀ ਤੌਰ ਤੇ ਵੀ ਜਿੰਨਾ ਸਾਥ ਉਹਨਾਂ ਨੇ ਦਿੱਤਾ ਹੈ ਉਹ ਵਰਸਟ ਟਾਈਮ ਵੀ ਸੀ ਜਦੋਂ ਆਪਣਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਲੇਕਿਨ ਉਹ ਚਟਾਨ ਵਾਂਗ ਖਲੋਤੇ ਔਰ ਭਾਈ ਰੇਸ਼ਮ ਸਿੰਘ ਦੀ ਕਿਸੇ ਮੌਕੇ ਤੇ ਆਮਦ ਹੀ ਜਿਹੜੀ ਵਿਰੋਧੀ ਸੀ ਉਹਨਾਂ ਨੂੰ ਚਿੱਤ ਕਰਨ ਲਈ ਕਾਫੀ ਹੁੰਦੀ ਸੀ। ਸੋ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਵੀ ਕਾਮਨਾ ਕਰਦੇ ਹਾਂ ਔਰ ਸਤਿਗੁਰੂ ਰਹਿਮਤ ਕਰਨ
ਇਵੇਂ ਹੀ ਉਹ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਰਹਿਣ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਵਿਸ਼ੇ ਦੀ ਗੱਲ ਕਰੀਏ, ਇੱਕ ਡਿਬੇਟ ਦੇ ਵਿੱਚ ਮੈਂ ਇਹ ਕਿਹਾ ਸੀ ਕਿ ਵੀ ਇਹ ਇਸ ਧਰਤੀ ਦੇ ਲੋਕਾਂ ਦੀ ਹਮੇਸ਼ਾ ਇੱਕ ਕਿਉਰਿਓਸਿਟੀ ਹੁੰਦੀ ਹੈ ਕਿ ਵੀ ਏਲੀਅਨ, ਕਿ ਕੀ ਹੋਰ ਧਰਤੀਆਂ ਵੀ ਨੇ, ਉੱਥੇ ਕੋਈ ਹੋਰ ਲੋਕ ਵੀ ਰਹਿੰਦੇ ਨੇ, ਔਰ ਕੀ ਉਹ ਸਾਡੇ ਤੋਂ ਜ਼ਿਆਦਾ ਸੱਭਿਅਕ ਨੇ ਜਾਂ ਕਦੇ ਉਹਨਾਂ ਦੇ ਨਾਲ ਸਾਡਾ ਟਕਰਾਅ ਹੋ ਸਕਦਾ। ਅਤੇ ਜਦੋਂ ਦਾ ਇਹ ਸਾਰਾ ਕੁਛ ਹੀ ਕੰਪਿਊਟਰਾਈਜ਼ ਹੋਇਆ ਜਾਂ ਹੁਣ ਤਾਂ ਉਸ ਤੋਂ ਵੀ ਅੱਗੇ ਚਲਾ ਗਿਆ, ਅਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਜੇ ਏਲੀਅਨ ਹੋਣ ਤੇ ਉਹਨਾਂ ਨੇ ਸਾਡੀ ਧਰਤੀ ਨੂੰ ਫਤਿਹ ਕਰਨਾ ਹੋਏ ਤੇ ਉਹਨਾਂ ਨੂੰ ਕੋਈ ਸ਼ਾਟ ਫਾਇਰ ਕਰਨ ਦੀ ਲੋੜ ਹੀ ਨਹੀਂ ਹੈ। ਉਹ ਜੈਮਰ ਲਾ ਦੇਣ, ਸਭ ਕੁਝ ਜੈਮ, ਤੇ ਜਿਹੜੇ ਬਿਨਾਂ ਨਾ ਫੋਨ ਤੋਂ ਰਹਿ ਸਕਣ, ਨਾ ਸਰਵਰ ਕੋਈ ਕੰਮ ਕਰੇ, ਨਾ ਕੋਈ ਜਹਾਜ਼ ਉੱਡੇ, ਨਾ ਕੋਈ ਕੰਪਿਊਟਰ ਹੋਏ, ਤੇ ਮੈਂ ਕਿਹਾ ਵੀ ਕੰਧਾਂ 'ਚ ਸਿਰ ਮਾਰ ਕੇ ਇਹਨਾਂ ਨੇ ਸਰੈਂਡਰ ਕਰ ਦੇਣਾ। ਔਰ ਉਹ ਅਸੀਂ ਦੇਖਦੇ ਹਾਂ ਕਿ ਉਹ ਵਰਤਾਰਾ ਹੁਣ ਅੱਜ ਦੀ ਜਿਹੜੀ ਮੇਨ ਖਬਰ ਜਿਹਨੇ ਕੁੱਲ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਾਈਬਰ ਸਿਕਿਉਰਿਟੀ ਫਰਮ ਹੈ ਅਮਰੀਕਾ ਦੀ ਜਿਸ ਦਾ ਨਾਮ ਕਰਾਊਡ ਸਟ੍ਰਾਈਕ ਹੈ, ਉਸ ਨੇ ਕੋਈ ਫਾਲਟੀ ਸੌਫਟਵੇਅਰ ਅਪਡੇਟ ਕੀਤਾ। ਨਤੀਜੇ ਦੇ ਤੌਰ ਤੇ ਚਾਰੇ ਪਾਸੇ ਜਿਹੜਾ ਉਹ ਰੌਲਾ ਮਚ ਗਿਆ। ਔਰ ਇਹ ਈਵਨ ਡੈਲਟਾ ਜਿਹੜਾ ਸੈਕੰਡ ਬਿਗੇਸਟ ਕਰੀਅਰ ਹੈ ਪੈਸੇਂਜਰਸ ਦਾ ਔਰ 에ਅਰਲਾਈਨਸ, ਔਰ 28,000 ਫਲਾਈਟਸ ਜਿਹੜੀਆਂ ਨੇ ਉਹ ਡਿਲੇਡ ਹੋਈਆਂ ਅਜੇ ਵੀ, ਕਿਉਂਕਿ ਉਹਨਾਂ ਦੀ ਕੰਪਨੀ ਦਾ ਕਹਿਣਾ ਹੈ ਕਿ ਜੀ ਅਸੀਂ ਜਿਹੜਾ ਉਹਨੂੰ ਲੱਭ ਲਿਆ ਵੀ ਕੀ ਨੁਕਸ ਹੈ, ਪਰ ਅਜੇ ਤੱਕ ਉਹ ਪੂਰਾ ਨਹੀਂ ਹੋਇਆ। ਔਰ 3,000 ਤੋਂ ਜ਼ਿਆਦਾ ਫਲਾਈਟਸ ਕੈਂਸਲ ਹੋਈਆਂ, ਕਈ ਥਾਵਾਂ ਤੇ ਬੈਂਕ ਜਿਹੜੇ ਨੇ ਉਹਨਾਂ ਦੇ ਕੰਮ ਕਰਨੋਂ ਹਟ ਗਏ। ਔਰ ਕੁੱਲ ਮਿਲਾ ਕੇ ਇੱਕ ਐਸਾ ਪੈਨਿਕ ਚਾਰ ਚਫੇਰੇ ਫੈਲਿਆ ਕਿ ਵੀ ਇਹ ਕੀ ਹੋ ਗਿਆ। ਹਾਲਾਂਕਿ ਇਸ ਦੇ ਨਾਲ ਮਾਈਕਰੋਸਾਫਟ, ਐਪਲ, ਉਹਦੀ ਕ੍ਰੈਡੀਬਿਲਿਟੀ ਵੀ ਹਰਟ ਹੋਈ, ਪਰ ਉਹਨਾਂ ਨੇ ਕਿਹਾ ਜੀ ਸਾਡੀ ਤਾਂ ਕੋਈ ਗੱਲ ਨਹੀਂ ਹੈ, ਕਿਉਂਕਿ ਇਹ ਜਿਹੜਾ ਕਰਾਊਡ ਸਟ੍ਰਾਈਕ ਹੈ ਇਸ ਨੇ ਜਿਹੜਾ ਪ੍ਰਭਾਵਿਤ ਕੀਤਾ ਕਿ ਜਿਸ ਨਾਲ ਇਹ ਬੈਂਕਸ, ਈਵਨ ਐਮਰਜੈਂਸੀ ਸਰਵਿਸਿਜ਼ ਵੀ ਪ੍ਰਭਾਵਿਤ ਹੋਈਆਂ ਨੇ। ਔਰ ਇਹ ਸਾਰੇ ਦੇ ਚਲਦਿਆਂ ਉਹਨਾਂ ਨੇ ਤਾਂ ਇਹੀ ਕਿਹਾ ਕਿ ਵੀ ਇਹ ਕੰਪਨੀ ਦਾ ਕਹਿਣਾ ਕਿ ਵੀ ਅਸੀਂ ਇਸ਼ੂ ਹੈਜ਼ ਬੀਨ ਆਇਡੈਂਟੀਫਾਈਡ, ਆਈਸੋਲੇਟਿਡ ਐਂਡ ਅ ਫਿਕਸ ਹੈਜ਼ ਬੀਨ ਡਿਪਲੋਇਡ। ਔਰ ਇਹ ਸਾਰੇ ਦੇ ਉੱਤੇ ਅਗੇਨ ਅਸੀਂ ਇਹ ਦੇਖ ਸਕਦੇ ਹਾਂ ਵੀ ਦੁਨੀਆ ਇੱਕ ਕਦੇ, ਵੈਸੇ ਤਾਂ ਗੁਰੂ ਸਾਹਿਬ ਨੇ ਜਦੋਂ ਫਰਮਾਇਆ ਕਿ ਸਗਲ ਸਮੱਗਰੀ ਤੁਮਰੇ ਸੂਤਰ ਧਾਰੇ, ਸੂਤਰ ਧਾਗੇ ਨੂੰ ਕਹਿੰਦੇ ਨੇ ਕਿ ਵੀ ਸਾਰਾ ਬ੍ਰਹਿਮੰਡ ਜਾਂ ਸਾਰੀਆਂ ਗੈਲੈਕਸੀਜ਼ ਔਰ ਸਾਰਾ ਕਾਸਮੋਸ ਬੜੇ ਪਤਲੇ ਧਾਗੇ ਨਾਲ ਬੰਨਿਆ ਹੋਇਆ ਹੈ। ਤੇ ਮੈਨੂੰ ਲੱਗਦਾ ਵੀ ਇਹ ਤਾਂ ਸੌਫਟਵੇਅਰ, ਉਹਦਾ ਨਾਮ ਪਹਿਲਾਂ ਹੀ ਸੌਫਟਵੇਅਰ ਹੈ, ਉਹ ਇੱਕ ਧਾਗੇ ਚੋਂ ਐ ਹੋ ਜਾਏ ਤੇ ਸਾਰੇ ਜਿਹੜੇ ਨੇ ਪੁੱਠੇ ਹੋ ਜਾਣ। ਸੋ ਇਹ ਵੀ ਦੱਸ ਰਿਹਾ ਵੀ ਦੁਨੀਆ ਕਿੰਨੀ ਬਦਲ ਗਈ ਹੈ ਔਰ ਅਸੀਂ ਕਿੰਨੇ ਡਿਪੈਂਡੈਂਟ ਹੈ ਇਹਨਾਂ ਚੀਜ਼ਾਂ ਦੇ ਉੱਪਰ, ਹਰ ਚੀਜ਼ ਦੇ ਉੱਤੇ। ਔਰ ਉਸ ਹੁਣ ਤਾਂ ਜਿਹੜੀ ਚੀਜ਼ ਤੁਹਾਡਾ ਆਪਣਾ ਨਾਂ ਪੁੱਛਣ ਲਈ ਵੀ ਤੁਸੀਂ ਉਹਦੇ ਤੋਂ ਹੀ ਪੁੱਛਦੇ ਹੋ ਵੀ ਨਾਂ ਕੀ ਹੈ, ਉਹ ਬੋਲ ਕੇ ਦੱਸ ਦਿੰਦਾ ਹੈ, ਪਹੁੰਚਣਾ ਕਿਤੇ ਹੈ, ਉਹ GPS ਔਰ ਦੂਜਾ ਤੀਜਾ। ਪਰ ਇਹ ਸਾਡੀ ਜਿਹੜੀ ਹੈ ਇਹ ਸਾਰੇ ਨੂੰ ਅਸੀਂ ਕਿੰਨੇ ਪਤਲੇ ਧਰਾਤਲ ਤੇ ਖੜੇ ਹਾਂ, ਸਾਰੀ ਹਿਊਮਨ ਕਾਈਂਡ, 8 ਬਿਲੀਅਨ ਲੋਕ ਇਸ ਧਰਤੀ ਦੇ। ਇਹ ਵਾਕਿਆ ਜਿਹੜਾ ਲੇਟੈਸਟ ਹੈ ਇਹ ਇਸ ਦੀ ਅਗੇਨ ਯਾਦ ਦਹਾਨੀ ਕਰਵਾਉਂਦਾ। ਹੁਣ ਗੱਲ ਇਸ ਧਰਤੀ ਦੇ ਮੁਲਕਾਂ ਦੀ ਕਰੀਏ, 193 ਮੁਲਕ ਨੇ ਜਿਹੜੇ UN ਦੇ ਮੈਂਬਰ ਨੇ। ਵੈਸੇ ਕੁੱਲ ਮਿਲਾ ਕੇ ਦੁਨੀਆ 'ਚ 232 ਮੁਲਕ ਕਹੇ ਜਾਂਦੇ ਨੇ, ਕੋਈ ਜ਼ਰੂਰੀ ਨਹੀਂ ਕਿ ਹਰ ਮੁਲਕ UN ਦੀ ਮੈਂਬਰਸ਼ਿਪ ਭਾਲਦਾ ਹੋਏ ਜਾਂ ਜਿਹੜਾ ਭਾਲਦਾ ਉਹਨੂੰ ਮਿਲਦੀ ਹੋਏ। ਲੇਕਿਨ ਸਾਡੀ ਸਟਰਗਲ ਜਿਹੜੀ ਸਿੱਖ ਕੌਮ ਨੇ 175 ਵਰ੍ਹੇ ਪਹਿਲਾਂ ਇੱਕ ਵਿਸ਼ਾਲ ਟੈਰੀਟਰੀ ਦੇ ਉੱਤੇ ਆਪਣੀ ਸੋਵਰਨਿਟੀ, ਆਪਣੀ ਪ੍ਰਭੂਸੱਤਾ, ਆਪਣੀ ਬਾਦਸ਼ਾਹਤ ਕਾਇਮ ਕੀਤੀ। ਔਰ ਮੈਂ ਪਿਛਲੇ ਦਿਨ ਹੀ ਫਲਸ਼ਿੰਗ ਗੁਰਦੁਆਰਾ ਸਾਹਿਬ 222 ਦੇ ਉੱਤੇ ਜਿੱਥੇ ਭਾਈ ਗਜਿੰਦਰ ਸਿੰਘ ਹੋਰਾਂ ਦੀ ਯਾਦ ਸਮਾਗਮ ਸੀ, ਉਹਦੇ 'ਚ ਸ਼ਮੂਲੀਅਤ ਕੀਤੀ। ਤੇ ਸਾਡੇ ਮਿੱਤਰ ਇੱਥੇ ਨਿਊਯਾਰਕ ਦੇ ਵਿੱਚ ਸਰਦਾਰ ਦਾਖਾ, ਉਹ ਦੀਵਾਨ ਤੋਂ ਬਾਅਦ ਆਏ, ਮੈਨੂੰ ਕਹਿਣ ਲੱਗੇ ਜੀ ਕਿ ਬਈ ਅਸੀਂ ਜੇ ਇਹ ਕਹਿਣ ਦੀ ਬਜਾਏ ਕਿ ਜੀ ਅਸੀਂ ਖਾਲਿਸਤਾਨ ਲੈਣਾ ਹੈ ਜਾਂ ਖਾਲਿਸਤਾਨ ਬਣਾਉਣਾ ਹੈ, ਅਸੀਂ ਇਹ ਕਹੀਏ ਵੀ ਅਸੀਂ ਆਪਣਾ ਖੁੱਸਿਆ ਹੋਇਆ ਰਾਜ ਲੈਣਾ। ਤੇ ਮੈਂ ਕਿਹਾ ਜੀ ਬਿਲਕੁਲ ਤੁਹਾਡਾ ਠੀਕ ਕਹਿਣਾ, ਅਸੀਂ ਰਾਜ ਖੁੱਸਿਆ ਸਾਨੂੰ ਮਿਲੇ, ਨਵੇਂ ਸਿਰਿਓਂ ਮਿਲੇ। ਮੈਂ ਕਿਹਾ ਖੁੱਸਿਆ ਰਾਜ ਲੈਣ ਵਾਲਾ ਮੌਕਾ ਤਾਂ ਅਸੀਂ 47 ਦੇ ਵਿੱਚ ਗਵਾ ਲਿਆ। ਹੁਣ ਤਾਂ ਅਸੀਂ ਉਸ ਜ਼ਾਲਮ ਦੇ ਵਸ ਪਏ ਹਾਂ ਜਿਹੜਾ ਮੁਗਲਾਂ ਤੋਂ ਵੱਧ ਜ਼ੁਲਮ ਕਰਦਾ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਕੋਈ ਵੀ ਨੈਰੇਟਿਵ ਸਿਰਜਦੇ ਹਾਂ, ਕੋਈ ਵੀ ਬਿਰਤਾਂਤ ਹੈ, ਤੇ ਸਾਡਾ ਕੋਈ ਤਾਂ ਹੋਏਗਾ ਜਿਹੜਾ ਹਵਾ 'ਚ ਗੱਲ ਕਰਦਾ ਹੈ। ਜਦੋਂ
ਕਈਆਂ ਦੇ ਨੇਸ਼ਨਹੁੱਡ ਦੇ ਕਲੇਮ ਵੱਖਰੀ ਵੱਖਰੀ ਬੁਨਿਆਦ ਦੇ ਉੱਤੇ ਹੋਣਗੇ। ਬਹੁਤ ਸਾਰਿਆਂ ਨੂੰ ਤਾਂ ਬ੍ਰਿਟਿਸ਼ ਨੇ ਐਡਮਿਨਿਸਟ੍ਰੇਟਿਵ ਯੂਨਿਟਸ ਦੇ ਤੌਰ ਦੇ ਉੱਤੇ ਗਵਰਨ ਕੀਤਾ। ਜਾਣ ਲੱਗਿਆਂ ਉਹ ਅਫਰੀਕਾ ਕੰਟੀਨੈਂਟ ਹੋਏ ਜਾਂ ਮਿਡਲ ਈਸਟ ਹੋਏ ਜਾਂ ਈਵਨ ਯੂਰਪ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਜਿਹੜੀਆਂ ਅੱਜ ਵੀ ਜਿਹੜੀਆਂ ਇਹ ਜੰਗਾਂ ਨੇ, ਭਾਵੇਂ ਉਹ ਯੂਕਰੇਨ ਨਾਲ ਹੈ ਜਾਂ ਪਹਿਲਾਂ ਕ੍ਰੀਮੀਆ ਸੀ ਜਾਂ ਦੇਗਿਸਤਾਨ ਹੈ ਜਾਂ ਚੈਚਨੀ ਹੈ, ਜੇ ਅਸੀਂ ਦੇਖਿਆ ਜਾਏ ਤੇ ਇਹ ਦੇਖੀਏ ਤਾਂ ਇਹ ਆਪਣੇ ਆਪਣੇ ਸੱਭਿਆਚਾਰ ਸੀ। ਔਰ ਜਿਹੜਾ ਤਾਕਤਵਰ ਸੀ ਰਸ਼ੀਆ ਤਾਕਤਵਰ ਸੀ, ਉਹਨੇ ਐਕਸਪੈਂਡ ਕਰਕੇ ਸਾਰਿਆਂ ਨੂੰ ਆਪਣੇ ਜਜ਼ਬ ਕਰ ਲਿਆ। ਜਦੋਂ ਸੋਵੀਅਤ ਯੂਨੀਅਨ ਬਣਾ ਲਿਆ, ਜਦੋਂ ਕਮਜ਼ੋਰ ਹੋਇਆ ਉਹ ਨਿਕਲ ਗਿਆ 15 ਹਿੱਸਿਆਂ 'ਚ। ਹੁਣ ਉਹ ਵਾਪਸ ਤਾਕਤ ਉਹਨਾਂ ਨੂੰ ਆਪਣੇ 'ਚ ਸਮਾਉਣਾ ਚਾਹੁੰਦੀ ਹੈ। ਸੋ ਜੇ ਅਸੀਂ ਸਿੱਖ ਰਾਜ ਦੇ ਹਵਾਲੇ ਨਾਲ ਗੱਲ ਕਰੀਏ, ਅਸੀਂ ਤਾਂ ਸਾਡਾ ਜਨਮ ਹੀ ਹਾਲਾਂ ਨੇਸ਼ਨ ਸਟੇਟ ਦਾ ਕਾਨਸੈਪਟ ਤਾਂ 18th ਸੈਂਚੁਰੀ ਕਾਨਸੈਪਟ ਹੈ। ਨੇਸ਼ਨ ਨੂੰ ਡਿਫਾਈਨ ਕਰਨ ਦੇ ਲਈ ਇੱਕੋ ਜਿਹੀ ਬੋਲੀ ਹੋਏ, ਰੇਸ ਤਾਂ ਸਾਰੇ ਹੀ ਵਾਈਟ ਕਾਕੇਸ਼ੀਅਨ ਨੇ ਜਿਹੜੇ ਇੱਕ ਦੂਜੇ ਦੇ ਨਾਲ ਲੜਦੇ ਰਹੇ ਨੇ, ਹੁਣ ਤੱਕ ਵੀ ਲੜੇ ਨੇ, ਹੁਣ ਵੀ ਲੜ ਰਹੇ ਨੇ। ਯੂਕਰੇਨ ਰਸ਼ੀਆ ਜੰਗ ਕੋਈ ਕਾਲੇ ਜਾਂ ਬਰਾਊਨ ਜਾਂ ਪੀਲੀ ਰੇਸ ਦੇ ਲੋਕ ਤਾਂ ਨਹੀਂ ਲੜ ਰਹੇ, ਗੋਰੀ ਰੇਸ ਦੇ ਲੋਕ ਹੀ ਗੋਰੇ ਕਾਕੇਸ਼ੀਅਨ ਹੀ ਨੇ। ਸੋ ਉਹਨਾਂ ਦਾ ਵੀ ਜਿਹੜਾ ਉਹ ਬੋਲੀ ਵਿੱਚ ਵੀ ਜੇ ਯੂਕਰੇਨੀਅਨ ਕਹਿਣਾ ਹੋਏ ਉਹਦੇ 'ਚ 80% ਦੀ ਲਫ਼ਜ਼ ਰਸ਼ੀਅਨ ਜ਼ਬਾਨ ਦੇ ਨੇ। ਲੇਕਿਨ ਇਸ ਸਭ ਦੇ ਬਾਵਜੂਦ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤੇ ਫਿਰ ਇੱਕ ਤਬਕਾ ਜਿਨ੍ਹਾਂ ਨੂੰ ਸਾਡੀ ਬੋਲੀ ਨਾਲ ਪ੍ਰੋਬਲਮ ਸੀ, ਉਹ ਪੰਜਾਬੀ ਸੂਬਾ ਦੇਣ ਨੂੰ ਤਿਆਰ ਨਹੀਂ ਸੀ ਕਿ ਇਹ ਤਾਂ ਗਵਾਰਾਂ ਦੀ ਜ਼ਬਾਨ ਹੈ। ਅੱਜ ਵੀ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਹਾਲਾ ਕੁਛ ਉੱਥੇ ਹੁਣ ਪ੍ਰੋਮੀਨੈਂਟ ਬੀਬੀਆਂ ਜਾਂ ਬੰਦੇ ਇਸ ਆਵਾਜ਼ ਨੂੰ ਚੁੱਕਦੇ ਨੇ ਜਿਹੜੇ ਪੰਜਾਬੀ ਵੱਲ ਮੁੜ ਰਹੇ ਨੇ। ਪਰ ਉਹ ਕਹਿੰਦੇ ਨੇ ਵੀ ਇਹ ਜ਼ਾਲਾਂ ਦੀ ਜ਼ਬਾਨ, ਉੱਥੇ ਜ਼ਾਲ ਕਹਿੰਦੇ ਨੇ ਕਿ ਜ਼ਾਲਾਂ ਦੀ ਜ਼ਬਾਨ ਕਿਵੇਂ ਹੋਈ, ਜਿਸ ਦੇ ਵਿੱਚ ਬਾਬਾ ਫਰੀਦ, ਗੁਰੂ ਨਾਨਕ ਪਾਤਸ਼ਾਹ, ਬੁੱਲੇ ਸ਼ਾਹ, ਸ਼ਾਹ ਹੁਸੈਨ ਔਰ ਕਿਸ ਕਦਰ ਵਾਰਿਸ ਸ਼ਾਹ ਉਹਨਾਂ ਨੇ ਰਚਨਾਵਾਂ ਕੀਤੀਆਂ ਨੇ ਜਿਨ੍ਹਾਂ ਦਾ ਕੋਈ ਤੋੜ ਜਾਂ ਮੁਕਾਬਲਾ ਹੀ ਨਹੀਂ। ਪਰ ਜਿਨ੍ਹਾਂ ਨਾਲ ਸਾਡਾ ਵਾਹ ਪਿਆ, ਉਹਨਾਂ ਨੇ ਤਾਂ ਸਾਨੂੰ ਸਾਡਾ ਮਜ਼ਹਬ ਵੀ, ਜਿਹਦੇ ਲਈ ਅਸੀਂ ਸਿਰਾਂ ਦੇ ਮੁੱਲ ਸਾਡੇ ਰੱਖੇ ਗਏ, ਇੱਕ ਸਦੀ ਅਸੀਂ ਪੂਰੇ ਲੜੇ, ਔਰ ਜਿਸ ਨੂੰ ਯੂਨੀਕ ਜਿਹੜਾ ਹੈ ਉਹ ਅੰਗਰੇਜ਼ੀ ਰਾਜ ਨੇ ਜਿਨ੍ਹਾਂ ਨੇ ਸਰਕਾਰੇ ਖਾਲਸਾ ਜੀ ਉਹਦੇ ਨਾਲ ਟ੍ਰੀਟੀਜ਼ ਕੀਤੀਆਂ, ਚਾਈਨਾ ਨੇ ਕੀਤੀਆਂ, ਅਫਗਾਨਿਸਤਾਨ ਦੇ ਸ਼ਾਹ ਸ਼ੁਜਾ ਨੇ ਕੀਤੀਆਂ। ਔਰ ਉਸ ਸਭ ਤੋਂ ਬਾਅਦ ਅੰਗਰੇਜ਼ੀ ਪੀਰੀਅਡ ਦੇ ਵਿੱਚ ਸਾਨੂੰ ਤੀਸਰੀ ਧਿਰ ਵਜੋਂ ਮਾਨਤਾ ਦਿੱਤੀ ਗਈ। ਸਾਡਾ ਸੈਪਰੇਟ ਇਲੈਕਟੋਰੇਟ ਸੀ ਜਿਹਦੇ ਥੱਲੇ ਸਿੱਖ ਨੁਮਾਇੰਦਿਆਂ ਨੂੰ ਸਿੱਖ ਹੀ ਵੋਟਾਂ ਪਾਉਂਦੇ ਸੀ। ਸਾਡਾ ਜਿਹੜਾ ਆਨੰਦ ਮੈਰਿਜ ਐਕਟ ਸੀ, ਅਸੀਂ ਆਪਣੀ ਹੋਂਦ ਆਪਣੇ ਝੰਡੇ ਕੇਸਰੀ ਨਿਸ਼ਾਨ ਦੇ ਥੱਲੇ ਜਿਹੜਾ ਉਹ ਸਿੱਖ ਰੈਜੀਮੈਂਟਾਂ ਲੜਦੀਆਂ ਸੀ। ਪਰ ਜਿਨ੍ਹਾਂ ਦੇ ਨਾਲ ਸਾਡਾ ਵਾਹ ਪਿਆ ਉਹਨਾਂ ਨੇ ਤਾਂ ਸਾਨੂੰ ਆਰਟੀਕਲ 25(20) ਰਾਹੀਂ ਹਿੰਦੂ ਬਣਾਤਾ ਜੀ। ਔਰ ਅਸੀਂ ਇਸ ਸਟਰਗਲ ਚੋਂ ਪਿਛਲੇ ਇਹਨਾਂ ਸਾਰੇ ਸਾਲਾਂ ਚੋਂ ਕੋਸ਼ਿਸ਼ ਕਰ ਰਹੇ ਹਾਂ। ਪਰ ਜਿਉਂ-ਜਿਉਂ ਅਸੀਂ ਆਪਣੇ ਜੈਨੂਇਨ ਹੱਕ ਜਾਂ ਮੰਗਾਂ ਜਿਹੜੇ ਕਿ ਇੱਕ ਫੈਡਰਲ ਸਿਸਟਮ 'ਚ ਰਹਿੰਦੇ ਹਾਂ, ਸਾਡੀ ਲੀਡਰਸ਼ਿਪ ਨੇ ਕੋਸ਼ਿਸ਼ ਕੀਤੀ ਕਿ ਕੋਈ ਵਰਕਆਊਟ ਹੋ ਜਾਏ। 84 ਤੱਕ ਪਹੁੰਚਦੇ ਹਾਂ, 47 ਤੋਂ 84 ਤੱਕ 37 ਸਾਲ ਇਹ ਐਫਰਟ ਸੀ। ਪਰ ਜਵਾਬ ਟੋਟਲ ਵਾਰ ਸਾਡੇ ਤੇ ਥੋਪੀ ਗਈ, ਟੈਂਕਾਂ ਤੋਪਾਂ ਦੇ ਨਾਲ ਹਮਲਾ। ਟੋਟਲ ਵਾਰ ਦਾ ਮਤਲਬ ਸਰਵਨਾਸ਼ ਦੀ ਜੰਗ ਹੈ, ਜਿਸ ਦੇ ਵਿੱਚ ਸਰੀਰਕ ਤੌਰ ਤੇ ਮਾਰਨਾ, ਮੈਂਟਲ ਹਿਸਟਰੀ ਖਤਮ ਕਰਨਾ, ਤੁਹਾਡੇ ਵਿਰਸੇ ਨੂੰ ਖਤਮ ਕਰਨਾ, ਤੁਹਾਡੀ ਜ਼ਬਾਨ ਨੂੰ ਖਤਮ ਕਰਨਾ, ਤੁਹਾਡੇ ਆਰਥਿਕ ਸਾਧਨਾਂ ਨੂੰ ਖਤਮ ਕਰਨਾ, ਔਰ ਤੁਹਾਨੂੰ ਇਸ ਕਦਰ ਬਦਨਾਮ ਕਰ ਦੇਣਾ ਕਿ ਤੁਹਾਡੇ ਲਈ ਜੇ ਕਿਸੇ 'ਚ ਕੋਈ ਹਮਦਰਦੀ ਨਾ ਰਹੇ। ਔਰ ਫਿਰ ਇਹ ਸਭ ਕੁਝ ਕਰਕੇ ਜਿਹੜੀਆਂ ਜੈਨੋਸਾਈਡ ਦੀਆਂ 10 ਸਟੇਜਿਸ UN ਨੇ ਮੰਨੀਆਂ ਹੋਈਆਂ, ਫਾਈਨਲ ਸਟੇਜ ਡਿਨਾਇਲ ਕਿ ਮੁੱਕਰ ਜਾਣਾ। ਜਿਹੜੇ ਸਾਰੇ ਕਲਚਰ ਜਾਂ ਮੁਲਕ ਜਿਹੜੇ ਜੈਨੋਸਾਈਡ ਜਿਨ੍ਹਾਂ ਨੇ ਕੀਤਾ ਜਾਂ ਕਰ ਰਹੇ ਨੇ, ਉਹ ਇਸ ਜੋ ਕੁਛ ਅੱਜ ਕੱਲ੍ਹ ਇਜ਼ਰਾਈਲ ਗਜ਼ਾ ਦੇ ਉੱਤੇ ਕਰ ਰਿਹਾ, ਉਹ ਵੀ ਈਵਨ UN ਦੀ ਬਾਡੀ ਨੇ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਵੀ ਨੇਤਨਯਾਹੂ ਨੂੰ ਵਾਰ ਕ੍ਰਿਮੀਨਲ ਕਿਹਾ। ਪਰ ਕੌਣ ਪੁੱਛਦਾ ਹੈ? ਜ਼ੋਰਾਵਰਾਂ ਦਾ 37-20 ਹੁੰਦਾ। ਪਰ ਇਹਦੇ ਬਾਵਜੂਦ ਸਿੱਖ ਕੌਮ ਜਿਸ ਨੇ ਬੇਸ਼ੱਕ ਸਾਡੀ ਗਿਣਤੀ ਥੋੜੀ ਹੈ, ਲੇਕਿਨ ਅਸੀਂ ਭਾਰਤ ਦੇ 20 ਕਰੋੜ ਮੁਸਲਮਾਨ ਜਿਨ੍ਹਾਂ ਨੇ ਆਲਮੋਸਟ ਸਰੈਂਡਰ ਵਾਂਗ ਕੀਤਾ, ਕਸ਼ਮੀਰੀਆਂ ਨੂੰ ਸੈਲੂਟ ਹੈ, ਉਹ ਲੜ ਰਹੇ ਨੇ। ਔਰ ਵਾਪਸ 1 ਮਿਲੀਅਨ ਫੌਜ ਜੰਮੂ ਕਸ਼ਮੀਰ 'ਚ ਰੱਖਣ ਦੇ ਬਾਵਜੂਦ ਕੋਈ ਦਿਨ ਐਸਾ ਨਹੀਂ ਹੈ ਉਹ ਚੈਲੰਜ ਨਾ ਕਰ ਰਹੇ ਹੋਣ। ਪਰ ਇਸ ਛੋਟੀ ਜਿਹੀ ਸਿੱਖ ਕੌਮ ਨੇ ਇਹਨਾਂ 40 ਵਰ੍ਹਿਆਂ ਦੇ ਵਿੱਚ ਜੂਨ 84 ਤੋਂ ਲੈ ਕੇ ਹੁਣ ਤੱਕ ਹਰ ਤਰ੍ਹਾਂ ਦੀ ਡਿਫਾਈਂਸ ਦਿੱਤੀ। ਉਹਨਾਂ ਨੇ ਇੰਦਰਾ ਗਾਂਧੀ, ਵੈਦਿਆ, ਬੁੱਚੜ ਬੇਅੰਤਾ ਤੋਂ ਲੈ ਕੇ ਜਿਹੜੇ ਨੇ ਹੋਰ ਵੀ ਛੋਟੇ ਲੈਵਲ ਦੇ ਜਿਹੜੇ ਇਸ ਕਿਸਮ ਦੇ ਜ਼ਾਲਮ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਕੁਛ ਨਾਲ ਅੱਜ ਵੀ ਅਦਾਲਤਾਂ ਦੇ ਵਿੱਚ ਵੀ ਜਿਹੜਾ ਉਹ ਜਸਟਿਸ ਲੈਣ ਦੇ ਲਈ ਸਿੱਖਾਂ ਨੇ ਗਿਵ ਅਪ ਨਹੀਂ ਕੀਤਾ ਹੋਇਆ। ਔਰ ਇਹ ਸਾਰਾ ਤਾਂ ਪਾਰਟ ਚੱਲ ਹੀ ਰਿਹਾ ਸੀ।
ਲੇਕਿਨ ਇਸ ਗੱਲ ਨੂੰ ਸਮਝਦੇ ਆ ਕਿਉਂਕਿ ਜੂਨ 84 ਫਾਈਨਲ ਵਾਟਰਸ਼ੈਡ ਸੀ ਸਿੱਖ ਕੌਮ ਔਰ ਇੰਡੀਅਨ ਸਟੇਟ ਦੇ ਰਿਲੇਸ਼ਨਸ਼ਿਪਸ ਦੇ ਵਿੱਚ। ਇਹੀ ਜਿਹੜਾ ਫਰਮਾਨ ਹੈ ਸੰਤ ਭਿੰਡਰਾਂ ਵਾਲਿਆਂ ਦਾ ਸੀ ਕਿ ਭਾਈ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਸ ਦੀ ਫਾਰਮੈਲਿਟੀ ਜਿਹੜੀ ਹੈ ਜਿਸ ਨੂੰ 5 ਮੈਂਬਰੀ ਪੰਥਕ ਕਮੇਟੀ ਨੇ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਜਿਸ ਨੂੰ ਥਾਪਿਆ ਸੀ, 29 ਅਪ੍ਰੈਲ 1986 ਨੂੰ ਖਾਲਿਸਤਾਨ ਦੇ ਐਲਾਨਨਾਮੇ ਦੇ ਨਾਲ ਮੰਜ਼ਲ ਜਿਹੜੀ ਹੈ ਉਹ ਮਿੱਥੀ। ਔਰ ਇਸ ਗੱਲ ਦਾ ਕ੍ਰੈਡਿਟ 6 ਫਾਰ ਜਸਟਿਸ ਨੂੰ ਜਾਂਦਾ ਹੈ ਕਿ ਪਿਛਲੇ ਲਗਭਗ 3 ਸਾਲ ਤੋਂ ਪੋਸਟ ਕੋਵਿਡ, ਕਿਉਂਕਿ ਇਹ ਖਾਲਿਸਤਾਨ ਰੈਫਰੈਂਡਮ 2020 ਦੀ ਮੁਹਿੰਮ ਸੀ, 2 ਸਾਲ ਲਗਭਗ ਜਿਹੜੇ ਨੇ ਉਹ ਕੋਵਿਡ ਦੀ ਭੇਟ ਚੜ੍ਹ ਗਏ। ਔਰ ਇਹਨਾਂ 2-2.5 ਸਾਲਾਂ ਦੇ ਵਿੱਚ ਲੰਡਨ ਤੋਂ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਸ਼ੁਰੂ ਹੋਈ, ਯੂਰਪ, ਫਿਰ ਆਸਟ੍ਰੇਲੀਆ ਔਰ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਟੋਰਾਂਟੋ, ਸਰੀ। ਔਰ ਇਸ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਨੇ ਜਿੱਥੇ ਭਾਰਤ ਸਰਕਾਰ ਨੂੰ ਪਿੱਸੂ ਪਾਏ, ਖੌਫਜ਼ਦਾ ਕੀਤਾ। ਜੇ ਕਿਸਾਨ ਮੂਵਮੈਂਟ ਜਿਹੜੀ ਲਗਭਗ 21 ਮਹੀਨੇ ਚੱਲੀ ਹੈ ਔਰ 13 ਮਹੀਨੇ ਤਾਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਜੇ ਉਸ ਦੀ ਕਾਮਯਾਬੀ ਜਾਂ 3 ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਹੈ ਤਾਂ ਉਸ ਪਿੱਛੇ ਜਿੱਥੇ ਪੰਜਾਬ ਦੀ ਸਿੱਖ ਕਰਸਾਣੀ ਜਾਂ ਡਾਇਸਪੋਰਾ ਸਿੱਖਾਂ ਦਾ ਖਲੋਣਾ ਹੈ, ਉੱਥੇ ਦੁਨੀਆ ਦੇ ਵਿੱਚ ਸਿੱਖਾਂ ਨਾਲ ਵੱਧ ਰਹੀ ਹਮਦਰਦੀ, ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਪੜਾਅ ਜਿਹੜਾ UK ਲੰਡਨ 'ਚ ਸੀ ਉਦੋਂ ਕੀ ਸ਼ੁਰੂ ਸੀ, ਇਸ ਦਾ ਵੀ ਇੱਕ ਵੱਡਾ ਯੋਗਦਾਨ ਹੈ। ਔਰ ਫਿਰ ਇਹੀ ਨਹੀਂ, ਜਿਵੇਂ ਦੁਨੀਆ ਭਰ ਦੇ ਵਿੱਚ ਸਿੱਖ ਨਿਕਲੇ, ਗੱਲ ਇਹ ਨਹੀਂ ਸੀ ਕਿ ਵੀ ਇੱਕ ਰਾਈਟ ਜਿਹੜਾ ਵੈਪਨ ਚੂਜ਼ ਕੀਤਾ ਗਿਆ ਜਿਹੜਾ UN ਚਾਰਟਰ ਦੇ ਥੱਲੇ, ਜਿਹੜਾ ਇੰਟਰਨੈਸ਼ਨਲ ਲਾਅ ਦੇ ਥੱਲੇ, ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਦੱਸਣ ਦੇ ਲਈ ਕਿ ਭਾਈ ਅਸੀਂ ਉੱਥੇ ਸਾਡੇ ਮੁੱਢਲੇ ਹੱਕ ਜਿਹੜੇ ਨੇ ਉਹ ਦੱਬੇ ਹੋਏ ਨੇ, ਸਾਡੀ ਕੌਮ ਨੂੰ ਟਾਰਗੇਟ ਕੀਤਾ ਹੋਇਆ, ਪਰ ਡਾਇਸਪੋਰਾ ਆਪਣੀ ਆਵਾਜ਼ ਜਿਹੜੀ ਬੁਲੰਦ ਕਰ ਰਿਹਾ। ਸੋ ਉਸ ਨੇ ਜਿੰਨਾ ਵੱਡਾ ਰਿਸਪੌਂਸ ਜਨਰੇਟ ਕੀਤਾ, ਜਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਨਿਕਲੇ, ਉਸ ਨੇ ਭਾਰਤ ਸਰਕਾਰ ਦੇ ਅੰਦਰ ਹੋਰ ਵੀ ਘਬਰਾਹਟ ਪੈਦਾ ਕੀਤੀ। ਔਰ ਲਗਭਗ 2 ਵਰ੍ਹੇ ਪਹਿਲਾਂ ਹੀ ਅਸੀਂ ਦੇਖਦੇ ਹਾਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਉਹਨਾਂ ਨੇ ਕਮਿਟ ਕਰਨਾ ਸ਼ੁਰੂ ਕੀਤਾ ਹੈ। ਬੇਸ਼ੱਕ ਪਿਛਲੀ ਲਿਸਟ ਵੀ 2 ਸਾਲਾਂ ਦੀ ਕੱਢੀ ਜਾਏਗੀ ਜਿਉਂ-ਜਿਉਂ ਗੱਲਾਂ ਅੱਗੇ ਜਾਣਗੀਆਂ, ਲੇਕਿਨ ਜੇ ਅਸੀਂ 2023 ਦਾ ਵਰ੍ਹਾ ਦੇਖੀਏ ਤਾਂ ਮਈ ਦੇ ਮਹੀਨੇ 'ਚ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ, 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਬਰਮਿੰਗਮ UK ਦੇ ਵਿੱਚ, ਔਰ 18 ਜੂਨ ਨੂੰ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੀ ਆਊਟਸਕਰਟ ਦੇ ਉੱਤੇ ਉਹਨਾਂ ਦਾ ਮਰਡਰ। ਔਰ ਇਹ ਸਭ ਦੇ ਚੱਲਦਿਆਂ ਕਿਉਂਕਿ ਇਹ ਜ਼ਾਹਰ ਹੋਇਆ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 3 ਮਹੀਨੇ ਬਾਅਦ ਇਸ ਦਾ ਇੰਕਸ਼ਾਫ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕੀਤਾ। ਹਾਲਾਂ ਉਸੇ ਜੂਨ ਦੇ ਮਹੀਨੇ 'ਚ ਹੀ ਅਮਰੀਕਾ ਦੇ ਨਿਊਯਾਰਕ ਦੀ ਕੋਰਟ ਦੇ ਵਿੱਚ ਨਿਖਿਲ ਗੁਪਤਾ ਦੇ ਖਿਲਾਫ ਜਿਹੜੀ ਹੈ ਇੰਡਾਇਕਟਮੈਂਟ ਫਾਈਲ ਕੀਤੀ ਗਈ, ਔਰ 29-30 ਜੂਨ ਨੂੰ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਦੇ ਵਿੱਚ ਡਿਟੇਨ ਕੀਤਾ ਗਿਆ। ਲਗਭਗ 1 ਸਾਲ ਦੇ ਐਫਰਟ ਬਾਅਦ ਉਹਨੂੰ ਇੱਥੇ ਲਿਆਂਦਾ ਗਿਆ ਔਰ ਟਰਾਇਲ ਹੈ ਹੁਣ 13 ਸਤੰਬਰ ਨੂੰ ਉਸ ਦੀ ਡੇਟ ਹੈ। ਇਹ ਪਿਛੋਕੜ ਇਸ ਲਈ ਵੀ ਜ਼ਰੂਰੀ ਹੈ ਕਿ ਜੇ ਹਕੂਮਤ ਜ਼ੁਲਮ ਦਾ ਜਾਂ ਖੌਫ ਫੈਕਟਰ ਦਾ ਸਹਾਰਾ ਇਸ ਲਈ ਲੈਂਦੀ ਹੈ ਕੋਈ ਵੀ ਹਕੂਮਤ ਕਿ ਜਿਹੜੀ ਗੱਲ ਦੇ ਲਈ ਲੋਕ ਖੜੇ ਨੇ ਉਹ ਚੁੱਪ ਕਰ ਜਾਣ, ਡਰ ਜਾਣ। ਪਰ ਅਸੀਂ ਇਹ ਦੇਖਦੇ ਹਾਂ ਕਿ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਹਥਿਆਰ ਤੋਂ ਬਾਅਦ ਕੌਮ ਜਿਹੜੀ ਹੈ ਉਹ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਨਿਕਲੀ। ਔਰ ਜਿਸ ਲੈਵਲ ਦੇ ਉੱਤੇ ਫਿਰ ਅਮਰੀਕਾ ਦੇ ਵਿੱਚ ਵੀ ਜਦੋਂ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ ਵੋਟਾਂ ਪੈਂਦੀਆਂ ਨੇ, ਓਵਰਵੈਲਮਿੰਗ ਰਿਸਪੌਂਸ। ਔਰ ਇਸ ਤੋਂ ਬਾਅਦ ਹੁਣ ਜਿਹੜਾ ਅਗਲਾ ਪੜਾਅ, ਜਿਵੇਂ ਜਿਹਦੀ ਐਡ ਵੀ ਸਾਡੇ ਪ੍ਰੋਗਰਾਮ 'ਚ ਇੰਟਰਵਲ ਦੇ ਉੱਤੇ ਚੱਲਦੀ ਹੈ ਬ੍ਰੇਕ ਟਾਈਮ ਤੇ, ਕਿ 28 ਜੁਲਾਈ ਨੂੰ ਕੈਨੇਡਾ ਦੀ ਐਲਬਰਟਾ ਸਟੇਟ ਦੇ ਕੈਲਗਰੀ ਸ਼ਹਿਰ ਦੇ ਵਿੱਚ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਵਸਦੇ ਨੇ, ਜੇ ਮੈਂ ਰਫਲੀ ਕਹਾਂ ਕਿ ਟੋਰਾਂਟੋ ਔਰ ਸਰੀ ਤੋਂ ਬਾਅਦ ਤੀਸਰਾ ਵੱਡਾ ਸੈਂਟਰ ਜਿੱਥੇ ਸਿੱਖਾਂ ਦੀ ਆਬਾਦੀ ਮੇ ਵੀ 50,000 ਤੋਂ ਵੀ ਹੁਣ ਜ਼ਿਆਦਾ ਹੋਏ। ਹਾਲਾਂ ਐਲਬਰਟਾ ਦੀ ਰਾਜਧਾਨੀ ਐਡਮਿੰਟਨ ਹੈ, ਲੇਕਿਨ ਕੈਲਗਰੀ ਦੇ ਵਿੱਚ ਬਹੁਤ ਵੱਡਾ ਨੰਬਰ ਹੈ। ਔਰ ਇਹ ਰੈਫਰੈਂਡਮ ਹੋਣ ਜਾ ਰਿਹਾ ਹੈ। ਔਰ ਜਿਵੇਂ ਡੈਡੀਕੇਟਿਡ ਟੀਮ 6 ਫਾਰ ਜਸਟਿਸ ਦੀ ਹਫ਼ਤਿਆਂ ਪਹਿਲੇ, ਕੁਛ ਹਾਲਤਾਂ ਮਹੀਨਿਆਂ ਪਹਿਲਾਂ ਵੀ ਪਹੁੰਚ ਜਾਂਦੀ ਹੈ ਉੱਥੇ। ਉਹਨਾਂ ਨੇ ਪੂਰਾ ਜਿਹੜਾ ਉਹ ਆਪਣਾ ਮੋਰਚਾ ਸੰਭਾਲਿਆ ਹੋਇਆ, ਸਾਰੇ ਸ਼ਹਿਰ ਦੇ ਵਿੱਚ ਜਿਹੜੇ ਨੇ ਵੱਡੇ ਵੱਡੇ ਬਿਲ ਬੋਰਡ ਔਰ ਦੂਸਰੇ ਉਹ ਲੱਗੇ ਹੋਏ ਨੇ।
ਔਰ ਇਹ ਸਾਰੇ ਦੇ ਚੱਲਦੇ ਆ ਈਵਨ ਬੀਤੇ ਕੱਲ ਜਿਹੜੀ ਹੈ 24 ਘੰਟੇ ਦੀ ਪਿਕਟਿੰਗ ਵੀ ਜਿਹੜੀ ਹੈ ਇੰਡੀਅਨ ਕੌਂਸੂਲੇਟ ਵੈਨਕੂਵਰ ਦੇ ਬਾਹਰ ਕੀਤੀ ਗਈ। ਉਸ ਦਾ ਰੀਜ਼ਨ ਜਿਹੜਾ ਉਹ ਜ਼ਾਹਰ ਹੈ ਕਿ 365 ਸਾਲ ਦੇ ਦਿਨ ਹੁੰਦੇ ਨੇ ਔਰ ਹੁਣ ਜਦੋਂ ਕਿ ਅਸੀਂ ਇਹ ਸਾਰੇ 'ਚ ਦੇਖਦੇ ਹਾਂ ਕਿ ਕਿਵੇਂ 1 ਸਾਲ ਤੋਂ ਜ਼ਿਆਦਾ ਹੋ ਚੁੱਕਾ ਹੈ, ਕਿਉਂਕਿ 18 ਜੁਲਾਈ ਨੂੰ ਤਾਂ ਉਹਨਾਂ ਨੇ ਕੀਤਾ ਹੀ ਕੀਤਾ, ਫਿਰ ਜਦ 18 ਜੂਨ ਨੂੰ ਇਹ ਪਿਕਟਿੰਗ ਸੀ ਵੈਨਕੂਵਰ ਦੇ ਵਿੱਚ, ਔਰ ਹੁਣ ਕਿਉਂਕਿ ਉਹਦੇ 'ਚ 30 ਦਿਨ ਹੋਰ ਸ਼ਾਮਲ ਹੋਏ ਔਰ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਤੇ ਬੇਸਡ ਕਿ ਭਾਈ ਕਿਵੇਂ ਇੰਡੀਅਨ ਕੌਂਸੂਲੇਟ ਨੇ ਲੌਜਿਸਟਿਕ ਔਰ ਸਪੋਰਟ ਪ੍ਰੋਵਾਈਡ ਕੀਤੀ ਨਿੱਜਰ ਦੀ ਕਿਲਿੰਗ ਦੇ ਲਈ। ਸੋ ਇਹ ਚੱਲ ਹੀ ਰਿਹਾ ਔਰ ਇਸ ਦੇ ਉੱਤੇ ਭਾਵੇਂ ਇੰਡੀਅਨ ਗਵਰਨਮੈਂਟ ਨੇ ਉਦੋਂ ਵੀ ਰਿਐਕਸ਼ਨ ਐਬਸਰਡ ਐਂਡ ਮੋਟੀਵੇਟਡ ਕਹਿ ਕੇ ਇਸ ਨੂੰ ਡਿਸਮਿਸ ਕੀਤਾ, ਪਰ ਹੁਣ ਵੀ ਅੱਜ ਦੀ ਹਿੰਦੁਸਤਾਨ ਟਾਈਮਸ ਦੀ ਇਹ ਖਬਰ ਔਰ ਉਹਨਾਂ ਦਾ ਇੱਕ ਦੁਮਛੱਲਾ ਜਿਹੜਾ ਆਪਰੇਟਿਵ ਹੈਗਾ ਇੰਡੀਅਨ ਰਾਅ ਦਾ ਅਨਿਰੁੱਧ ਭੱਟਾਚਾਰੀਆ, ਉਹਦੇ ਤੋਂ ਇਹ ਸਟੋਰੀਜ਼ ਪਲਾਂਟ ਕਰਵਾਉਂਦੇ ਨੇ। ਔਰ ਇਹ ਅੱਜ ਦੀ ਸਟੋਰੀ ਹੈ ਜੁਲਾਈ 18th ਡੇਟ ਲਾਈਨ ਦੇ ਨਾਲ, ਇੰਡੀਆ ਐਕਸਪ੍ਰੈਸਿਸ ਡਿਸਪਲੇਜ਼ਰ ਟੂ ਕੈਨੇਡਾ ਓਵਰ ਖਾਲਿਸਤਾਨ ਰੈਫਰੈਂਡਮ। ਔਰ ਇਸ ਸਟੋਰੀ ਦੇ ਮੁਤਾਬਕ ਕਿ ਇੰਡੀਆ ਦੇ ਹਾਈ ਕਮਿਸ਼ਨਰ ਨੇ ਗਲੋਬਲ ਅਫੇਅਰਸ ਕੈਨੇਡਾ ਨੂੰ, ਕੈਨੇਡੀਅਨ ਫੋਰਨ ਮਿਨਿਸਟਰੀ ਨੂੰ ਇਹ ਪ੍ਰੋਟੈਸਟ ਕੀਤਾ ਹੈ ਕਿ ਤੁਸੀਂ ਇਹ ਠੀਕ ਨਹੀਂ ਕਰ ਰਹੇ, ਤੁਸੀਂ ਇਹ ਰੈਫਰੈਂਡਮ ਜਿਹੜਾ ਅਲਾਉ ਕਰ ਰਹੇ ਹੋ। ਔਰ ਦੂਸਰਾ ਇਤਰਾਜ਼ ਉਹਨਾਂ ਨੇ ਕੀਤਾ ਕਿ ਵੀ ਇਹ ਜਿਹੜਾ ਰੈਫਰੈਂਡਮ ਦੀਆਂ ਵੋਟਾਂ ਜਿੱਥੇ ਪੈਣੀਆਂ ਨੇ ਇਹ ਪਬਲਿਕ ਸਪੇਸ ਹੈ, ਕਿਉਂਕਿ ਕੈਲਗਰੀ ਮਿਊਨਿਸਪਲ ਕੰਪਲੈਕਸ, ਐਟਰੀਅਮ ਐਂਡ ਪਲਾਜ਼ਾ ਇਸ ਨੂੰ ਕਿਉਂਕਿ ਸਿਟੀ ਆਪਰੇਟ ਕਰਦੀ ਹੈ ਔਰ ਉਹਨਾਂ ਦਾ ਇਹ ਕਹਿਣਾ ਵੀ ਇਹਦਾ ਮਤਲਬ ਹੈ ਵੀ ਤੁਸੀਂ ਸਰਕਾਰੀ ਸੈਂਕਸ਼ਨ ਇਸ ਰੈਫਰੈਂਡਮ ਨੂੰ ਦੇ ਰਹੇ ਹੋ, ਇਹ ਸਪੇਸ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਸਰਕਾਰੀ, ਇਹਨੂੰ ਤੁਸੀਂ ਅਲਾਉ ਕਰ ਰਹੇ ਹੋ। ਔਰ ਫਿਰ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕੈਲਗਰੀ ਦੇ ਮੇਅਰ ਜੋਤੀ ਗੈਂਡੈਕ ਉਸ ਨੂੰ ਵੀ ਨਿਸ਼ਾਨੇ ਤੇ ਲਿਆ ਹੋਇਆ ਕਿ ਭਾਈ ਉਹ ਕਿਵੇਂ ਜਿਹੜਾ ਇਸ ਨੂੰ ਅਲਾਉ ਕਰ ਰਹੀ ਹੈ ਔਰ ਇਹ ਸਿਟੀ ਦੇ ਸਪੇਸ ਨੂੰ ਔਰ ਦੂਸਰੇ ਤੀਸਰੇ ਨੂੰ। ਸੋ ਇਸ ਦੇ ਉੱਤੇ ਇਹੀ ਉਹਨਾਂ ਦਾ ਜਿਹੜਾ ਚੀਕ ਝਾੜ ਹੈ ਉਹ ਇਹੀ ਹੈ। ਲੇਕਿਨ ਇਸ ਵਾਰ ਉਹਨਾਂ ਨੇ ਅੱਗੇ ਨਾਲੋਂ ਜਿਵੇਂ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਹਿੰਦੂ ਤਵੀਆਂ ਨੇ ਐਗਰੈਸਿਵ ਸਟੈਂਸ ਲੈਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਜਿਹੜੇ ਬਹੁਤ ਸਾਰੇ ਬਿਲ ਬੋਰਡ ਜਾਂ ਹੋਰਡਿੰਗਸ ਲੱਗੇ ਹੋਏ ਸੀ ਉਹਨਾਂ ਦੇ ਉੱਤੇ ਪੇਂਟ ਵੀ ਮਾਰਿਆ ਔਰ ਉਹਨੂੰ ਡੀਫੇਸ ਕਰਨਾ ਜਿਹਨੂੰ ਕਹਿੰਦੇ ਨੇ, ਔਰ ਇਸ ਦੇ ਉੱਤੇ ਉਹਨਾਂ ਨੇ ਲਿਖਿਆ ਇਲੀਗਲ ਸਾਈਨ, ਸਪਰੇ ਪੇਂਟ ਕਰਕੇ ਇਲੀਗਲ ਸਾਈਨ ਕਰਕੇ ਲਿਖਿਆ, ਜਿਸ ਬਾਰੇ 6 ਫਾਰ ਜਸਟਿਸ ਦੀ ਜਿਹੜੀ ਹੈ ਉਹ ਪੁਸ਼ਟੀ ਵੀ ਉਹਨਾਂ ਨੇ ਕੀਤੀ ਹੈ ਕਿ ਭਾਈ ਮੈਂ ਕੀਤਾ। ਉਹਨਾਂ ਨੇ ਕਿਹਾ ਵੀ ਅਸੀਂ ਨਵੇਂ ਸਿਰੋਂ ਜਿਹੜੇ ਨੇ ਅਸੀਂ ਉਹਨਾਂ ਨੂੰ ਬੋਰਡਾਂ ਨੂੰ ਲਾ ਰਹੇ, ਪਰ ਇਹ ਗੱਲ ਸ਼ੋਅ ਕਰਦੀ ਹੈ ਕਿ ਇਹ ਨਾ ਸਿਰਫ ਭਾਰਤ ਦਾ ਜੋ ਰਵੱਈਆ ਹੈ ਕੈਨੇਡਾ ਪ੍ਰਤੀ ਐਗਰੈਸਿਵ ਔਰ ਹੇਟਰੇਡ ਔਰ ਨੈਗੇਟਿਵਿਟੀ ਵਾਲਾ ਉਹ ਜਾਰੀ ਹੈ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਜਿਹੜੇ ਦੁਮਛੱਲੇ ਪੇੜ ਲੋਕ ਨੇ ਉਹਨਾਂ ਤੋਂ ਇਸ ਕਿਸਮ ਦੀਆਂ ਭੜਕਾਊ ਕਾਰਵਾਈਆਂ ਵੀ ਜਿਹੜੀਆਂ ਨੇ ਉਹ ਜਾਰੀ ਰੱਖੀਆਂ ਹੋਈਆਂ ਨੇ। ਔਰ ਇਹ ਸਾਰੇ ਚੋਂ ਇਹ ਸਾਰੀ ਕਹਾਣੀ ਦਾ ਲੁਬੇ ਲਵਾਬ ਇਹੀ ਹੈ ਕਿ ਇਹ ਕੈਨੇਡਾ ਗਵਰਨਮੈਂਟ ਜਿਹੜੀ ਹੈ ਉਹ ਅਲਾਉ ਕਰ ਰਹੀ ਹੈ। ਫਿਰ ਇਸ ਸਟੋਰੀ ਦੇ ਵਿੱਚ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਜਿਹੜਾ ਸਰੀ ਦਾ ਰੈਫਰੈਂਡਮ ਸੀ ਉਹ ਤਮਨਸਵੀਰ ਸੈਕੰਡਰੀ ਸਕੂਲ ਸਰੀ 'ਚ ਰੱਖਿਆ ਗਿਆ ਸੀ, ਪਰ ਐਨ ਕੁਛ ਦੇਰ ਪਹਿਲਾਂ ਹੀ ਉਹਨਾਂ ਦੇ ਸਕੂਲ ਬੋਰਡ ਨੇ ਇਹ ਕਹਿ ਕੇ ਕਿ ਵੀ ਇਹ ਅਸੀਂ ਇਹਨੂੰ ਕੈਂਸਲ ਕਰ ਰਹੇ ਹਾਂ ਕਿਉਂਕਿ ਇਹ ਜਿਹੜਾ ਸਾਡੇ ਰੈਂਟਲ ਐਗਰੀਮੈਂਟ ਦੀ ਵਾਇਓਲੇਸ਼ਨ ਹੈ। ਸੋ ਇਹ ਸੁਜੈਸਟ ਕਰ ਰਹੇ ਨੇ ਕਿ ਵੀ ਕੈਲਗਰੀ ਵਾਲੇ ਵੀ ਜਿਹੜੇ ਨੇ ਮਿਊਨਿਸਪਲ ਸਪੇਸ ਦੇ ਉੱਤੇ ਇਹ ਜਿੱਥੇ ਰੱਖਿਆ ਹੋਇਆ ਇਸ ਨੂੰ ਕੈਂਸਲ ਕਰਨ। ਕੋਈ ਬਹੁਤਾ ਫਰਕ ਨਹੀਂ ਪੈਂਦਾ, ਜੇ ਕਰਨਗੇ ਤਾਂ ਸਰੀ ਰਾਦਰ ਉੱਥੋਂ ਜੇ ਕੈਂਸਲ ਹੋਇਆ ਤੇ ਫਿਰ ਸਰੀ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ। ਕੈਲਗਰੀ ਦੇ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਕੈਲਗਰੀ ਹੈ, ਜਿੱਥੇ 90s ਦੇ ਵਿੱਚ ਵੀ ਔਰ ਉਸ ਤੋਂ ਬਾਅਦ ਵੀ ਮੇਰਾ ਜਾਣ ਦਾ ਸਬਬ ਵੀ ਬਣਦਾ ਰਿਹਾ। ਔਰ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਇਹਨਾਂ ਦੀਆਂ ਚੀਕਾਂ ਪੈਣ, ਔਰ ਇਹ ਗੱਲ ਮੇਰੀ ਨਹੀਂ ਹੈ, ਇਹ ਡਾਕਟਰ BR ਅੰਬੇਦਕਰ ਨੇ ਜਦੋਂ ਕਿ ਉਹ ਬਿਲਕੁਲ ਇਹਨਾਂ ਤੋਂ ਬਦਜ਼ਾਨ ਹੋ ਗਏ ਸੀ ਨਹਿਰੂ ਤੋਂ ਔਰ ਆਪਣੇ ਬਣਾਏ ਜਾਂ ਆਪਣੇ ਚੇਅਰਪੈਨੀ ਥੱਲੇ ਬਣੇ ਸੰਵਿਧਾਨ ਤੋਂ ਹੀ, ਜਿਹਦੇ 'ਚ ਇੱਕ ਸਟੇਜ ਤੇ ਉਹਨਾਂ ਨੇ ਇਹਨੂੰ ਸੰਵਿਧਾਨ ਨੂੰ ਸਾੜਨ ਦੀ ਗੱਲ ਵੀ ਕੀਤੀ ਸੀ। ਔਰ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਜਦੋਂ ਇਹ ਡਿਸਟਰਬ ਹੋਣ, ਚੀਕਾਂ ਮਾਰ ਰਹੇ ਹੋਣ ਤਾਂ ਉਦੋਂ ਸਮਝੋ ਕਿ ਘੱਟ ਗਿਣਤੀਆਂ ਦਾ ਭਲਾ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਵੀ ਦੁਸ਼ਮਣ ਬਾਤ ਕਰੇ ਅਨਹੋਣੀ, ਇਹ ਤਾਂ ਆਪਣੇ ਕੰਮ ਲੱਗੇ ਹੋਏ ਨੇ ਤੇ ਅਸੀਂ ਇਹ ਜ਼ਰੂਰ ਕੈਲਗਰੀ ਨਿਵਾਸੀਆਂ ਨੂੰ, ਕੱਲਾ ਕੈਲਗਰੀ ਨਹੀਂ ਸਮੁੱਚੇ ਅਲਬਰਟਾ, ਕਿਉਂਕਿ
ਐਡਮਿੰਟਨ ਔਰ ਇਹ ਜ਼ੋਰਦਾਰ ਅਪੀਲ ਵੀ ਕਰਦੇ ਕਿ ਜਿੱਥੇ ਉਹਨਾਂ ਨੇ ਆਪਣੀ ਔਕਾਤ ਦਿਖਾ ਰਹੇ ਨੇ ਲਗਾਤਾਰਤਾ ਨਾਲ, ਉਹ ਵੱਧ ਚੜ ਕੇ ਇਸ ਰੈਫਰੈਂਡਮ ਦੇ ਵਿੱਚ ਹਿੱਸਾ ਲੈਣ। 28 ਜੁਲਾਈ ਨੂੰ ਇਹਨਾਂ ਵੋਟਾਂ ਦੇ ਵਿੱਚ, ਜਿਵੇਂ ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ, ਸੈਨ ਫਰਾਂਸਿਸਕੋ ਵੇਲੇ ਤਾਂ ਜਿਹੜੇ ਨੇ ਹਜ਼ਾਰਾਂ ਬਿਨਾਂ ਵੋਟਾਂ ਪਾਏ ਚਲੇ ਗਏ ਸੀ ਕਿਉਂਕਿ ਲਾਈਨਾਂ ਲੰਬੀਆਂ ਲੱਗੀਆਂ ਹੋਈਆਂ ਸੀ। ਇਸੇ ਤਰ੍ਹਾਂ ਈਵਨ ਯੂਰਪ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ, ਆਸਟ੍ਰੇਲੀਆ 'ਚ ਹਾਲਾਂ ਮੈਲਬਰਨ ਔਰ ਬ੍ਰਿਸਬੇਨ ਤਾਂ ਐਕਸਪੈਕਟਡ ਲਾਈਨ ਤੇ ਸੀ, ਜਿਵੇਂ ਸਿਡਨੀ ਦੇ ਵਿੱਚ ਸਿੱਖ ਸੰਗਤਾਂ ਨਿਕਲੀਆਂ, ਇਹ ਇੱਕ ਬੜਾ ਵੱਡਾ ਸਰਪ੍ਰਾਈਜ਼ ਸੀ। ਤਾਂ ਅਸੀਂ ਸਮਝਦੇ ਹਾਂ ਵੀ ਕੈਲਗਰੀ ਵਾਲੇ ਜਿਹੜੇ ਨੇ ਉਹ ਵੀ ਪ੍ਰੀਵੀਅਸ ਰਿਕਾਰਡ ਨੂੰ ਵੀ ਬੀਟ ਕਰਨਗੇ। ਸਾਡੀ ਪੁਰਜ਼ੋਰ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ਼ਹੀਦ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਨਿਊ ਜਰਸੀ ਪੇਸ਼ ਕਰਦੇ ਨੇ ਨਾਰਥ ਅਮਰੀਕਾ ਦਾ ਗੱਤਕੇ ਦਾ ਮੁਕਾਬਲਾ। ਪਿਛਲੇ 9 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ 10ਵਾਂ ਮੈਦਾਨੇ ਜੰਗ ਇਸ ਵਾਰ ਸਮਰਪਿਤ ਹੋਵੇਗਾ। ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਹਦਾ ਮੂੰਹ ਤੋੜ ਜਵਾਬ ਦਮਦਮੀ ਟਕਸਾਲ ਦੇ 14ਵੇਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਣ ਦੀ ਅਗਵਾਈ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਨਾਲ ਦੇ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀ ਕੀਤੀ ਅਤੇ ਪੰਜਾਬ ਦੇ ਵਿੱਚ ਚੱਲ ਰਹੇ ਮੌਜੂਦਾ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 20 ਤੇ 21 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵਿਖੇ ਹੋਵੇਗਾ। ਅਮਰੀਕਾ ਤੇ ਕੈਨੇਡਾ ਦੇ ਉੱਚ ਕੋਟੀ ਦੇ ਗੱਤਕਈ ਭਾਗ ਲੈਣਗੇ। ਖਿਡਾਰੀਆਂ ਵਾਸਤੇ theyoung.org ਤੇ 6 ਜੁਲਾਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਆਪ ਦੀ ਜੰਗ ਦੇ ਅਫੀਸ਼ੀਅਲ ਪੇਜ ਨਾਲ ਸੰਪਰਕ ਕਰੋ। तो ਵੇਖੋ ਕੌਣ ਬਣੇਗਾ 2024 ਦਾ ਮੈਦਾਨੇ ਜੰਗ ਦਾ ਚੈਂਪੀਅਨ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਐਰਿਕ ਗਾਰਸਾਟੀ ਨੇ ਭਾਰਤ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਸੀ ਕਿ ਭਾਰਤ ਅਮਰੀਕਾ ਦੀ ਦੋਸਤੀ ਨੂੰ ਝੂੰਗੇ ਵਜੋਂ ਨਾ ਸਮਝੇ। ਦੋਸਤ ਉਹ ਹੁੰਦਾ ਹੈ ਜੋ ਹਰ ਦੁੱਖ ਸੁੱਖ ਵਿੱਚ ਸਾਥ ਦੇਵੇ। ਸੋ ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸਪੋਕਸਮੈਨ ਨੇ ਕਿਹਾ ਹੈ, ਇਸ ਤੇ ਜਿਹੜਾ ਆਪਣਾ ਡਰੂ ਤੇ ਮਰੀਅਲ ਜਿਹਾ ਬਿਆਨ ਦਿੱਤਾ ਹੈ।
ਸੋ ਜਿਸ ਤੋਂ ਜ਼ਾਹਿਰ ਹੈ ਕਿ ਭਾਰਤ ਜਿਹੜਾ ਅਮਰੀਕਾ ਦੇ ਗੁੱਸੇ ਤੋਂ ਖੌਫਜ਼ਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਡਿਪਲੋਮੈਟਸ ਦੀ ਦੁਨੀਆ ਹੁੰਦੀ ਹੈ ਜਾਂ ਜਿਵੇਂ ਅੱਜ ਜਿਸ ਮੁਕਾਮ ਦੇ ਉੱਤੇ ਦੁਨੀਆ ਖੜੀ ਹੈ, ਜ਼ਾਹਰ ਹੈ ਕਿ ਬਹੁਤ ਕੁਝ ਸਮਝਣ ਦੇ ਲਈ ਅਸੀਂ ਐਕਸਪਰਟਸ ਵੱਲ ਵੀ ਮੁੜਦੇ ਹਾਂ, ਪਰ ਐਕਸਪਰਟਸ ਨਾਲੋਂ ਜ਼ਿਆਦਾ ਜਿਹੜੇ ਕਿਸੇ ਮੁਲਕ ਜਾਂ ਕਿਸੇ ਡਿਪਾਰਟਮੈਂਟ ਜਾਂ ਕਿਸੇ ਸਿਸਟਮ ਦੇ ਸਪੋਕਸਪਰਸਨਸ ਹੁੰਦੇ ਨੇ, ਉਹਨਾਂ ਦੀ ਲੈਂਗੁਏਜ ਜਿਹੜੀ ਉਹ ਡਰਾਫਟ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਉਹ ਗੁਜ਼ਾਰਦੇ ਨੇ। ਫਿਰ ਉਹਨਾਂ ਦੀ ਬਾਡੀ ਲੈਂਗੁਏਜ, ਫਿਰ ਉਹਦੀ ਟਾਈਮਿੰਗ। ਇੱਕ ਹੁੰਦਾ ਵੀ ਇੱਧਰ ਜਿਹੜਾ ਕੁਛ ਕਿਹਾ ਨਾਲ ਦੀ ਨਾਲ ਉਹਦਾ ਜਵਾਬ ਆਇਆ। ਸੋ ਇਹ ਸਾਰੇ ਤੋਂ ਅਸੀਂ ਅੰਦਾਜ਼ਾ ਲਾ ਰਹੇ ਹੁੰਦੇ ਹਾਂ ਕਿ ਜਿਹੜਾ ਜਿਸ ਨੇ ਵਾਰਨਿੰਗ ਸ਼ਾਟ ਫਾਇਰ ਕੀਤਾ ਉਸ ਦੇ ਸ਼ਾਟ 'ਚ ਕਿੰਨਾ ਦਮ ਸੀ, ਜਿਸ ਦੇ ਵੱਜਿਆ ਉਹਦੇ ਕਿੰਨੀ ਪੀੜ ਹੋਈ ਜਾਂ ਕਿੰਨਾ ਡੂੰਘਾ ਵੱਜਿਆ। ਹਾਲਾਂਕਿ ਸਭ ਦੇ ਬਾਵਜੂਦ ਜਿਵੇਂ ਡਿਪਲੋਮੈਟਸ ਦੀ ਦੁਨੀਆ ਦੀ ਇਹ ਕੋਟ ਜਿਹੜੀ ਅੱਜ ਵੀ ਜਿਹੜੀ ਹੈ ਉਹ ਬਿਲਕੁਲ ਠੀਕ ਹੈ ਕਿ when a diplomat says yes, he means perhaps. If he says perhaps, he means no. If he says no, he is a no diplomat. So ਕਦੇ ਵੀ ਜਿਹੜੇ ਡਿਪਲੋਮੈਟ ਨੇ ਉਹ ਇੱਕ ਦੂਜੇ ਨੂੰ ਅਬਿਊਸਿਵ ਲੈਂਗੁਏਜ ਨਹੀਂ ਇਸਤੇਮਾਲ ਕਰਦੇ ਜਾਂ ਹਾਂ ਜਾਂ ਨਾ ਦੀ ਜ਼ਬਾਨ 'ਚ ਨਹੀਂ। ਤੁਹਾਨੂੰ ਉਹਨਾਂ ਦੀ ਜ਼ਬਾਨ ਦੇ ਵਿੱਚੋਂ ਪਕੜਨਾ ਪੈਂਦਾ ਹੈ ਕਿ ਜੋ ਕਹਿ ਰਹੇ ਨੇ ਉਸ ਦਾ ਦੇ ਜਿਹੜਾ ਬਿਟਵੀਨ ਦਾ ਲਾਈਨਸ ਕੀ ਹੈ, ਕੀ ਨਹੀਂ ਕਿਹਾ ਗਿਆ, ਜਿਹੜੇ ਸ਼ਬਦ ਚੋਣ ਹੈ ਉਹ ਕੀ ਹੈ, ਔਰ ਜਦੋਂ ਉਹ ਅਲਫਾਜ਼ ਡਿਲੀਵਰ ਕੀਤੇ ਜਾ ਰਹੇ ਸੀ ਉਦੋਂ ਬਾਡੀ ਲੈਂਗੁਏਜ ਕੀ ਸੀ। ਸੋ ਅਸੀਂ ਕਿਉਂਕਿ ਇਸ ਇਸ਼ੂ ਦੇ ਉੱਤੇ ਕੰਟੀਨਿਊਸਲੀ ਅਸੀਂ ਗੱਲ ਕਰ ਰਹੇ ਹਾਂ ਕਿ ਭਾਈ ਅਮਰੀਕਾ ਨੇ ਪੋਸਟ 9/11 ਭਾਰਤ ਦੇ ਉੱਤੇ ਜਿਹੜਾ ਬਹੁਤ ਸਾਰਾ ਜਿਹੜਾ ਇਨਵੈਸਟ ਕੀਤਾ। ਇੰਡੋ US ਨਿਊਕਲੀਅਰ ਡੀਲ ਸਾਈਨ ਕਰਨੀ ਜਾਂ ਕਰਵਾਉਣੀ ਸੌਖੀ ਨਹੀਂ ਸੀ। ਨਿਊਕਲੀਅਰ ਸਪਲਾਇਰ ਗਰੁੱਪ ਜਿਹਦੇ 43 ਮੁਲਕ ਮੈਂਬਰ ਸੀ, ਉਹਦੇ 'ਚ ਕੰਸੈਂਸਸ ਨਾਲ ਫੈਸਲੇ ਹੁੰਦੇ ਨੇ। ਇੱਕ ਵੀ ਮੁਲਕ ਜਿਹੜਾ ਉਹ ਡਾਈਸੈਂਟ ਕਰੇ, ਜਿਨ੍ਹਾਂ ਦੇ ਕਿੰਨੇ ਹੀ ਡਾਈਸੈਂਟ ਕਰਨ ਵਾਲੇ ਸਭ ਤੋਂ ਪਾਵਰਫੁਲ ਚਾਈਨਾ ਸੀ, ਪਰ ਜੂਨੀਅਰ ਬੁਸ਼ ਪ੍ਰੈਜ਼ੀਡੈਂਟ ਉਹਨੇ ਪਰਸਨਲੀ ਮਿਡ ਆਫ ਦਾ ਨਾਈਟ ਚਾਈਨੀਜ਼ ਪ੍ਰੈਜ਼ੀਡੈਂਟ ਨੂੰ ਕਾਲ ਕਰਕੇ ਇਹ ਕਿਹਾ। ਚਾਈਨਾ ਨੇ ਵੀ ਓਬਲਾਈਜ ਕੀਤਾ। ਸੋ ਇਹ ਜਿਹੜੀ ਪ੍ਰੋ ਇੰਡੀਆ ਲਾਈਨ ਅਮਰੀਕਾ ਨੇ ਲਈ ਔਰ ਇਹ ਚੱਲਦੇ ਇਸ ਹੱਦ ਤੱਕ ਪਹੁੰਚ ਗਈ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਭਾਰਤ ਨੂੰ ਕੁਆਡ ਦੇ ਵਿੱਚ, ਔਰ ਪਹਿਲੀ ਵਾਰ ਸੀ ਕੁਆਡ 'ਚ ਆਉਂਦੇ ਆ ਕਿ ਇੰਡੀਆ ਨੇ ਆਪਣਾ ਨੌਨ ਅਲਾਈਨਮੈਂਟ ਦਾ ਜਿਹੜਾ ਚੋਲਾ ਨਹਿਰੂ ਦੇ ਜ਼ਮਾਨੇ 'ਚ ਪਾਇਆ ਸੀ ਉਹ ਪਾੜ ਕੇ ਸੁੱਟਤਾ ਸੀ, ਔਰ ਅਮਰੀਕਾ ਦਾ ਅਲਾਈ ਬਣ ਕੇ ਜਿਹੜਾ ਉਹ ਉਸ ਸਾਊਥ ਚਾਈਨਾ ਸੀ ਦੇ ਵਿੱਚ ਜਾਂ ਇੰਡੋ ਪੈਸੀਫਿਕ ਦੇ ਵਿੱਚ ਉਹ ਰੋਲ ਪਲੇ ਕਰਨ ਲਈ ਤਿਆਰ ਹੋ ਗਿਆ ਸੀ। ਔਰ ਉਹਦੀ ਬੈਕਗਰਾਊਂਡ ਦੇ ਵਿੱਚ ਜ਼ਾਹਰ ਹੈ ਕਿ ਵੀ ਜੋ ਕੁਛ ਗਲਵਾਨ ਵੈਲੀ 'ਚ ਹੋਇਆ ਜਾਂ ਚੀਨ ਦਾ ਖੌਫ ਇੰਨਾ ਜ਼ਿਆਦਾ ਸੀ ਇਹਨਾਂ ਨੂੰ, ਔਰ ਖੁਦ ਤਾਂ ਮੁੱਕਰ ਗਏ, ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਗੁੱਸਾ। ਲੇਕਿਨ ਉਹਨਾਂ ਨੂੰ ਇਹ ਸੀ ਕਿ ਵੀ ਹੁਣ ਅਮਰੀਕਾ ਸਾਡਾ ਮਾਈ ਬਾਪ ਔਰ ਅਮਰੀਕਨ ਸ਼ਰਣਮ ਗੱਛਾਮੀ, ਇਹ ਕਹਿ ਕੇ ਉਹਨਾਂ ਨੇ ਆਪਣੀ ਨੌਨ ਅਲਾਈਨਮੈਂਟ ਦਾ ਝੱਗਾ ਪਾੜ ਪੂੜ ਕੇ ਸੁੱਟਿਆ। ਔਰ ਦੂਜਾ ਲੇਕਿਨ ਇਹ ਕਿਵੇਂ ਰਿਵਰਸ ਹੋਇਆ ਵਿਦਨ ਇਹ ਸਾਰੇ ਪੀਰੀਅਡ ਦੇ, ਉਹ ਇੱਕ ਵੱਖਰੀ ਕਹਾਣੀ ਹੈ। ਔਰ ਉਸਨੇ ਅਮਰੀਕਾ ਨੂੰ ਇੰਨਾ ਐਂਗਰੀ ਕੀਤਾ। ਔਰ ਇਕੱਲਾ ਇਹ ਨਹੀਂ ਸੀ ਕਿ ਵੀ ਚਾਈਨਾ ਦੇ ਅਗੇਂਸਟ ਭੁਗਤਣ ਲਈ ਇੰਡੀਆ ਤਿਆਰ ਨਹੀਂ ਸੀ, ਉਹ ਤਾਂ ਲੌਜਿਸਟਿਕ ਦੂਜੀ ਤੀਜੀਆਂ ਸਾਂਝਾਂ ਵੀ ਸ਼ੁਰੂ ਹੋ ਗਈਆਂ ਸੀ। ਔਰ ਬਾਅਦ ਦੇ ਵਿੱਚ ਇਹ ਵੀ ਅਮਰੀਕਨ ਸੈਨੇਟ ਕਮੇਟੀ 'ਚ ਸਾਹਮਣੇ ਆਇਆ ਕਿ 2020 ਦੇ ਵਿੱਚ ਵੀ ਘੱਟ ਨੁਕਸਾਨ ਇਸ ਲਈ ਹੋਇਆ ਕਿਉਂਕਿ ਅਮਰੀਕਨ ਇੰਟੈਲੀਜੈਂਸ ਨੇ ਆਲਰੇਡੀ ਇੰਡੀਆ ਨੂੰ ਇਹਦੇ ਤੇ ਫੋਰਵਾਰਨ ਕੀਤਾ ਸੀ। ਉਸ ਤੋਂ ਪਹਿਲਾਂ ਡੋਕਲਾਮ ਦੇ ਵਿੱਚ 2017 ਦੇ ਵਿੱਚ ਇੰਡੀਆ ਨੇ ਖਾਮਖਾ ਪੰਗਾ ਲੈ ਕੇ, ਕਿਉਂਕਿ ਜਦੋਂ ਵੀ ਕੋਈ ਪੋਲੀਟੀਕਲ ਪਾਰਟੀ ਖਾਸ ਤੌਰ ਤੇ ਇੰਡੀਅਨ ਕੰਟੈਕਸਟ ਦੇ ਵਿੱਚ ਹੈ, ਉਹ ਦੋ ਗੱਲਾਂ ਦਾ ਧਿਆਨ ਰੱਖਦੀ ਹੈ। ਵੈਸੇ ਤਾਂ ਹਰ ਮੁਲਕ ਦੇ ਵਿੱਚ ਹੀ ਹੁੰਦਾ ਹੈ ਕਿ ਡੋਮੈਸਟਿਕ ਇਹਦਾ ਅਸਰ ਕੀ ਹੋਏਗਾ ਔਰ ਫੋਰਨ ਪਾਲਿਸੀ 'ਚ ਕੀ ਹੋਏਗਾ। ਬਿਲਕੁਲ ਮੋਦੀ ਕਿਉਂਕਿ RSS ਨੇ ਔਰ ਦੂਜਿਆਂ ਨੇ ਤਾਂ ਆਪਣਾ ਇਮੇਜ ਇਸ ਕਿਸਮ ਦਾ ਬਣਾਇਆ, ਜਿਵੇਂ ਉਹਨਾਂ ਨੇ ਨਹਿਰੂ ਤੋਂ ਲੈ ਕੇ ਹਰ ਇੱਕ ਨੂੰ ਜਿਹੜਾ ਉਹ ਕਮਜ਼ੋਰ ਦੱਸਿਆ। ਔਰ ਅਸੀਂ ਕਿਹਾ ਦੇਖੋ ਅਸੀਂ ਕਿੰਨੇ ਸੂਰਮੇ, ਅਸੀਂ ਆਰਟੀਕਲ 370 ਖਤਮ ਕਰਤਾ, ਅਸੀਂ ਕਸ਼ਮੀਰ ਦੇ ਸਮੱਸਿਆ ਹੀ ਨਾ ਰਹੇ ਬਾਂਸ ਨਾ ਵਜੇ ਬੰਸਰੀ, ਅਸੀਂ ਸਮੱਸਿਆ ਹੀ ਮੁਕਾਤੀ। ਫਿਰ ਇਸੇ ਤਰ੍ਹਾਂ ਵਿਦਨ ਕੰਟਰੀ ਮਾਈਨੋਰਟੀਜ਼ ਨਾਲ ਜੋ ਡੀਲ ਕਰਦੇ ਨੇ, ਜਿਸ ਕਿਸਮ ਦਾ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚੇ। ਸੋ ਇਹ ਆਪਣੇ ਆਪ ਦੇ ਵਿੱਚ ਇਸ ਕਿਸਮ ਦਾ ਜਿਹੜਾ ਉਹਨਾਂ ਨੇ ਆਪਣੇ ਆਪ ਨੂੰ ਉਸ ਦਲਦਲ ਦੇ ਵਿੱਚ ਫਸਾ ਲਿਆ, ਜਿਵੇਂ ਮੱਕੜੀ ਜਿਹੜੀ ਹੈ ਉਹ ਜਾਲ ਬੁਣਦੀ ਹੈ
ਬੁਣਦੀ ਫਿਰ ਜਦੋਂ ਤੱਕ ਉਹਦਾ ਹੁੰਦਾ ਵੀ ਆਪ ਹੀ ਉਹਦੇ 'ਚ ਫਸ ਜਾਂਦੀ ਹੈ, ਉਹਨੂੰ ਪਤਾ ਨਹੀਂ ਲੱਗਦਾ ਵੀ ਉਹਨੂੰ ਨਿਕਲਣਾ ਕਿਵੇਂ। ਬਿਲਕੁਲ। ਸੋ ਇਹੀ ਹਾਲ ਭਾਰਤ ਦਾ ਹੋਇਆ ਕਿ ਇਧਰ ਅਮਰੀਕਾ ਦੇ ਨਾਲ ਯਾਰੀ ਵੀ ਜਿਹੜੀ ਹੈ ਉਹ ਪਾਉਣ ਦੀ ਗੱਲ ਕੀਤੀ ਜਾਂ ਉਹਦੀ ਸ਼ਰਨ ਚਾਹਣ ਦੀ ਗੱਲ ਕੀਤੀ, ਪਰ ਅਮਰੀਕਾ ਦੀ ਸੋਵਰਨਿਟੀ ਨੂੰ ਵੀ ਵਾਇਲੇਟ ਕੀਤਾ, ਇੰਟਰਨੈਸ਼ਨਲ ਲਾਅ ਨੂੰ ਵੀ ਵਾਇਲੇਟ ਕੀਤਾ। ਔਰ ਅਮਰੀਕਾ ਦੇ ਲਈ ਜੋ ਭਾਰਤ ਨੇ ਯੂਕਰੇਨ ਦੇ ਮੁੱਦੇ ਦੇ ਉੱਤੇ ਨਾ ਰਸ਼ੀਆ ਨੂੰ ਉਹਨੇ ਕੰਡੈਮ ਕੀਤਾ, ਉਹਨਾਂ ਨੇ ਜੇ ਐਮਬਾਰਗੋ ਜਾਂ ਸੈਂਕਸ਼ਨਸ ਲੱਗੀਆਂ ਕਿਵੇਂ ਉਹਨਾਂ ਨੂੰ ਬ੍ਰੇਕ ਕੀਤਾ। 3 ਬਿਲੀਅਨ ਤੋਂ 25 ਬਿਲੀਅਨ ਤੱਕ ਜਿਹੜੀ ਹੈ ਟ੍ਰੇਡ ਪਹੁੰਚ ਜਾਂਦੀ ਹੈ, ਕਿਉਂਕਿ ਇੰਡੀਆ ਰਸ਼ੀਅਨ ਆਇਲ ਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਦਿੰਦਾ। ਔਰ ਇਸ ਵਰਸਟ ਜਿਹੜਾ ਉਹਦਾ ਲੇਟੈਸਟ ਜਿਹੜਾ ਐਪੀਸੋਡ ਆਇਆ ਉਹ 8-9 ਜੁਲਾਈ ਦਾ ਪੀਰੀਅਡ ਸੀ, ਜਦੋਂ ਕਿ 32 ਜਿਹੜੇ ਨੈਟੋ ਮੁਲਕ ਨੇ ਉਹਨਾਂ ਦੇ ਪ੍ਰੈਜ਼ੀਡੈਂਟਸ, ਪ੍ਰੀਮੀਅਰਸ, ਉਹਨਾਂ ਦੀ ਵਾਸ਼ਿੰਗਟਨ DC 'ਚ ਬਾਈਡਨ ਦੇ ਨਾਲ ਮੁਲਾਕਾਤ ਸੀ, ਜਿਹਦੇ 'ਚ ਉਹਨਾਂ ਨੂੰ ਰੀਅਸ਼ੋਰ ਕੀਤਾ ਜਾਣਾ ਸੀ ਕਿ ਭਾਈ ਤੁਹਾਡੇ ਨਾਲ ਅਸੀਂ ਖੜੇ। ਐਨ ਉਸ ਵੇਲੇ ਪੁਤਿਨ ਦਾ ਜਾ ਕੇ ਮੋਦੀ ਦੇ ਨਾਲ ਗਲਵਖੜੀ ਔਰ ਉਹ ਸਾਰੇ ਮਾਈ ਫਰੈਂਡ ਤੇ ਫਲਾਣਾ, ਉਹਨੂੰ ਅਮਰੀਕਾ ਨੇ ਜਿਹੜਾ ਬਹੁਤ ਗੁੱਸੇ 'ਚ ਲਿਆ। ਔਰ ਅਸੀਂ ਜਿਵੇਂ ਜ਼ਿਕਰ ਕੀਤਾ ਕਿ ਐਰਿਕ ਗਾਰਸੈਟੀ ਨੇ ਇਸ ਦਾ ਸਟਰੋਂਗ ਜਿਹੜਾ ਉਹ ਐਕਸ਼ਨ ਦਿੱਤਾ, ਜਿਹੜਾ 2 ਦਿਨ ਬਾਅਦ ਹੀ ਜਦੋਂ 11 ਜੁਲਾਈ ਨੂੰ ਇਹ ਐਰਿਕ ਗਾਰਸੈਟੀ ਨੇ ਇਹ ਆਪਣਾ ਇੰਟਰਵਿਊ ਦਿੰਦਿਆਂ ਕਿਹਾ ਸੀ ਕਿ ਆਈ ਨੋ ਦੈਟ ਇੰਡੀਆ ਲਾਈਕਸ ਇਟਸ ਸਟ੍ਰੈਟੇਜਿਕ ਆਟੋਨਮੀ, ਆਈ ਰਿਸਪੈਕਟ ਦੈਟ, ਬਟ ਇਨ ਟਾਈਮਸ ਆਫ ਕਨਫਲਿਕਟ ਦੇਅਰ ਇਜ਼ ਨੋ ਸੱਚ ਥਿੰਗ ਐਜ਼ ਸਟ੍ਰੈਟੇਜਿਕ ਆਟੋਨਮੀ। ਕਿ ਉਹਨੇ ਕਿਹਾ ਜੀ ਅਸੀਂ ਠੀਕ ਹੈ, ਇੰਡੀਆ ਕਹਿੰਦਾ ਜੀ ਅਸੀਂ ਵਿਉਂਤਬੰਧਕ ਤੌਰ ਤੇ ਆਜ਼ਾਦ ਹੈ, ਪਰ ਜਦੋਂ ਜਿਹੜਾ ਕਨਫਲਿਕਟ ਹੁੰਦਾ ਉਦੋਂ ਕੋਈ ਸਟ੍ਰੈਟੇਜਿਕ ਆਟੋਨਮੀ ਨਹੀਂ ਹੁੰਦੀ। ਔਰ ਫਿਰ ਇੱਕ ਸਟੈਪ ਅੱਗੇ ਜਾਂਦੇ ਹਨ ਕਿ ਡੋਂਟ ਟੇਕ ਦਾ ਰਿਲੇਸ਼ਨਸ਼ਿਪ ਫॉर ਗ੍ਰਾਂਟਡ, ਕਿਵੇਂ ਇਹ ਨਾ ਸਮਝੋ ਵੀ ਝੁੰਗੇ 'ਚ ਆ ਗਈ ਹੈ। ਉਹਨੂੰ ਝੁੰਗੇ ਨੂੰ ਰੂੰਗਾ ਵੀ ਕਹਿੰਦੇ ਨੇ, ਮਾਲਵੇ ਤੱਕ ਪਹੁੰਚਦੇ ਆ, ਮਾਝੇ 'ਚ ਝੁੰਗਾ ਕਹਿੰਦੇ ਨੇ ਕਿ ਭਾਈ ਇਹ ਕੋਈ ਝੁੰਗੇ 'ਚ ਮਿਲੀ ਯਾਰੀ ਨਹੀਂ ਹੈ। ਡੋਂਟ ਟੇਕ ਦਾ ਰਿਲੇਸ਼ਨਸ਼ਿਪ ਫॉर ਗ੍ਰਾਂਟਡ ਬਟ ਇੰਜੋਏ ਇਟ ਐਵਰੀ ਡੇ, ਪੇ ਸਮਥਿੰਗ ਇਨਟੂ ਇਟ। ਇਸ ਦੀ ਜਿਹੜੀ ਹੈ ਉਹ ਕੋਈ ਕੀਮਤ ਵੀ ਹੈ, ਇਹ ਨਹੀਂ ਹੈ ਕਿ ਵੀ ਤੁਸੀਂ ਮੁਫਤ ਦਾ ਮਾਲ ਜਿਹੜਾ ਇਹ ਛਕੀ ਜਾਓ। ਇਟਸ ਲਾਈਕ ਏ ਮੈਰਿਜ, ਲੈਟ ਅਸ ਲਿਸਨ ਟੂ ਈਚ ਅਦਰ ਇਨ ਦਿਸ ਰਿਲੇਸ਼ਨਸ਼ਿਪ, ਇਟਸ ਪੀਪਲ, ਇਟਸ ਨੀਡਸ। ਉਹਨੇ ਕਿਹਾ ਇਹ ਵਿਆਹ ਵਾਂਗ ਹੁੰਦਾ ਕਿ ਦੋਨੋਂ ਇੱਕ ਦੂਜੇ ਦੇ ਭਾਵਨਾਵਾਂ ਨੂੰ ਵੀ ਸਮਝਦੇ ਨੇ, ਲੋੜਾਂ ਨੂੰ ਵੀ ਸਮਝਦੇ ਨੇ, ਨਹੀਂ ਤਾਂ ਫਿਰ ਤਲਾਕ ਹੁੰਦਾ। ਔਰ ਹੁਣ ਇਸ ਸਾਰੇ ਤੋਂ ਕਿਉਂਕਿ ਇੰਨੀ ਸਿਰਫ 2 ਦਿਨ ਬਾਅਦ ਹੀ ਅਮਰੀਕਨ ਜਿਹੜਾ ਐਰਿਕ ਗਾਰਸੈਟੀ ਜਿਹੜਾ ਅੰਬਾਨੀਆਂ ਦੇ ਵਿਆਹ ਤੇ ਵੀ ਜਾਂਦਾ, ਦੂਜਿਆਂ ਤੇ ਵੀ ਜਾਂਦਾ, ਕਹਿੰਦਾ ਕੜਕ ਚਾਹ ਲਿਆਓ ਕੜਕ, ਤੇ ਉਹਨੂੰ ਬੜਾ ਕਰਦੇ ਸੀ ਜੀ, ਉਹ ਤਾਂ ਇੰਡੀਅਨਾਈਜ਼ ਹੋ ਗਿਆ, ਉਹ ਤਾਂ ਹੁਣ ਇੰਨਾ ਐਡਮਾਇਰ ਕਰਦਾ। ਉਹਦੇ ਮੂੰਹੋਂ ਜਦੋਂ ਆਇਆ ਤੇ ਇਹ ਤਾਂ ਹਿੱਲ ਗਏ ਥੱਲੇ ਤੱਕ। ਔਰ ਇਹ 11 ਜੁਲਾਈ ਤੋਂ ਲੈ ਕੇ ਅੱਜ ਅਸੀਂ 19 ਜੁਲਾਈ ਨੂੰ ਗੱਲ ਕਰ ਰਹੇ ਹਾਂ, 18 ਕੋਈ ਰਿਐਕਸ਼ਨ ਇਸ ਦੇ ਉੱਤੇ ਇੰਡੀਆ ਦੀ ਫੌਰਨ ਨਹੀਂ। ਤਾਂ ਐਸ ਜੈ ਸ਼ੰਕਰ ਤਾਂ ਪਤਾ ਨਹੀਂ ਕਿਤੇ ਭੌਰੇ 'ਚ ਹੀ ਵੜ ਗਿਆ ਜਾਂ ਕੋਈ ਹਾਥੀ ਉੱਤੀ ਉਹਨੂੰ ਨਿਕਲ ਗਿਆ, ਉਹ ਤਾਂ ਨਹੀਂ ਤਾਂ ਟੱਪਦਾ ਹੁੰਦਾ ਸੀ ਹਰ ਥਾਂ ਤੇ ਬਹਿ ਕੇ ਕਿ ਸਾਡੀ ਆਪਣੀ ਫੌਰਨ ਪਾਲਿਸੀ ਹੈ, ਅਸੀਂ ਵੀ ਤਾਕਤ ਹੈ। ਜਦੋਂ ਯੂਕਰੇਨ ਦਾ ਇਲਜ਼ਾਮ ਲੱਗਦਾ ਸੀ, ਕਹਿੰਦਾ ਸੀ ਤੁਸੀਂ ਇੰਨਾ ਲੈਂਦੇ ਹੋ ਯੂਰਪ ਵਾਲੇ, ਸਾਡਾ ਕਿੰਨਾ ਹੈ, ਅਸੀਂ ਆਜ਼ਾਦ ਹੈ, ਅਸੀਂ ਕੋਈ ਤੁਹਾਡੀ ਕਾਲੋਨੀ ਨਹੀਂ ਹੈ। ਉਹ ਕਿਤੇ ਲੱਭੇ ਨਹੀਂ। ਹੁਣ ਆਲਮੋਸਟ 8 ਦਿਨ ਬਾਅਦ ਅੱਜ ਇੰਡੀਆ ਦੀ ਫੋਰਨ ਮਿਨਿਸਟਰੀ ਦਾ ਜਿਹੜਾ ਨਵਾਂ ਉਹਨਾਂ ਨੇ ਹੁਣ ਸਪੋਕਸਪਰਸਨ ਲੱਭਿਆ, ਰਣਧੀਰ ਜਸਵਾਲ। ਪਹਿਲਾਂ ਤੇ ਬਾਗਚੀ ਜਾਂ ਜਿਹੜਾ ਬਿਠਾਇਆ ਹੁੰਦਾ ਸੀ, ਉਹ ਤਾਂ ਹੁਣ ਐਂਬੈਸਡਰ ਬਣਾ ਕੇ ਜਨੀਵਾ 'ਚ ਉਹਨੂੰ ਭੇਜਿਆ, ਯੂਨਾਈਟਿਡ ਨੇਸ਼ਨਸ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਇੰਡੀਆ ਦਾ। ਹੁਣ ਰਣਧੀਰ ਜੈਸਵਾਲ ਨੇ ਅੱਜ ਬੜਾ ਮਰੀਅਲ ਜਿਹਾ ਉਸ ਦੇ ਉੱਤੇ ਆਪਣਾ ਰਿਐਕਸ਼ਨ ਦਿੱਤਾ ਹੈ। ਇੰਡੀਆ ਵੈਲਿਊਜ਼ ਇਟਸ ਸਟ੍ਰੈਟੇਜਿਕ ਆਟੋਨਮੀ ਉਹਨੇ, ਕਿਉਂਕਿ ਐਰਿਕ ਗਾਰਸੈਟੀ ਨੇ ਕਿਹਾ ਸੀ ਕੋਈ ਸਟ੍ਰੈਟੇਜਿਕ ਆਟੋਨਮੀ ਨਹੀਂ ਹੁੰਦੀ ਜਦੋਂ ਤੁਸੀਂ ਕਨਫਲਿਕਟ 'ਚ ਹੁੰਦੇ ਹੋ ਜਾਂ ਵਾਰ ਕਿਸੇ ਵੇਲੇ ਵੀ ਜਿਹੜੀ ਹੈ ਉਹ ਲੱਗ ਸਕਦੀ ਹੁੰਦੀ ਹੈ। ਔਰ ਉਹਦੇ 'ਚ ਉਹਨੇ, ਪਰ ਅਗੇਨ ਜੇ ਤੁਸੀਂ ਲੈਂਗੁਏਜ ਦੇਖੋ ਤਾਂ ਬੜੀ ਸਹਿਮੀ ਹੋਈ ਲੈਂਗੁਏਜ ਹੈ। ਇੰਡੀਆ ਲਾਈਕ ਮੈਨੀ ਅਦਰ ਕੰਟਰੀਜ਼ ਵੈਲਿਊਜ਼ ਇਟਸ ਸਟ੍ਰੈਟੇਜਿਕ ਆਟੋਨਮੀ। The US ambassador is entitled to his opinion. Obviously we have different views. ਸਾਡੇ ਵਿਚਾਰ ਆਡਰ ਨੇ। ਅਸੀਂ ਜਿਹੜਾ our comprehensive global strategic partnership with the US gives us the space to agree to disagree on certain issues while respecting each other's viewpoints। ਜੈਸਵਾਲ ਹੈ। ਹੁਣ ਕਿਵੇਂ ਡਰੂ ਜਿਹਾ ਦੇਖੋ, ਸਾਡੇ ਜਿਹੜੇ ਵੱਡੇ ਰਿਲੇਸ਼ਨ ਨੇ ਅਮਰੀਕਾ 'ਚ, ਉਹਦੇ ਨਾਲ ਇਹ ਸਾਨੂੰ ਸਪੇਸ ਮਿਲਿਆ ਕਿ ਵੀ ਅਸੀਂ ਕੁਝ ਮੁੱਦਿਆਂ ਤੇ ਡਿਸਐਗਰੀ ਵੀ ਕਰ ਸਕਦੇ ਹਾਂ ਐਜ਼ ਕੰਪਰੈਹੈਂਸਿਵ ਗਲੋਬਲ ਸਟ੍ਰੈਟੇਜਿਕ ਪਾਰਟਨਰਸ, ਕਿ ਅਸੀਂ ਸਟ੍ਰੈਟੇਜਿਕਲੀ ਅੱਡ ਹੈ, ਕੰਪਰੈਹੈਂਸਿਵਲੀ ਅਸੀਂ ਅਮਰੀਕਾ ਦੇ ਨਾਲ ਹੀ, ਇੰਡੀਆ ਐਂਡ ਦਾ US ਹੈਵ ਰੈਗੂਲਰ ਡਿਸਕਸ਼ਨ
ਔਨ ਬਾਈਲੇਟਰਲ ਰੀਜਨਲ ਐਂਡ ਗਲੋਬਲ ਇਸ਼ੂਜ਼ ਆਫ ਮਿਊਚੁਅਲ ਇੰਟਰਸਟ। ਸਾਡੀਆਂ ਵਿਚਾਰਾਂ ਚੱਲਦੀਆਂ ਨੇ ਬਾਈਲੇਟਰਲ, ਦੋ ਪੱਖੀ ਵੀ, ਖੇਤਰੀ ਵੀ, ਗਲੋਬਲ ਵੀ। ਇਟਸ ਨਾਟ ਆਵਰ ਪ੍ਰੈਕਟਿਸ ਟੂ ਸ਼ੇਅਰ ਡਿਟੇਲਸ ਆਫ ਡਿਪਲੋਮੈਟਿਕ ਕਨਵਰਸੇਸ਼ਨ। ਅਸੀਂ ਤੁਹਾਨੂੰ ਦੱਸ ਨਹੀਂ ਸਕਦੇ, ਪੱਤਰਕਾਰਾਂ ਨੂੰ ਕਹਿ ਰਹੇ ਕਿ ਵੀ ਸਾਡੀਆਂ ਕੀ ਡਿਪਲੋਮੈਟਿਕ ਕਨਵਰਸੇਸ਼ਨ ਚੱਲਦੀਆਂ ਨੇ। ਹੁਣ ਇਹ ਸਾਰਾ ਇਕੱਲਾ ਇਹੀ ਨਹੀਂ ਕਿ ਵੀ ਉੱਥੇ ਜੇ ਇੰਡੀਆ ਨੇ ਇਹ ਲਾਈਨ ਲਈ ਤੇ ਅਮਰੀਕਾ ਦਾ ਦਬਾਅ ਕੀ ਹੈ ਵੀ ਹੁਣ ਹੈ ਤਾਂ ਜਿਹੜਾ ਵੇਦਾਂਤ ਪਟੇਲ ਇਹ ਸਟੇਟ ਡਿਪਾਰਟਮੈਂਟ ਦਾ ਪ੍ਰਿੰਸੀਪਲ ਡਿਪਟੀ ਸਪੋਕਸਪਰਸਨ ਹੈ, ਔਰ ਜਿਉਂ ਹੀ ਇਹ ਜੈਸਵਾਲ ਉੱਥੇ ਇਹ ਕਹਿ ਰਿਹਾ ਸੀ ਤੇ ਵਾਸ਼ਿੰਗਟਨ ਡੀਸੀ 'ਚ ਪ੍ਰੈਸ ਕਾਨਫਰੰਸ ਦੇ ਵਿੱਚ ਵੇਦਾਂਤ ਪਟੇਲ ਜਿਹੜਾ ਹੈ ਉਹ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਮਾਸਕੋ ਨੂੰ ਕਹਿ ਰਿਹਾ ਸੀ, in the context of Ukraine and Russia's ongoing aggression, we continue to ask all our partners, including India, to support efforts to realize on enduring and just peace in Ukraine. फिर उन्हें कहा कि भाई ये जड़ा जे साडा ये पार्टनर और दोस्त और फलाना टिमका बनदा है ते असीं यही कहंदे हैं कि भी यूक्रेन दे मुद्दे ते ਬੰਦੇ ਦੇ ਪੁੱਤ ਬਣੋ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਇੱਕ ਹਫ਼ਤੇ ਬਾਅਦ ਰਿਐਕਸ਼ਨ ਮਰੀਅਲ ਡਰੂ ਇਹ ਦੱਸਦਾ ਹੈ ਵੀ ਜੋ ਐਰਿਕ ਗਾਰਸੈਟੀ ਨੇ ਮੈਸੇਜ ਦੇਣਾ ਸੀ ਉਹ ਕਨਵੇ ਹੋਇਆ। ਔਰ ਮੈਂ ਹਾਲਾਂ ਇਸ ਸੈਗਮੈਂਟ ਦਾ ਇਸ ਨਾਲ ਕੋਈ ਤਾਲੁਕ ਨਹੀਂ, ਮੈਂ ਇਹ ਵੀ ਦੱਸਦਾ ਕਿ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਯੂਕੇ ਦੇ ਨਵੀਂ ਬਣੀ ਗੌਰਮੈਂਟ ਤੋਂ ਸਿੱਖ ਫੈਡਰੇਸ਼ਨ ਯੂਕੇ ਨੇ ਮੰਗ ਕੀਤੀ ਹੈ ਕਿ ਭਾਈ ਉਹਨਾਂ ਦਾ ਫੋਰਨ ਸੈਕਟਰੀ ਜਿਹੜਾ ਜਾ ਰਿਹਾ ਨੈਕਸਟ ਵੀਕ ਇੰਡੀਆ, ਜੱਗੀ ਜੌਲ, ਉਸ ਮਾਮਲੇ ਜਿਹਨੂੰ ਆਲਮੋਸਟ 7 ਸਾਲ ਹੋ ਜਾਣੇ ਨੇ ਇੰਡੀਅਨ ਡਿਟੈਂਸ਼ਨ 'ਚ, ਕਿ ਉਸ ਦੀ ਰਿਲੀਜ਼ ਦੇ ਲਈ ਗੱਲ ਕਰੇ। ਔਰ ਅੱਜ ਅਰਲੀ ਡੇ ਮੋਸ਼ਨਸ ਦੇ ਵਿੱਚ ਖਾਨ ਅਯੂਬ ਇਹ ਇੰਡੀਪੈਂਡੈਂਟ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਮੋਸ਼ਨ ਜੱਗੀ ਜੌਲ ਦੀ ਰਿਲੀਜ਼ ਦੇ ਲਈ ਜਿਹੜਾ ਉਹ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਹੈ। ਔਰ ਉਹ ਮੋਸ਼ਨ ਦਾ ਟੈਕਸਟ ਹੈ that this house calls upon the government to seek the immediate release of Jagtar Singh Jol, a British man who has been wrongfully detained in India since 2017 and faces a possible death sentence. Notes that in May 2022 the UN Working Group on Arbitrary Detentions concluded that under international law Jagtar's detention is arbitrary and has no legal basis. Further notes that under the previous government the Labour opposition took a strong stand on Jagtar's behalf and believes the new government now has a duty to take proper action on Jagtar's case and secure his release and return to his family in Dumbarton without hesitation or delay। और ये मोशन है कि भाई ये हाउस ਜਿਹੜਾ ਉਹ ਮੋਸ਼ਨ ਕਰਦਾ ਹੈ, ਉਸ ਦੇ ਵਿੱਚ ਅਸੀਂ ਲਿਆਂਦਾ ਹੈ ਕਿ ਭਾਈ ਉਹਨੂੰ ਉਹਦੀ ਰਿਲੀਜ਼ ਕਰਵਾਈ ਜਾਏ, ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਵਰਕਿੰਗ ਗਰੁੱਪ ਨੇ 2022 ਮਈ ਦੀ ਆਪਣੀ ਰਿਪੋਰਟ 'ਚ ਪਹਿਲਾਂ ਹੀ ਕਿਹਾ ਸੀ ਕਿ ਇਹ ਝੂਠੀ ਅਰੈਸਟ ਹੈ, ਉਹਨਾਂ 'ਤੇ ਬਿਲਕੁਲ ਨਹੀਂ ਬਣਦੀ। ਔਰ ਜਦੋਂ ਇਹ ਲੇਬਰ ਪਾਰਟੀ ਦੀ ਹਕੂਮਤ ਆਪੋਜੀਸ਼ਨ ਸੀ, ਉਹਨਾਂ ਨੇ ਵੀ ਜਗਤਾਰ ਸਿੰਘ ਜੌਲ ਦੇ ਬਿਹਾਫ 'ਤੇ ਸਟਰੋਂਗ ਸਟੈਂਡ ਲਿਆ ਸੀ। ਹੁਣ ਕਿਉਂਕਿ ਉਹ ਸਰਕਾਰ 'ਚ ਨੇ, ਇਸ ਲਈ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਇਸ ਕੇਸ ਨੂੰ ਉਹ ਮੰਤਕੀ ਅੰਜਾਮ ਤੱਕ ਪਹੁੰਚਾਉਣ, ਜਗਤਾਰ ਸਿੰਘ ਦੀ ਰਿਲੀਜ਼ ਕਰਵਾਉਣ, ਤਾਂ ਕਿ ਉਹ ਡੰਬਾਰਟਨ ਜਿਹੜਾ ਸਕਾਟਲੈਂਡ 'ਚ ਹੈ ਉਹ ਆਪਣੇ ਪਰਿਵਾਰ ਦੇ ਨਾਲ ਮਿਲ ਸਕਣ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਖਾਨ ਅਯੂਬ। ਔਰ ਇੱਕ ਚੰਗਾ ਰੁਝਾਨ ਹੈ, ਮੈਂ ਸਮਝਦਾ ਵੀ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਸਲੋ ਦੀਆਂ 2 ਕੌਂਸਲ ਵਿਮਨ ਜਿਹੜੀਆਂ ਮੁਸਲਮਾਨ ਬੈਕਗਰਾਊਂਡ ਪਾਕਿਸਤਾਨੀ, ਉਹਨਾਂ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੌਂਸਲ 'ਚ ਮੂਵ ਲਿਆਂਦਾ। ਔਰ ਅੱਜ ਇਹ ਖਾਨ ਅਯੂਬ ਸਾਹਿਬ ਜਿਹੜੇ ਨੇ, ਇਹਨਾਂ ਨੇ ਜਗਤਾਰ ਜੌਲ ਦਾ ਇੰਡੀਪੈਂਡੈਂਟ ਮੈਂਬਰ ਜਿੱਤੇ ਨੇ। ਸੋ ਅਸੀਂ ਥੈਂਕਫੁਲ ਹੋ ਸਕਦੇ ਹਾਂ। ਔਰ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਯੂਕੇ ਦੇ ਵਿੱਚ ਇਸ ਵੇਲੇ ਜਿਹੜੀਆਂ ਐਥਨਿਕ ਮਾਈਨੋਰਟੀਜ਼ ਨੇ, ਆਲਮੋਸਟ 20% ਦੇ ਨੇੜੇ ਤੇੜੇ ਉਹਨਾਂ ਦੀ ਪਾਪੂਲੇਸ਼ਨ ਹੈ, ਅਤੇ ਇਹ ਬਹੁਤ ਸਾਰੇ ਮੁੱਦਿਆਂ 'ਤੇ ਸਾਨੂੰ ਸਾਂਝ, ਹਾਲਾਂ ਵਿਦਨ ਕਮਿਊਨਿਟੀ ਵੀ ਕਈ ਵਾਰੀ ਕੁਛ ਇਸ਼ੂ ਚੱਲ ਰਹੇ ਹੁੰਦੇ ਨੇ, ਕੁਛ ਕ੍ਰਾਈਸਿਸ ਵੀ ਨੇ, ਲੇਕਿਨ ਇਸ ਸਭ ਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਇਹ ਟੁਗੈਦਰਨੈਸ, ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਸਾਡੇ ਵੀਰ ਦੱਸ ਰਹੇ ਸੀ ਕਿ ਭਾਈ ਉੱਥੇ ਆਉਂਦੀਆਂ ਚੋਣਾਂ ਦੇ ਵਿੱਚ ਮੁਸਲਮਾਨ ਗਰੁੱਪ ਜਿਹੜੇ ਨੇ ਔਰ ਸਿੱਖ ਗਰੁੱਪਸ ਉਹ ਦੇਖ ਰਹੇ ਨੇ ਵੀ ਕਿਹਨਾਂ ਥਾਵਾਂ ਦੇ ਉੱਤੇ ਅਸੀਂ ਜਿਹੜੀ ਆ ਆਪਣੀ ਟੁਗੈਦਰਨੈਸ ਦੇ ਨਾਲ ਕੋਈ ਨਾ ਕੋਈ ਪੋਜ਼ਿਟਿਵਿਟੀ ਕੱਢ ਸਕਦੇ ਹਾਂ।
ਸੋ ਅਸੀਂ ਇਸ ਐਫਰਟ ਨੂੰ ਐਪਰੀਸ਼ੀਏਟ ਕਰਦੇ ਹਾਂ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 104 ਸਾਲ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਦਮ ਤੋੜ ਰਿਹਾ ਲੱਗਦਾ ਜਾਪਦਾ ਹੈ। ਅਕਾਲੀ ਦਲ ਬਾਗੀ ਧਿਰ ਅਤੇ ਸੱਤਾਧਾਰੀ ਧਿਰ ਦੋਵੇਂ ਨੇ ਜਿਹੜੇ ਅਕਾਲ ਤਖਤ ਵੱਲ ਰੁਖ ਕੀਤਾ ਹੋਇਆ ਹੈ। ਔਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਬਾਦਲ ਦਲ ਵੱਲੋਂ ਸਥਾਪਿਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਿੱਚ ਕੋਈ ਉਸਾਰੂ ਰੋਲ ਨਿਭਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਜਿਹੜੇ YouTube ਚੈਨਲ ਪੰਜਾਬ 'ਚੋਂ ਆਪਰੇਟ ਹੁੰਦੇ ਨੇ, ਮੋਸਟਲੀ ਉਹਨਾਂ ਦਾ ਫੋਕਸ ਇਸ ਗੱਲ ਦੇ ਉੱਤੇ ਹੀ ਹੁੰਦਾ ਹੈ ਕਿ ਜੀ ਕਿਹੜਾ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਿਆ, ਬਾਗੀ ਧੜਾ ਮਿਲਿਆ। ਫਿਰ ਸੁਖਬੀਰ ਬਾਦਲ ਨੇ ਟਵੀਟ ਕੀਤਾ ਜੀ ਕਿ ਮੈਂ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਵਾਂਗਾ। ਫਿਰ ਇਹਨਾਂ ਨੇ ਸ਼ਾਇਦ ਟਾਈਮਜ਼ ਆਫ ਇੰਡੀਆ, ਇਹਨਾਂ ਦੇ ਐਡੀਟਰ ਨੇ, ਅਸਿਸਟੈਂਟ ਐਡੀਟਰ IP ਸਿੰਘ, ਉਹਨਾਂ ਦੀ ਸਟੋਰੀ ਹੈ ਕਿ ਸਾਬਕਾ ਇੰਸਪੈਕਟਰ ਜਨਰਲ ਪੁਲਿਸ ਰਣਬੀਰ ਸਿੰਘ ਖੱਟੜਾ, ਜਿਹੜੇ ਬਾਦਲਾਂ ਦੇ ਵੀ ਨੇੜੇ ਸੀ ਔਰ DIG ਹੁੰਦਿਆਂ ਉਹਨਾਂ ਨੇ ਬੁਰਜ ਜਵਾਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ, ਇਹ ਸਾਰੇ ਮੁੱਦਿਆਂ ਦੀ ਜਿਹੜੀ ਕੋਈ ਸਿੱਟ ਬਣਾਈ ਸੀ ਉਸ ਨੂੰ ਵੀ ਹੈੱਡ ਕੀਤਾ ਸੀ ਕਿ ਇਹ ਜਿਹੜੇ ਰਣਬੀਰ ਸਿੰਘ ਖੱਟੜਾ ਸਾਬਕਾ IG ਨੇ, ਉਹ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲੇ ਨੇ ਔਰ ਉਹਨਾਂ ਨੇ ਬਹੁਤ ਸਾਰੀ ਅੰਦਰੂਨੀ ਜਾਣਕਾਰੀ ਜਿਹੜੀ ਕਿ ਉਹਨਾਂ ਦੀ ਤਫਸ਼ੀਸ਼ ਵੇਲੇ ਸਾਹਮਣੇ ਆਈ, ਉਹ ਸਾਂਝੀ ਕੀਤੀ। ਲਗਭਗ 2 ਘੰਟੇ ਦਿਨਾਂ ਦੀ ਮੁਲਾਕਾਤ ਸੀ। ਇਸ ਤੋਂ ਇਲਾਵਾ ਬਹੁਤ ਵਾਰੀ ਕਿਆਸ ਰਾਈਆਂ ਨੇ ਕਿ ਜੀ ਕੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੁਖਬੀਰ ਬਾਦਲ ਨੂੰ ਇਹ ਕਹਿਣਗੇ ਵੀ ਤੂੰ ਸਿਆਸਤ 'ਚੋਂ ਬਾਹਰ ਹੈ ਹੁਣ ਔਰ ਤੂੰ ਛੱਡ ਦੇ ਜਿਹੜਾ ਹੈ ਉਹ ਇਹ ਸਾਰੇ ਨੂੰ, ਜਾਂ ਦੂਸਰੇ ਜਿਹੜੇ ਬਾਗੀ ਧੜੇ ਨੇ ਉਹਨਾਂ ਨੂੰ ਇਹ ਹੋਪ ਹੈ ਕਿ ਭਾਈ ਉਹ ਕੋਈ ਇਸ ਕਿਸਮ ਦਾ ਸੈਟਅਪ ਬਣਾ ਦੇਣ, ਪਾਰਲੀਮਾਨੀ ਬੋਰਡ ਬਣਾ ਦੇਣ ਜਾਂ ਕੋਈ ਹੋਰ ਬਣਾ ਦੇਣ ਕਿ ਉਹਨਾਂ ਦਾ ਵੀ ਬਹਾਲ ਹੋਏ ਜੋ ਉਹਨਾਂ ਦਾ ਸਟੇਟਸ ਹੈ। ਬਿਕਰਮ ਮਜੀਠੀਆ ਨੇ ਆਪਣਾ ਜਿਹੜਾ ਉਹ ਡਿਫੈਂਡਿੰਗ ਰੋ ਰੱਖੀ ਹੋਈ ਹੈ। ਪਰ ਕੁੱਲ ਮਿਲਾ ਕੇ ਜੇ ਤੁਸੀਂ ਸਾਰੇ ਨੂੰ ਦੇਖੋ, ਕਿਉਂਕਿ ਇਹ ਬਹੁਤ ਵਾਰ ਹੁੰਦਾ ਕਿਉਂਕਿ ਜਦੋਂ ਅਸੀਂ ਅਕਾਲ ਤਖਤ ਮੈਂਸ਼ਨ ਕਰਦੇ ਹਾਂ, ਸਾਡੇ ਸਾਹਮਣੇ 4 ਸਦੀਆਂ ਦਾ ਅਕਾਲ ਤਖਤ ਔਰ ਜਿਸ 'ਚੋਂ ਸੱਚ, ਹੱਕ, ਇਨਸਾਫ, ਨਿਰਭੈਤਾ ਅਕਾਲੀ ਫੂਲਾ ਸਿੰਘ ਤੋਂ ਲੈ ਕੇ ਮੌਜੂਦਾ ਦੌਰ 'ਚ ਵੀ ਜੇ ਕਹਿਣਾ ਹੋਏ ਜਥੇਦਾਰ ਗੁਰਦਿਆਲ ਸਿੰਘ ਅਜਨੋਆ ਵਰਗੇ ਜਥੇਦਾਰ ਵੀ ਅਜੋਕੇ ਦੌਰ 'ਚ ਆਏ ਜਿਨ੍ਹਾਂ ਨੇ ਖੁੱਲ੍ਹ ਕੇ ਸੰਤ ਪਿੰਡਾਂ ਵਾਲਿਆਂ ਦਾ ਸਾਥ ਦਿੱਤਾ। ਜਦੋਂ ਸੰਤਾਂ ਨੇ ਗ੍ਰਿਫਤਾਰੀ ਦਿੱਤੀ 20 ਸਤੰਬਰ 1981 ਨੂੰ, ਜਥੇਦਾਰ ਅਜਨੋਆ ਨੇ ਉਹਨਾਂ ਦੇ ਗਲ 'ਚ ਹਾਰ ਪਾ ਕੇ ਉਹਨਾਂ ਨੂੰ ਵਿਦਾ ਕੀਤਾ ਸੀ ਔਰ ਆਪਣੀ ਪ੍ਰੈਜੈਂਟੇਸ਼ਨ 'ਚ ਉਹਨਾਂ ਨੇ ਕਿਹਾ ਸੀ ਕਿ ਜੇ ਸੰਤਾਂ ਨੂੰ ਫੌਰਨ ਨਾ ਛੱਡਿਆ ਗਿਆ ਮੈਂ ਜਥਾ ਲੈ ਕੇ ਗ੍ਰਿਫਤਾਰੀ ਦਿਆਂਗਾ। ਹਾਲਾਂਕਿ ਇੱਕ ਦੁਖਦ ਚੈਪਟਰ ਹੈ ਕਿ ਜਥੇਦਾਰ ਅਜਨੋਆ ਦੀ ਪਹਿਲਾਂ ਡੈਥ ਹੋ ਗਈ ਜੂਨ 84 ਤੋਂ, ਤੇ ਜੋ ਕਿਰਪਾਲ ਸਿੰਘ ਨੇ
ਫਿਰ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ ਦਾ ਡਰਾਮਾ ਕੀਤਾ। ਜੇ ਜਥੇਦਾਰ ਰਜਨੋਆ ਹੁੰਦੇ ਤਾਂ ਕਹਾਣੀ ਕੋਈ ਹੋਰ ਹੁੰਦੀ। ਚਲੋ ਇਹ ਇੱਕ ਵੱਖਰਾ ਵਿਸ਼ਾ ਹੈ। ਔਰ ਇਸੇ ਤਰ੍ਹਾਂ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਜੇ ਅਕਾਲੀ ਫੂਲਾ ਸਿੰਘ ਤੋਂ ਜਥੇਦਾਰ ਰਜਨੋਆ ਤੱਕ ਉਸ ਲੈਵਲ ਦੇ ਨਿਰਭੈ ਜਥੇਦਾਰ ਰਹੇ ਤਾਂ ਇਸੇ ਅਕਾਲ ਤਖਤ ਤੇ ਇਹ 84 ਦੇ ਦੌਰ ਦਾ ਕਿਰਪਾਲ ਸਿੰਘ ਵੀ ਰਿਹਾ ਔਰ ਉਸ ਤੋਂ ਪਹਿਲਾਂ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸਿਰੋਪਾਓ ਦੇਣ ਵਾਲਾ ਜਥੇਦਾਰ ਅਰੂੜ ਸਿੰਘ ਵੀ ਰਿਹਾ। ਇਹ ਵੀ ਨਾਲ ਨਾਲ ਲੈਗੇਸੀ ਹੈ। ਹੁਣ ਜਿਹੜੀਆਂ ਬਹੁਤ ਵਾਰੀ ਹੋਪਸ ਇਹ ਇਕੱਠੀਆਂ ਹੋ ਜਾਂਦੀਆਂ ਨੇ ਜਾਂ ਆਸਾਂ ਅਸੀਂ ਕਰਨ ਲੱਗ ਜਾਂਦੇ ਹਾਂ, ਫਿਰ ਨਿਰਾਸ਼ ਵੀ ਹੁੰਦੇ ਆ। ਬਿਲਕੁਲ ਉਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਪਹਿਲੀ ਗੱਲ ਤਾਂ ਇਹ ਜਦੋਂ ਬਾਦਲਾਂ ਨੇ 1996-97 'ਚ ਮੋਗੇ ਦੇ ਵਿੱਚ ਇਹਨੂੰ ਪੰਜਾਬੀ ਪਾਰਟੀ ਐਲਾਨਿਆ, ਅਕਾਲੀ ਦਲ ਦੇ ਦਰਵਾਜ਼ੇ ਮੁਸਲਮਾਨਾਂ, ਹਿੰਦੂਆਂ, ਈਸਾਈਆਂ, ਪੰਜਾਬੀ ਪਾਰਟੀ ਦਾ ਮਤਲਬ ਸੀ ਕਿ ਜਿਹੜਾ ਅਕਾਲੀ ਦਲ ਦਾ ਖਾਸਾ ਸੀ। ਹੁਣ ਅਕਾਲੀ ਦਲ ਦਾ ਤਾਂ ਜਨਮ ਹੀ ਅਕਾਲ ਤਖਤ 'ਚੋਂ ਹੋਇਆ। ਇਕੱਲਾ ਇਹ ਨਹੀਂ ਕਿ ਮੈਂ ਅਕਾਲੀ ਫੂਲਾ ਸਿੰਘ ਦੇ ਜ਼ਮਾਨੇ ਦੇ ਅਕਾਲੀ ਦਲ ਦੀ ਗੱਲ ਕਰਦਾ, ਹੁਣ ਵੀ, ਔਰ ਇਹਦਾ ਆਪਣਾ ਇਤਿਹਾਸ ਹੈ ਕਿ ਜਥੇਦਾਰ ਤੇਜਾ ਸਿੰਘ ਪੁੱਚਰ ਜਿਨ੍ਹਾਂ ਨੇ ਇੱਕ ਜਥਾ ਲੈ ਕੇ ਦਲਿਤ ਸਿੰਘਾਂ ਦਾ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਸੀ, ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੇ ਤਾਂ ਮੰਨ ਲਿਆ ਬਹਿਸ ਤੋਂ ਬਾਅਦ ਕਿ ਉਹਨਾਂ ਦਾ ਪ੍ਰਸ਼ਾਦ ਕਬੂਲ ਕੀਤਾ। ਬੁੱਢਾ ਦਲ ਵਾਲੇ ਜਿਨ੍ਹਾਂ ਦੇ ਕੋਲ ਕੰਟਰੋਲ ਸੀ ਉਹ ਪਿਛਲੇ ਦਰਵਾਜ਼ਿਓਂ ਭੱਜ ਗਏ ਔਰ ਤੇਜਾ ਸਿੰਘ ਪੁੱਚਰ ਉਹਨਾਂ ਨੇ ਉਸ ਦਾ ਸੰਭਾਲ ਲਿਆ ਪ੍ਰਬੰਧ। ਫਿਰ ਉਹਨਾਂ ਨੂੰ ਲੱਗਾ ਕਿ ਭਾਈ ਕੀ ਹੋਏ, ਉਹਨਾਂ ਨੇ ਕਿਹਾ ਜੀ ਸਾਰੇ ਲਲਾਰੀਆਂ ਨੂੰ ਕਹਿ ਕੇ ਆਲੇ ਦੁਆਲੇ ਸ਼ਹਿਰ ਦੇ ਪੱਗਾਂ ਨੀਲੀਆਂ, ਔਰ ਇਵੇਂ ਨੀਲਾ ਰੰਗ ਵੀ ਅਕਾਲੀ ਦਲ ਦਾ ਬਣ ਗਿਆ। ਇਹਦੇ ਨਿੱਕੇ ਨਿੱਕੇ ਜਥੇ ਸੀ ਜਿਹੜੇ ਫਾਰਮ ਹੋਏ ਔਰ ਉਹਨਾਂ ਚੋਂ ਹੀ ਬਣਿਆ। ਸੋ ਅਕਾਲ ਤਖਤ ਔਰ ਅਕਾਲੀ ਦਲ ਇਹ ਜਿਹਦਾ ਬੇਸ ਹੀ ਪੰਥ ਦੀਆਂ ਵੈਲਿਊਜ਼ ਨੂੰ ਪ੍ਰੋਟੈਕਟ ਕਰਨਾ ਸੀ। 104 ਸਾਲ ਪਹਿਲਾਂ ਦੀ ਇਹ ਕਹਾਣੀ ਹੈ 1920 ਦੀ, ਜਦੋਂ ਕਿ ਅਕਾਲੀ ਦਲ ਹੋਂਦ ਚਾਹੁੰਦਾ ਹੈ। ਹੁਣ ਇਹਨਾਂ 104 ਵਰਿਆਂ 'ਚ ਜੋ ਬੇੜਾ ਗਰਕ ਬਾਦਲਾਂ ਦੇ ਇਸ ਕੋੜਵੇਂ ਨੇ ਕੀਤਾ, ਜਿਸ ਲੈਵਲ ਤੇ ਲਿਆ ਕੇ ਖੜਾ ਕੀਤਾ ਕਿ ਜਿਹੜਾ 5 ਵਾਰ ਜਿਸ ਪਾਰਟੀ ਦੀ ਹਕੂਮਤ ਦਾ ਚੀਫ ਮਿਨਿਸਟਰ ਰਿਹਾ ਹੋਏ, ਹਾਲ ਇਹ ਹੋਏ ਕਿ ਅੱਜ ਸਿਰਫ 3 ਮੈਂਬਰ ਉਹਦੇ ਅਸੈਂਬਲੀ 'ਚ ਹੋਣ 117 ਚੋਂ, ਔਰ 13 ਮੈਂਬਰ ਪਾਰਲੀਮੈਂਟ 'ਚੋਂ ਇੱਕ, ਉਹ ਵੀ ਕਿਵੇਂ ਉਹਨੂੰ ਜਿਤਾਇਆ ਬੀਬਾ ਹਰਸਿਮਰਤ ਕੌਰ ਨੂੰ, ਹਰ ਇੱਕ ਨੂੰ ਪਤਾ ਹੈ। ਔਰ ਤੋਏ ਹੋ ਰਹੀ ਹੋਏ ਔਰ ਫਿਰ ਵੀ ਜਿਹੜਾ ਕੋਈ ਗੱਦੀ ਨਾਲ ਚੰਬੜਿਆ ਹੋਏ। ਗੱਲ ਕੱਲਾ ਇਹ ਨਹੀਂ ਹੈ ਵੀ ਸੁਖਬੀਰ ਬਾਦਲ ਲਾਂਭੇ ਹੋ ਜਾਏ ਤੇ ਬਾਕੀ ਜਿਹੜੇ ਅਲੀ ਬਾਬਾ 40 ਚੋਰ ਨੇ ਉਹਨਾਂ ਦੇ ਹਵਾਲੇ ਹੋ ਜਾਏ ਜਾਂ ਕੋਈ ਉਹਨਾਂ 'ਚੋਂ ਹੋਰ ਨਿਕਲ ਆਏਗਾ। ਹੁਣ ਕਿਉਂਕਿ ਗਿਆਨੀ ਰਘਬੀਰ ਸਿੰਘ ਵੀ ਉਸੇ ਕਲਰਜੀ ਰਾਹੀਂ ਆਏ ਨੇ, ਜਿਹੜਾ ਉਹ ਪਹਿਲਾਂ ਸੇਵਾਦਾਰ ਭਰਤੀ ਹੋਇਆ, ਫਿਰ ਹੌਲੀ ਹੌਲੀ ਅਰਦਾਸੀਆ ਬਣਿਆ, ਫਿਰ ਗ੍ਰੰਥੀ ਬਣਿਆ, ਫਿਰ ਹੈੱਡ ਗ੍ਰੰਥੀ, ਫਿਰ ਉਹ ਪੂਰੀ ਜਿਹੜਾ ਕਲਰਜੀ ਦਾ ਅਪਵਰਡ ਚਾਰਟ ਹੈ। ਸੋ ਉਹਨਾਂ 'ਚੋਂ ਇਹ ਐਕਸਪੈਕਟ ਕਰਨਾ ਕਿ ਉਹ ਇਸ, ਔਰ ਫਿਰ ਦੂਸਰਾ ਪਾਰਟ, ਨਾ ਸਿਰਫ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਜਾਬੀਅਤ ਦੇ ਨਾਲ ਜੋੜਿਆ। ਹੁਣ ਇੱਕ ਪਾਸੇ ਤਾਂ RSS ਦੀ ਆਊਟਫਿਟ BJP ਹੈ, ਜਿਹੜਾ ਮੰਦਰਾਂ ਦੇ ਵਿੱਚ ਬਹਿ ਕੇ ਪੁਜਾਰੀ ਬਣ ਕੇ ਪੂਜਾ ਵੀ ਕਰਦਾ ਮੋਦੀ। ਉਹ ਨਫ਼ਰਤ ਦੇ ਨਾਂ ਥੱਲੇ ਹਿੰਦੂਤਵਾਦੀ ਲੋਕਾਂ ਨੂੰ, ਮੁਸਲਮਾਨਾਂ ਦੇ ਖਿਲਾਫ ਜੋ ਨੈਗੇਟਿਵਿਟੀ ਉਹ ਵੀ ਹੈ। ਲੇਕਿਨ ਸੁਪਰੀਮ ਕੋਰਟ ਤੋਂ ਇਹ ਫੈਸਲਾ ਲਿਆ ਹੋਇਆ ਹੈ ਕਿ ਜੀ ਇਹ ਜਿਹੜਾ ਹਿੰਦੂਤਵਾ ਹੈ, ਇਹ ਹਿੰਦੂ ਕੋਈ ਮਜ਼ਹਬ ਨਹੀਂ ਹੈ, ਇਹ ਵੇ ਆਫ ਲਾਈਫ ਹੈ, ਇਹ ਜੀਵਨ ਜਾਚ ਹੈ। ਭਾਈ ਜੇ ਇਹ ਇਸ ਲਈ ਤੁਸੀਂ ਹਿੰਦੂਤਵਾ ਦੀ ਗੱਲ ਕਰ ਸਕਦੇ ਹੋ, ਉਹ ਧਰਮ, ਔਰ ਅਦਰਵਾਈਜ਼ ਜੇ ਕੋਈ ਧਰਮ ਦਾ ਇਸਤੇਮਾਲ ਕਰੇਗਾ ਤੇ ਉਹ ਪਾਰਟੀ ਦੀ ਰੈਕਗਨੀਸ਼ਨ ਕੈਂਸਲ ਹੋ ਜਾਏਗੀ। ਹੁਣ ਸਿੱਖੀਜ਼ਮ ਤੋਂ ਵੱਧ ਕੇ ਸਿੱਖਾਂ ਦੇ ਲਈ ਵੇ ਆਫ ਲਾਈਫ ਸਿੱਖੀ ਹੈ। ਬਿਲਕੁਲ। ਔਰ ਇੱਥੋਂ ਹੀ ਸਾਡੇ ਆਧਾਰ ਮੋਰਚੇ ਲੱਗਦੇ ਰਹੇ, ਔਰ ਇੱਥੋਂ ਹੀ ਜਿਹੜੇ ਗਾਂਧੀ ਨੇ ਜਦੋਂ ਚਾਬੀਆਂ ਦਾ ਮੋਰਚਾ ਫਤਹ ਹੋਇਆ ਤਾਂ ਉਹਨੇ ਕਿਹਾ ਜੀ ਅੱਧੀ ਲੜਾਈ ਜਿੱਤ ਲਈ ਹੈ, ਅਗਲੇ ਬਾਕੀ ਵੀ ਆਜ਼ਾਦ ਕਰਾਓ। ਇਸੇ ਸਾਰੇ ਅਕਾਲ ਤਖਤ ਦੇ ਮੋਰਚਿਆਂ ਨੂੰ, ਇਹਨਾਂ ਦੇ ਲਈ ਤਾਂ ਕੋਈ ਔਖਾ ਨਹੀਂ ਸੀ ਕਿ ਵੀ ਇਹ ਇਸ ਲਾਈਨ ਨੂੰ ਕਰਨਾ ਕਿ ਵੀ ਜੇ ਤੁਹਾਡਾ ਹਿੰਦੂ, ਔਰ ਉਸੇ ਹੀ 97-98 ਦੇ ਦੌਰ 'ਚ ਸੁਪਰੀਮ ਕੋਰਟ ਦਾ ਫੈਸਲਾ ਸੀ ਕਿ ਹਿੰਦੂਤਵਾ ਵੇ ਆਫ ਲਾਈਫ ਹੈ, ਸਿੱਖ ਵੀ ਤਾਂ ਵੇ ਆਫ ਲਾਈਫ ਹੈ। ਲੇਕਿਨ ਇਹਨਾਂ ਨੇ ਉਸ ਇਹਨਾਂ ਦੇ ਅੰਦਰ ਉਹ ਪਾਵਰ ਦੀ ਭੁੱਖ ਸੀ। ਬਾਦਲਾਂ ਨੇ ਅਕਾਲੀ ਦਲ ਦਾ ਸਿੱਖ ਕਰੈਕਟਰ ਬਦਲ ਕੇ ਜੀ ਇਹ ਪੰਜਾਬੀ ਪਾਰਟੀ ਹੈ, ਸੰਵਿਧਾਨ ਵੀ 2-2 ਲਈ ਫਿਰਦੇ ਨੇ। ਇੱਕ ਮਰ ਗਿਆ ਜਿਹਨੇ ਇਹਨਾਂ ਦੇ ਸੰਵਿਧਾਨ ਨੂੰ ਵੀ ਚੈਲੰਜ ਕੀਤਾ ਸੀ ਕਿ ਅਸਲੀ ਤਾਂ ਸਿੱਖੀ ਦਾ ਸੰਵਿਧਾਨ ਹੈ। ਪਰ ਦਿੱਕਤ ਇਹ ਹੈ ਕਿ ਵੀ ਨਾ ਤਾਂ ਇਹਨਾਂ 'ਚੋਂ ਕੋਈ ਸਿੱਖੀ ਨੂੰ ਪਰਨਾਇਆ ਹੋਇਆ, ਨਾ ਸਿੱਖੀ ਲਈ ਖਲੋਣਾ ਚਾਹੁੰਦਾ। ਵੱਡੇ ਵੱਡੇ ਵਪਾਰਕ ਅਦਾਰੇ, ਹੋਟਲ ਦੂਜੇ ਤੀਜੇ ਬਣਾਏ ਹੋਏ ਨੇ, ਉਸ 'ਚੋਂ ਜਿਹੜਾ ਕੁਛ ਕੱਢਣ ਪਾਉਣ ਨੂੰ ਨਹੀਂ ਹੈ। ਤੇ ਜਥੇਦਾਰਾਂ ਦਾ ਹਾਲ ਅਸੀਂ ਦੇਖ ਹੀ ਰਹੇ ਹਾਂ ਕਿ ਭਾਈ ਹੁਣ ਉਹ ਗੁੰਡਾ ਜਿਹੜਾ ਇੱਕ ਪਟਨਾ ਸਾਹਿਬ ਦਾ ਆਪਣੇ ਆਪ ਨੂੰ ਜਥੇਦਾਰ, ਕਿੰਨੀ ਵਾਰੀ ਕਦੇ ਅਦਾਲਤਾਂ 'ਚੋਂ ਬਣ ਗਿਆ, ਕਦੇ
ਬੀਜੇਪੀ ਨੇ ਬਣਾਤਾ ਇਕਬਾਲ ਸਿੰਘ। ਹੁਣ ਉਹਨੇ ਕੋਈ ਅਵਗਿਆ ਕੀਤੀ ਸੀ ਜਾਂ ਅਵਗਿਆ ਤਾਂ ਉਹ ਕਰਦਾ ਹੀ ਅਵਗਿਆ। ਆ 2 ਦਿਨ ਪਹਿਲਾਂ ਹੀ ਉਹਨੂੰ ਸਜ਼ਾ ਸੁਣਾਈ ਉਹਨਾਂ ਨੇ ਜੀ। ਉਹਨਾਂ ਨੇ ਕਿਹਾ ਜੀ 5 ਪਾਠ ਤੁਸੀਂ ਵਾਧੂ ਜਪਜੀ ਸਾਹਿਬ ਦੇ ਕਰਨੇ ਨੇ, ਇੰਨਾ 1 ਕੀਰਤਨ ਘੰਟਾ ਤੁਸੀਂ ਵਾਧੂ ਸੁਣਨਾ, ਫਿਰ ਤੁਸੀਂ ਇੰਨੇ ਰੁਪਏ ਦੀ ਆ ਕੇ ਦੇਖ ਕਰਾਣੀ ਆ ਅਕਾਲ ਤਖਤ। ਹੁਣ ਪਹਿਲੀ ਗੱਲ ਤਾਂ ਇਹਨਾਂ ਨੇ ਇਵੇਂ ਬਣਾ ਦਿੱਤਾ ਜਿਵੇਂ ਪਾਠ ਕਰਨਾ ਕੋਈ ਸਜ਼ਾ ਹੁੰਦੀ ਹੈ। ਭਾਈ ਇੱਕ ਪਾਸੇ ਤਾਂ ਉਹ ਨੇ ਜਿਹੜੇ ਚਾਅ ਨਾਲ ਹੁੰਦਾ ਸੀ ਜੀ ਵੀ ਮੈਂ ਇਹ ਪ੍ਰਣ ਕਰਦਾ ਵੀ ਮੈਂ 100 ਪਾਠ ਜਪਜੀ ਸਾਹਿਬ ਦੇ ਵਾਧੂ ਕਰਾਂਗਾ। ਉਹ ਤੁਹਾਡਾ ਆਪਣੇ ਆਪ ਨਾਲ ਇੱਕ ਡਿਸਪਲਿਨ ਹੁੰਦਾ ਹੈ ਜਿਹਦੇ 'ਚ, ਔਰ ਹਾਲਾਂਕਿ ਸਿੱਖੀ 'ਚ ਗਿਣਤੀਆਂ ਮਿਣਤੀਆਂ ਦੀ ਕੋਈ ਥਾਂ ਨਹੀਂ ਹੈ ਕਿ ਤੁਸੀਂ ਮਿੱਥ ਕੇ ਕੁਛ ਇਸ ਕਿਸਮ ਦਾ ਕਰਨਾ। ਇਹ ਤਾਂ ਪ੍ਰੇਮ ਦੀ ਖੇਡ ਹੈ। ਪਰ ਤੁਸੀਂ ਉਹਨਾਂ ਨੂੰ ਉਸ ਲੈਵਲ ਦੇ ਬੰਦੇ ਨੂੰ ਇਹ ਕਹਿ ਕੇ ਕਿ ਜੀ ਬਾ ਤੂੰ 1 ਘੰਟਾ ਪਾਠ ਕਰ ਲੈ, ਕੀਰਤਨ ਸੁਣ ਲੈ, ਦੇ ਕਰਾ ਦੇ, ਉਹਨੂੰ ਕੋਈ ਜੀ ਸਜ਼ਾ ਲਾਤੀ ਅਕਾਲ ਤਖਤ ਨੇ। ਸੋ ਜਦੋਂ ਤੁਸੀਂ ਇਸ ਲੈਵਲ ਦੀਆਂ ਇਹਨਾਂ ਦਾ ਹਾਲ ਦੇਖਦੇ ਹੋ ਤੇ ਫਿਰ ਕਿਸੇ ਨੂੰ ਇਹ ਐਕਸਪੈਕਟੇਸ਼ਨ ਹੋਏ ਵੀ ਇਹ ਮਰਿਆ ਪਿਆ ਸਾਰਾ ਜਿਹੜਾ ਸੱਪ ਸਾਰਿਆਂ ਨੇ ਰਲ ਮਿਲ ਕੇ ਆ ਕੇ ਤੇ ਹੁਣ ਅਕਾਲ ਤਖਤ ਦੇ ਜਥੇਦਾਰ ਦੇ ਗਲ ਦੁਆਲੇ ਪਾ ਦਿੱਤਾ ਕਿ ਭਾਈ ਇਹਦੇ 'ਚੋਂ ਜਿੰਦਾ ਉਹਦੇ 'ਚ ਉਹ ਕਹਿੰਦੇ ਨੇ ਕਿ ਭਾਈ ਜਾਨ ਫੂਕੋ ਤੇ ਫਿਰ ਅਕਾਲੀ ਦਲ ਦੀਆਂ ਵਾਗਾਂ ਸਾਡੇ ਹੱਥ ਫੜਾਓ। ਮੈਨੂੰ ਲੱਗਦਾ ਕਿ ਵੀ ਇਹ ਇਸ 'ਚੋਂ ਕੁਛ ਕੱਢਣ ਪਾਉਣ ਨੂੰ ਨਹੀਂ ਹੋਣਾ, ਔਰ ਇਹ ਅੱਗੋਂ ਅਕਾਲ ਤਖਤ ਦੇ ਰੁਤਬੇ ਨੂੰ ਡੇਗਣ ਵਾਲੀ ਗੱਲ ਹੋਏਗੀ। ਕਿਉਂਕਿ ਇੱਕ ਸਿਰ ਤੇ ਇਹ ਵੀ ਤਲਵਾਰ ਲਟਕਾਉਣ ਵਾਲੀ ਜੀ, ਅਕਾਲ ਤਖਤ ਦਾ ਜਥੇਦਾਰ ਤਾਂ ਧਾਰਮਿਕ ਪਾਠ ਦੇ ਉੱਤੇ ਤਾਂ ਸਜ਼ਾ ਦੇ ਸਕਦਾ ਹੈ, ਸਿਆਸਤ ਤਾਂ ਉਹ ਕਰ ਹੀ ਨਹੀਂ ਸਕਦੇ। ਉਹ ਕਹਿ ਹੀ ਨਹੀਂ ਸਕਦੇ ਕਿ ਜੀ ਤੁਸੀਂ ਚੋਣ ਇਵੇਂ ਲੜੋ ਤਾਂ ਉਵੇਂ ਨਾ ਲੜੋ, ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਡੰਡਾ ਹੈ। ਪਹਿਲੀ ਗੱਲ ਤਾਂ ਅਕਾਲ ਤਖਤ ਧਾਰਮਿਕ ਸਜ਼ਾਵਾਂ ਲਈ ਜਾਂ ਇਹ ਤਾਂ ਲੋਕਲ 5 ਪਿਆਰੇ ਲੋਕਲ ਸੰਗਤ ਦੇ ਕੋਲ ਵੀ ਰਾਈਟ ਹੈ। ਅਕਾਲ ਤਖਤ ਸੋਵਰਨਿਟੀ ਇੰਡੀਪੈਂਡੈਂਸ ਦਾ ਪ੍ਰਤੀਕ ਹੈ। ਅਕਾਲ ਤਖਤ ਦੀ ਅਗਵਾਈ 'ਚ ਮੋਰਚੇ ਦਾ 20th ਸੈਂਚੁਰੀ 'ਚ ਆਏ, 18th ਸੈਂਚੁਰੀ 'ਚ ਵੀ ਇਹ ਸੀ ਕਿ ਕਸੂਰ ਫਤਿਹ ਕਰਨਾ। ਅਕਾਲ ਤਖਤ ਤੇ ਸਰਬੱਤ ਖਾਲਸਾ ਹੋਇਆ ਲਾਹੌਰ ਫਤਿਹ ਕਰਨਾ। ਅਕਾਲ ਤਖਤ ਤੇ ਸਰਬੱਤ ਖਾਲਸਾ ਹੋਇਆ ਅਬਦਾਲੀ ਨੂੰ ਡੱਕਣਾ। ਸੋ ਜਿਹਨੂੰ ਅਸੀਂ ਤਖਤ ਆਫ ਦਾ ਟੈਂਪੋਰਲ ਕਹਿੰਦੇ ਆ, ਮੀਰੀ ਦਾ ਤਖਤ ਕਹਿੰਦੇ ਆ, ਉਹਨੂੰ ਅਸੀਂ ਅੱਜ ਉਹ ਪਾਠ ਸੁਣਾਉਣ ਤੇ ਜਿਹੜਾ ਉਹ ਕੀਰਤਨ ਸੁਣਨ ਦੀਆਂ ਸਜ਼ਾਵਾਂ ਦੇ ਨਾਲ ਜੋੜ ਕੇ ਔਰ ਇਹਨੂੰ ਵਿੱਚੇ ਜੀ ਮਿਲਗੋਬਾ ਕਰ ਰਹੇ। ਸੋ ਮੈਨੂੰ ਨਹੀਂ ਲੱਗਦਾ ਵੀ ਇਸ ਸਾਰੇ 'ਚੋਂ ਕੋਈ ਕੱਢਣ ਪਾਣ ਨੂੰ ਹੋਣਾ। ਚਰਨਿੰਗ ਹੋ ਰਹੀ ਹੈ ਬੜੀ ਤੇਜ਼ੀ ਦੇ ਨਾਲ। ਇਸ 'ਚੋਂ ਸਿੱਖ ਕੌਮ ਨੇ ਦੇਖਣਾ ਹੈ ਕਿ ਭਾਈ ਹੁਣ ਇਹ ਜਿਹੜੀਆਂ ਸਾਰੀਆਂ ਡਰਾਮੇਬਾਜ਼ੀਆਂ ਜਾਂ ਨੌਟੰਕੀਆਂ ਨੇ ਇਹਨਾਂ ਦੀਆਂ ਜਾਂ ਇਹਨਾਂ ਦੇ ਬਣਾਏ ਲੋਕਾਂ, ਉਹਨਾਂ 'ਚੋਂ ਪਾਸੇ ਨਿਕਲ ਕੇ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਸਟਰਗਲ ਦੇ ਉੱਤੇ ਫੋਕਸ ਕਰਨਾ ਹੀ ਅਲਟੀਮੇਟ ਸੋਲੂਸ਼ਨ ਹੋਏਗਾ। ਬਾਕੀ ਕੁਛ ਵੀ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ਼ਹੀਦ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਨਿਊ ਜਰਸੀ ਪੇਸ਼ ਕਰਦੇ ਨੇ ਨਾਰਥ ਅਮਰੀਕਾ ਦਾ ਗੱਤਕੇ ਦਾ ਮੁਕਾਬਲਾ। ਪਿਛਲੇ 9 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ 10ਵਾਂ ਮੈਦਾਨੇ ਜੰਗ ਇਸ ਵਾਰ ਸਮਰਪਿਤ ਹੋਵੇਗਾ। ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 33 ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਹਦਾ ਮੂੰਹ ਤੋੜ ਜਵਾਬ ਦਮਦਮੀ ਟਕਸਾਲ ਦੇ 14ਵੇਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਣ ਦੀ ਅਗਵਾਈ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਨਾਲ ਦੇ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀ ਕੀਤੀ ਅਤੇ ਪੰਜਾਬ ਦੇ ਵਿੱਚ ਚੱਲ ਰਹੇ ਮੌਜੂਦਾ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 20 ਤੇ 21 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵਿਖੇ ਹੋਵੇਗਾ। ਅਮਰੀਕਾ ਤੇ ਕੈਨੇਡਾ ਦੇ ਉੱਚ ਕੋਟੀ ਦੇ ਗੱਤਕਈ ਭਾਗ ਲੈਣਗੇ। ਖਿਡਾਰੀਆਂ ਵਾਸਤੇ theyoung.org ਤੇ 6 ਜੁਲਾਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਆਪ ਦੀ ਜੰਗ ਦੇ ਅਫੀਸ਼ੀਅਲ ਪੇਜ ਨਾਲ ਸੰਪਰਕ ਕਰੋ। तो ਵੇਖੋ ਕੌਣ ਬਣੇਗਾ 2024 ਦਾ ਮੈਦਾਨੇ ਜੰਗ ਦਾ ਚੈਂਪੀਅਨ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ।
ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। VOTING ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵॉलंटियर ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰ ਇਸ਼ੂ ਦਾ ਇੱਕ ਠੀਕ ਇਖਲਾਕੀ ਪੱਖ ਹੁੰਦਾ, ਪਰ ਉਸ ਦਾ ਅਸਲੀ ਸਿਆਸੀ ਰੁਖ ਕੁਝ ਹੋਰ ਹੁੰਦਾ ਜਿਸ ਨੂੰ ਅੰਗਰੇਜ਼ੀ ਵਿੱਚ ਰੀਅਲ ਪੋਲਿਟਿਕ ਕਿਹਾ ਜਾਂਦਾ। ਸਿੱਖ ਕੌਮ ਦੀ ਇਹ ਸਮੱਸਿਆ ਹੈ ਕਿ ਬਹੁਤ ਵਾਰ ਇਸ਼ੂਜ਼ ਨੂੰ ਅਸੀਂ ਸਿਰਫ ਠੀਕ ਜਾਂ ਗਲਤ ਦੇ ਪੈਮਾਨੇ ਨਾਲ ਦੇਖਦੇ ਹਾਂ, ਰੀਅਲ ਪੋਲਿਟਿਕ ਤੋਂ ਨਹੀਂ। ਸੋ ਇਸ ਸੰਬੰਧੀ ਗੁਰੂ ਸਾਹਿਬਾਨ ਜੀ ਦੀ ਜਿਹੜੀ ਵੀ ਹਦਾਇਤ ਹੈ, ਅਸੀਂ ਜਿਹੜੀ ਸ਼ਾਹਬਾਜ਼ ਸਿੰਘ ਹੋਰਾਂ ਦੀ ਇੱਕ ਲਿਖਤ ਇਸ ਇਸ਼ੂ ਉੱਪਰ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਵਿਊਅਰਸ ਨੂੰ ਦੱਸ ਦਈਏ ਕਿ ਅੱਜ ਫੇਰ ਸਾਡੀ ਲਾਈਵ ਸਟ੍ਰੀਮ ਡਿਸਰਪਟ ਹੋਈ ਹੈ। ਅੱਛਾ, ਉਹਨੂੰ ਦੁਬਾਰਾ ਚਾਲੂ ਕੀਤਾ ਗਿਆ ਹੈ। ਸੋ ਇਹ ਬਾਰ-ਬਾਰ ਹੋ ਰਿਹਾ ਹੈ। ਆਲਮੋਸਟ 2 ਦਿਨ ਪਹਿਲਾਂ ਵੀ ਇਵੇਂ ਹੀ ਹੋਇਆ ਸੀਗਾ। ਸੋ ਅਸੀਂ ਮਾਫੀ ਚਾਹੁੰਦੇ ਹਾਂ, ਇਸ ਦੇ ਉੱਤੇ ਸਾਡਾ ਕੰਟਰੋਲ ਨਹੀਂ ਹੈ। ਬਿਲਕੁਲ। ਔਰ ਫਰਾਈਡੇ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਨਾ ਕੋਈ ਹਿਸਟੋਰੀਕਲ ਜਾਂ ਇੰਟੈਲੈਕਚੁਅਲ ਲਿਖਤ ਜਿਹੜੀ ਹੈ ਉਹ ਅਸੀਂ ਸਾਂਝੀ ਕਰੀਏ ਜਾਂ ਕੋਈ ਐਕਸਪੀਰੀਅੰਸ ਸਾਂਝਾ ਕਰੀਏ। ਸਾਡੇ ਵੀਰ ਸ਼ਾਹਬਾਜ਼ ਸਿੰਘ ਜਿਹੜੇ ਸਾਨੂੰ ਰੈਗੂਲਰਲੀ ਲਿਖਦੇ ਨੇ, ਉਹਨਾਂ ਨੇ ਅੱਜ ਰੀਅਲ ਪੋਲਿਟਿਕ ਕੀ ਹੈ ਇਹ ਲਫ਼ਜ਼ ਜਦੋਂ ਇਸਤੇਮਾਲ ਕੀਤਾ ਜਾਂਦਾ, ਇੱਕ ਹੁੰਦਾ ਹੈ ਕਿ ਵੀ ਕਿਸੇ ਵੀ ਮੁੱਦੇ ਦਾ ਇਖਲਾਕੀ ਪੱਖ ਕੀ ਹੈ, ਠੀਕ ਜਾਂ ਗਲਤ ਕੀ ਹੈ। ਦੂਸਰਾ, ਪਰ ਵਿਹਾਰਕ ਤੌਰ ਦੇ ਉੱਤੇ ਸੱਚਾਈ ਕਿਹੜੇ ਪਾਸੇ ਜਾ ਕੇ ਖਲੋਂਦੀ ਹੈ ਔਰ ਸਾਡੇ ਆਪਣੇ ਹਿੱਤ 'ਚ ਕੀ ਹੈ। ਕਿਉਂਕਿ ਸਾਡਾ ਸਿੱਖ ਧਰਮ ਦਾ ਜਾਂ ਸਿੱਖਾਂ ਦਾ ਬਹੁਤ ਸਾਰਾ ਆਧਾਰ ਅਸੀਂ ਸੱਚ, ਹੱਕ, ਇਨਸਾਫ 'ਤੇ ਰੱਖਿਆ ਹੈ। ਇਸ ਲਈ ਬਹੁਤ ਵਾਰ ਆਪਣੇ ਹਿੱਤਾਂ ਨੂੰ ਵੀ ਅਣਗੌਲਿਆਂ ਕਰਕੇ ਅਸੀਂ ਉਹਨਾਂ ਦੀ ਮਦਦ 'ਤੇ ਆ ਜਾਂਦੇ ਹਾਂ ਜਿਹਦੇ ਨਾਲ ਸਾਨੂੰ ਲੱਗਦਾ ਵੀ ਧੱਕਾ ਹੋ ਰਿਹਾ। ਔਰ ਹਿੰਦੂ ਤਵਾ ਵਾਲੇ ਜਿਹੜੇ ਅੱਜ ਬਣੇ ਹੋਏ ਨੇ, ਜੇ ਕਹਿਣਾ ਹੋਏ ਤੇ ਸਾਡੇ ਸਭ ਤੋਂ ਵੱਡੇ ਬੈਨੀਫੀਸ਼ੀਅਰੀ ਇਸ ਸਾਡੇ ਸੁਭਾਅ ਦੇ ਇਹ ਹੋਏ ਜਿਨ੍ਹਾਂ ਨੇ ਸਾਨੂੰ ਵਰਤਿਆ, ਜਿਹੜੇ ਸਾਡੇ ਨਾਲ ਹੋਣ ਦਾ ਦਮ ਭਰਦੇ ਰਹੇ, ਪਰ ਜਦੋਂ ਹਕੀਕਤ ਆਈ, ਇਹਨਾਂ ਦੇ ਕੋਲ ਪਾਵਰ ਆਈ, ਤੇ ਫਿਰ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਇਹ ਵਰਤਾਰਾ ਅਸੀਂ ਅੱਜ ਵੀ ਦੇਖ ਰਹੇ। ਔਰ ਇਹ ਉਹਨਾਂ ਨੇ ਸ਼ਾਹਬਾਜ਼ ਸਿੰਘ ਹੋਰਾਂ ਨੇ ਇਸ ਨੂੰ ਗੁਰਬਾਣੀ ਆਧਾਰਿਤ ਹੀ ਕਿਹਾ। ਹਾਲਾਂਕਿ ਬਹੁਤ ਵਾਰ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਸਿਰਫ ਰੂਹਾਨੀ ਐਂਗਲ ਤੋਂ ਕੀਤੀ ਜਾਂਦੀ ਹੈ, ਪਰ ਉਹਦੇ 'ਚ ਤੁਸੀਂ ਜੇ ਹੁਣ ਅਸੀਂ ਕਹਿੰਦੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ, ਹਾਲਾਂਕਿ ਮੈਸੇਜ ਤਾਂ ਇਹ ਰੂਹਾਨੀਅਤ ਦਾ ਹੈ ਕਿ ਵੀ ਤੁਸੀਂ ਜਿਹੜਾ ਹੈ ਉਦਮ ਕਰਿੰਦੇ ਆ ਜੀਓ ਤੂੰ ਕਮਾ, ਉਦਮ ਕਰਨਾ ਆਪ। ਲੇਕਿਨ ਇਹ ਦੁਨਿਆਵੀ 'ਚ ਵੀ ਬਿਲਕੁਲ ਟਰੂ ਹੈ ਕਿ ਵੀ ਅਲਟੀਮੇਟਲੀ ਤੁਹਾਨੂੰ ਆਪਣੇ ਹੱਕਾਂ, ਆਪਣੇ ਹਿੱਤਾਂ ਲਈ ਆਪ ਹੀ ਖਲੋਣਾ ਪਏਗਾ। ਇਸੇ ਤਰ੍ਹਾਂ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਸ ਫਰਮਾਨ ਨਾਲ ਇਹਨਾਂ ਨੇ ਆਪਣੀ ਲਿਖਤ ਸ਼ੁਰੂ ਕੀਤੀ ਹੈ, ਇਹ ਜਗ ਮੀਤ ਨਾ ਦੇਖਿਓ ਕੋਏ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਕਿ ਭਾਈ ਦੁਨੀਆ ਦੇ ਵਿੱਚ ਕੋਈ ਮੀਤ ਨਹੀਂ ਹੈ, ਸਾਰੇ ਆਪੋ ਆਪਣੇ ਹੁਣ ਉਹਨਾਂ ਇਹ ਵੀ ਰੂਹਾਨੀਅਤ ਦੀ ਦੁਨੀਆ 'ਚ ਹੈ। ਲੇਕਿਨ ਉਹਨਾਂ ਨੇ ਰੀਅਲ ਪੋਲਿਟਿਕ ਕਿ ਵੀ ਇਨ ਦਾ ਐਂਡ ਜਦੋਂ ਇਹ ਕਿਹਾ ਜਾਂਦਾ ਹੈ ਕਿ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼, ਓਨਲੀ ਪਰਮਾਨੈਂਟ ਆਰ ਇੰਟਰਸਟ, ਕਿ ਸਿਆਸਤ ਦੇ ਵਿੱਚ ਕੋਈ ਦੋਸਤ ਦੁਸ਼ਮਣ ਹਿੱਤ ਹੁੰਦੇ ਨੇ। ਸੋ ਇਹਨੂੰ ਤੁਸੀਂ ਇਸ 'ਚ ਵੀ ਅਪਲਾਈ ਕਰ ਸਕਦੇ ਹੋ ਕਿ ਦੁਨੀਆ ਦੇ ਵਿੱਚ ਕੋਈ ਮਿੱਤ ਨਹੀਂ ਹੁੰਦਾ, ਕੋਈ ਦੋਸਤ ਨਹੀਂ ਹੁੰਦਾ। ਹਰ ਕੋਈ ਜਿਹੜਾ ਹੈ ਉਹ ਆਪਣੇ ਹਿੱਤ ਲਈ ਤੁਹਾਡੇ ਨਾਲ ਖਲੋਏਗਾ। ਜਦੋਂ ਤੁਸੀਂ ਮੁਸੀਬਤ 'ਚ, ਉਦੋਂ ਤੁਹਾਡੇ ਲਈ ਕਿਸੇ ਨੇ ਨਹੀਂ ਹੋਣਾ, ਉਹਨਾਂ ਨੇ ਆਪਣਾ ਦੇਖਣਾ ਵੀ ਉਹਨਾਂ ਦੇ ਹੱਥ 'ਚ ਕੀ ਜਾਂਦਾ ਹੈ। ਔਰ ਉਹਨਾਂ ਨੇ ਇੱਥੋਂ ਹੀ ਸ਼ੁਰੂ ਕੀਤਾ ਕਿ ਇਨ ਦਾ ਰੈਲਮ ਆਫ ਇੰਟਰਨੈਸ਼ਨਲ ਰਿਲੇਸ਼ਨਸ the timeless words of Guru Tegh Bahadur Sahib ring as true today as when they were first revealed centuries ago. In this world I have not seen any true friend. The whole world is attached to its own pleasures. No one is a companion in pain. This passage cuts to the very heart of real politics. The notion that in the brutally Darwinian struggle of global affairs, nations are driven solely by their own self-interest with little regard for lofty ideals of friendship, loyalty or shared sacrifice. मैं already इन्हों explain कर देता है। और this analysis fully acknowledges
the cold reality of international politics ਕਿ ਮਹਾਰਾਜ ਦਾ ਇਹ ਫਰਮਾਨ ਜਿਹੜੀ ਅੱਜ ਅੰਤਰਰਾਸ਼ਟਰੀ ਰਾਜਨੀਤੀ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਐਕਸਪਲੇਨ ਕਰਦਾ ਹੈ। We recognize that beneath the veneer of diplomacy and flowery rhetoric about cooperation, each country is ultimately in it for themselves, seeking to maximize their own security, prosperity and power। ਕਿ ਡਿਪਲੋਮੈਟ ਬੜੇ ਖੂਬਸੂਰਤ ਲਫ਼ਜ਼ ਕਹਿਣਗੇ ਇੱਕ ਦੂਜੇ ਪ੍ਰਤੀ, ਪਰ ਅਲਟੀਮੇਟਲੀ ਉਹਦੀ ਤਹਿ ਦੇ ਵਿੱਚ ਉਹਨਾਂ ਦੇ ਆਪਣੇ ਹਿੱਤ ਹੀ ਲੁਕੇ ਹੁੰਦੇ ਨੇ। ਅਲਾਇੰਸਿਸ ਆਰ ਮੈਰਿਜਸ ਆਫ ਕਨਵੀਨੀਅੰਸ, lasting only as long as mutual benefit is derived. Smaller, weaker nations desperately seek the favor and patronage of greater powers to ensure their survival, but at the first sign of hardship or shifting strategic calculus, these so-called friends reveal their true colors and abandon their supposed partners, proving they were never true comrades at all। ਕਿ ਜਿਹੜੀਆਂ ਛੋਟੀਆਂ ਤਾਕਤਾਂ ਹੁੰਦੀਆਂ ਉਹ ਵੱਡੀਆਂ ਦੀ ਚਾਪਲੂਸੀ ਕਰ ਰਹੀਆਂ ਹੁੰਦੀਆਂ, ਪਰ ਹੁੰਦੀ ਹਕੀਕਤ ਇਹ ਹੈ ਕਿ ਜਦੋਂ ਅਸਲੀ ਵੇਲਾ ਆਉਂਦਾ ਹੈ ਉਹ ਆਪਣੇ ਹਿੱਤ ਦੇਖਦੇ ਨੇ ਤੇ ਡੰਪ ਕਰਨ ਲੱਗੇ ਉਹ ਅੱਧਾ ਮਿੰਟ ਵੀ ਨਹੀਂ ਲਾਉਂਦੇ। ਇਹ ਹਕੀਕਤ ਹੈ। ਅੱਛਾ। History is replete with examples of this harsh principle in action. During World War II, the Allied powers banded together to defeat the Axis threat, but no sooner had the guns fallen silent than the US and USSR turned on each other in a bitter Cold War, carving up Europe and much of the world into competing spheres of influence। ਉਹਨਾਂ ਨੇ ਕਿਹਾ ਹਕੀਕਤ ਹੈ ਕਿ ਸੈਕੰਡ ਵਰਲਡ ਵਾਰ ਵੇਲੇ ਕਿਵੇਂ ਅਮਰੀਕਾ ਰੂਸ ਸਭ ਇੱਕ ਬਲਾਕ 'ਚ ਆ ਗਏ ਜਰਮਨ ਜਾਪਾਨ ਨੂੰ ਹਰਾਉਣ ਲਈ, ਪਰ ਜਿਉਂ ਹੀ ਜੰਗ ਖਤਮ ਹੋਈ ਦੋਨੋਂ ਆਪਣੇ ਹਿੱਤਾਂ ਦੇ ਲਈ ਯੂਰਪ ਵੀ ਵੰਡ ਲਿਆ ਉਹਨਾਂ ਨੇ ਔਰ ਕੋਲਡ ਵਾਰ ਈਰਾ ਸ਼ੁਰੂ ਹੋ ਗਈ। ਦਾ ਮਤਲਬ ਇਹ ਹੈ ਕਿ ਸਭ ਮਤਲਬ ਦੇ ਲਈ ਇਕੱਠੇ ਹੋਏ ਸੀ। In 1971, the US shockingly ended the convertibility of the dollar into gold, unilaterally changing the rules of the international monetary system to suit its interest at the expense of its allies. And today, the China rises to superpower status. It wields its economic might like a cudgel, coercing concessions and compliance with trading partners, turning the very interdependence it once encouraged into a potent weapon। ਉਹਨੇ ਕਿਹਾ 1971 'ਚ ਅਮਰੀਕਾ ਨੇ ਕਿਹਾ ਜੀ ਕੋਈ ਕਰੰਸੀ ਛਾਪਣ ਦੇ ਲਈ ਕੋਈ ਗੋਲਡ ਬਰਾਬਰ ਰੱਖਣਾ ਜ਼ਰੂਰੀ ਨਹੀਂ ਹੈ ਔਰ ਅਲਾਈਜ਼ ਦਾ ਵੀ ਕੋਈ ਪਰਵਾਹ ਨਹੀਂ ਕੀਤੀ ਆਪਣਾ। ਅੱਜ ਚਾਈਨਾ ਵੀ ਉਹੀ ਕਰ ਰਿਹਾ ਹੈ, ਲੋਨ ਵੀ ਦਿੰਦਾ ਹੈ ਤੇ ਫਿਰ ਉਹਨਾਂ ਨੂੰ ਪਾਰਟਨਰ ਬਣਾਉਂਦਾ, ਫਿਰ ਇਹ ਵੀ ਦੇਖਦਾ ਵੀ ਉਹਨੂੰ ਹੜੱਪਣਾ ਕਿਵੇਂ ਹੈ ਔਰ ਇਹ ਸਾਰੇ ਸੈਲਫ ਇੰਟਰਸਟ ਨਾਲ ਜੁੜੇ ਹੋਏ ਨੇ। ਈਵਨ ਦਾ seemingly sacrosanct bonds between liberal democracies cannot withstand the imperatives of real politics. The Suez Crisis of 1956 saw the US betrayed its European allies Britain and France, using economic warfare to force their humiliating withdrawal from Egypt. In 2003, France and Germany broke ranks with US over the Iraq war, prioritizing their domestic political considerations over NATO obligations. And most recently, the US-European Union trade war of 2018 and tensions over the AUKUS Security Pact show the stark limits of democratic solidarity when confronted with clashing national interests। ਹੁਣ ਇਹ ਪੈਰਾਗ੍ਰਾਫ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇ ਡੈਮੋਕ੍ਰੇਸੀਜ਼ ਕਹਿਣ ਵਾਲੀਆਂ ਤਾਕਤਾਂ ਵੀ ਇੱਕ ਦੂਜੇ ਦੇ ਨੇੜੇ ਆਣ ਉਹ ਵੀ ਬਿਟਰੇ ਕਰਦੀਆਂ, ਜਿਵੇਂ 1956 'ਚ ਜਦੋਂ ਕਿ ਸੁਏਜ਼ ਕੈਨਾਲ ਦਾ ਰੌਲਾ ਪਿਆ ਤੇ ਅਮਰੀਕਾ ਨੇ ਬ੍ਰਿਟਨ ਔਰ ਫਰਾਂਸ ਨੂੰ ਕਿਹਾ ਕਿ ਬੈਕ ਆਫ ਕਰ ਜਾਓ ਔਰ ਉਹ ਜਿਹੜੀ ਹੈ ਉਹਦੇ ਹਵਾਲੇ ਇਜਿਪਟ ਦੇ ਹਵਾਲੇ ਕਰ ਦਿੱਤੀ। ਫਿਰ ਇਰਾਕ ਵਾਰ ਵੇਲੇ ਜਰਮਨ ਔਰ ਫਰਾਂਸ ਨੇ ਅਮਰੀਕਾ ਦਾ ਸਾਥ ਦੇਣ ਤੋਂ ਨਾ ਕਰ ਦਿੱਤੀ, ਹਾਲਾਂ ਨੈਟੋ ਐਲਾਈ ਸੀ। ਔਰ ਇਸੇ ਤਰ੍ਹਾਂ ਆਕਸ ਦੇ ਮੁੱਦੇ ਦੇ ਉੱਤੇ ਵੀ ਆਸਟ੍ਰੇਲੀਆ ਦਾ ਆਪਣਾ ਇੰਟਰਸਟ ਹੈ ਔਰ ਦੂਸਰਿਆਂ ਦਾ ਆਪਣਾ ਇੰਟਰਸਟ ਹੈ। ਦਿਸ ਇਜ਼ ਨਾਟ ਟੂ ਪੇਂਟ ਦ ਵਰਲਡ ਇਨ a purely bleak zero-sum light. Cooperation and coordination between nations can and does occur when interests align. The collective response to threats like terrorism, climate change, pandemic disease are testaments to that. And even with a realpolitik paradigm, there is clear value for a country in cultivating positive relationships and a reputation for being a trustworthy partner. As Baba Farid Sahib said, Farida loka apo apni main apni pai।
oh Farid, people have their own affairs and I have mine, or as the modern saying goes, nations have no permanent friends or enemies, only permanent interests. ਫਿਰ ਉਹਨਾਂ ਨੇ ਕਿਹਾ ਵੀ ਇਹਦਾ ਮਤਲਬ ਇਹ ਨਹੀਂ ਹੈ ਵੀ ਹਰ ਵਾਰ ਇੱਕੋ ਜਿਹੇ ਇੱਕ ਦੂਜੇ ਦੇ ਵਿਰੋਧ ਖਲੋਂਦੇ ਨੇ, ਅੱਛਾ। ਕੋਆਪਰੇਸ਼ਨ ਔਰ ਕੋਆਰਡੀਨੇਸ਼ਨ ਵੀ ਹੁੰਦੀ ਹੈ। ਜਿਵੇਂ ਦਹਿਸ਼ਤਗਰਦੀ ਦੇ ਮੁੱਦੇ ਤੇ ਦੁਨੀਆ ਦੀਆਂ ਤਾਕਤਾਂ ਇੱਕ ਨੇ, ਕਲਾਈਮੇਟ ਚੇਂਜ ਹੈ ਜਾਂ ਪੈਂਡੇਮਿਕ ਡਿਜ਼ੀਜ਼ ਜਿਵੇਂ ਕੋਵਿਡ-19 ਆਇਆ, ਪਰ ਉਹਨਾਂ ਨੇ ਕਿਹਾ ਵੀ ਇਨ ਦਾ ਐਂਡ ਆਫ ਦਾ ਡੇ ਸਾਨੂੰ ਬਾਬਾ ਫਰੀਦ ਦੇ ਇਸ ਫਰਮਾਨ ਦੇ ਉੱਤੇ ਅਮਲਨਾ ਕਰਨੀ ਹੋਏਗੀ ਕਿ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਹਾਲਾਂਕਿ ਰੂਹਾਨੀ ਦੁਨੀਆ ਦੀ ਗੱਲ ਹੈ, ਲੇਕਿਨ ਇਹ ਕਿਵੇਂ ਰੀਅਲ ਪੋਲਿਟਿਕ ਨੂੰ ਜਸਟੀਫਾਈ ਕਰਦੀ ਹੈ ਕਿ ਭਾਈ ਆਪਣੇ ਹਿੱਤ ਵਿਚਾਰੋ। The timeless wisdom of Guru Tegh Bahadur Sahib extends far beyond the realm of spirituality, offering profound insights into the harsh realities of human nature and dynamics of worldly alliances. Through his ultimate sacrifice, the ninth Guru taught his followers a bitter but invaluable lesson. Even those for whom you are willing to lay down your life may one day turn against you. ਹੁਣ ਇਹ ਹਿੰਦੂਆਂ ਦੀ ਜਿਹੜੀ ਬਿਟਰੇਅਲ ਹੈ, ਗਦਾਰੀ ਹੈ, ਉਸ ਵੱਲ ਜ਼ਿਕਰ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਧਾਰਮਿਕ ਹੱਕਾਂ ਦੇ ਲਈ ਸ਼ਹਾਦਤ ਦਿੰਦੇ ਨੇ, ਪਰ ਉਹ ਕੀ ਕਰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ's martyrdom in defense of the religious freedom of Hindu Brahmins stands as a shining example of upholding core values. Yet, in a cruel twist of fate, just a few years later, those very same Brahmins betray his legacy by turning on his son and successor Guru Gobind Singh Sahib. This eye-opening turn of events serves as a poignant reminder of fickleness of human loyalty and dangers of relying on gratitude or goodwill of others. ਕਿ ਕੁਝ ਸਾਲਾਂ ਬਾਅਦ 22 ਤਾਰ ਦੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹਮਲਾਵਰ ਹੁੰਦੇ ਨੇ, ਇਸ ਲਈ ਇਹ ਮਤ ਸਮਝੋ ਕਿ ਗੁੱਡਨੈਸ ਵਿਲ ਰਿਟਰਨ ਗੁੱਡਨੈਸ, ਕਿ ਜੀ ਉਹ ਬੜਾ ਗ੍ਰੈਟੀਚਿਊਡ ਚ ਹੋਣਗੇ ਤੇ ਤੁਸੀਂ ਉਹਨਾਂ ਤੇ ਇਤਬਾਰ ਕਰੋ। ਨਹੀਂ, ਇਹ ਰੀਅਲ ਪੋਲਿਟਿਕ ਨਹੀਂ ਹੈ। ਰੀਅਲ ਪੋਲਿਟਿਕ ਇਹ ਹੈ ਕਿ ਤੁਸੀਂ ਵਾਚ ਕਰੋ ਵੀ ਤੁਹਾਡੇ ਹਿੱਤ ਕਿੱਥੇ ਲਾ। ਠੀਕ ਹੈ, ਰਿਐਲਿਟੀ ਜੋ ਸ਼ਹਾਦਤ ਹੈ ਉਹ ਗੁਰੂ ਸਾਹਿਬ ਨੇ ਦੇਣੀ ਸੀ, ਲੇਕਿਨ ਜਿਨ੍ਹਾਂ ਦੇ ਲਈ ਦਿੱਤੀ ਉਹਨਾਂ ਨੂੰ ਤੁਸੀਂ ਸਮਝੋ ਕਿ ਉਹ ਬਹੁਤ ਸ਼ੁਕਰਗੁਜ਼ਾਰੀ ਚ ਨੇ, ਉਹ ਤਾਂ ਜਮਾਂਦਰੂ ਨਾ ਸ਼ੁਕਰੇ ਨੇ। ਔਰ ਅਖੀਰਲੇ ਪੈਰਾਗ੍ਰਾਫ ਵੱਲ ਅਸੀਂ ਜਾ ਰਹੇ ਹਾਂ। ਫਿਰ ਉਹਨਾਂ ਨੇ ਕਿਹਾ ਵੀ ਇਨ ਲੇਇੰਗ ਡਾਊਨ ਹਿਜ਼ ਲਾਈਫ, ਗੁਰੂ ਤੇਗ ਬਹਾਦਰ ਸਾਹਿਬ not only protected the oppressed but also exposed the harsh truth that even the noblest of sacrifices cannot guarantee lasting allegiance or friendship. Guru Sahib's act is a cautionary tale for Sikhs and all those who solely rely on Sikh soft power without making hard efforts to acquire Sikh hard power. It teaches us that while we should never hesitate to stand up for what is right, we must also be prepared for the possibility that our actions may not be reciprocated in kind. ਹੁਣ ਇਹ ਬੜਾ relevant point ਸ਼ਾਹਬਾਜ਼ ਸਿੰਘ ਹੋਰਾਂ ਨੇ ਲਿਆਂਦਾ ਹੈ। ਸੌਫਟ ਪਾਵਰ ਸਿੱਖਾਂ ਨੇ ਜੀ ਕੋਵਿਡ-19 ਲੰਗਰ ਲਾਤਾ, ਇੱਥੇ ਲਾਤਾ, ਉੱਥੇ ਲਾਤਾ। ਹੁਣ ਤੁਸੀਂ ਐਕਸਪੈਕਟ ਕਰੋ ਜਿਹਨਾਂ ਹਿੰਦੂਆਂ ਦੇ ਲਈ ਲਾਇਆ ਜਾਂ ਜਿਹਨਾਂ ਕਿਸੇ ਹੋਰ, ਉਹ ਤੁਹਾਡੀ ਮਦਦ ਕਰਨਗੇ? ਨਹੀਂ, ਇਹ ਨਹੀਂ ਹੋਣਾ। ਇਹ ਸਾਡੀ ਸੌਫਟ ਪਾਵਰ ਹੈ ਜਿਹੜੀ ਰਹਿਣੀ ਚਾਹੀਦੀ, ਕਿਉਂਕਿ ਗੁਰੂਆਂ ਦਾ ਸਿਧਾਂਤ ਹੈ। ਲੇਕਿਨ ਵਿਦਆਊਟ ਹਾਰਡ ਪਾਵਰ, ਹਾਰਡ ਪਾਵਰ ਕੀ ਹੈ? ਖਾਲਿਸਤਾਨ ਮੁਲਕ, ਤੁਹਾਡਾ ਪੋਲੀਟੀਕਲ ਸੇ ਜਿਹੜੀ ਹੈ ਉਹ, ਅਦਰਵਾਈਜ਼ ਇਹ ਸਭ ਰੂਲਰ ਵਾਲ ਜਾਂਦੀਆਂ ਨੇ ਸੌਫਟ ਪਾਵਰਸ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਭਾਈ this lesson is as relevant today as it was during the time of Gurus. In a world where alliances shift like sand and self-interest reigns supreme, we must be clear-eyed about the potential for betrayal and disappointment. ਕਿ ਭਾਈ ਇਹ ਜਿਹੜੀ ਹਕੀਕਤ ਜੋ ਹਿੰਦੂਆਂ ਨੇ ਕੀਤਾ ਗੁਰੂ ਸਾਹਿਬ ਦੇ ਪੀਰੀਅਡ, ਉਹ ਅੱਜ ਵੀ ਸੱਚ ਹੈ। ਔਰ ਸਾਨੂੰ ਇਹ ਸਮਝਣਾ ਹੋਏਗਾ ਕਿ ਭਾਈ ਇਹ ਜਿਹੜੇ ਅਲਾਇੰਸ ਹੁੰਦੇ ਨੇ ਇਹ ਰੇਤ ਦੀ ਤਰ੍ਹਾਂ ਸ਼ਿਫਟ ਕਰਦੇ ਨੇ। ਕਦੇ ਤੁਸੀਂ, ਕਿਉਂਕਿ ਡੈਜ਼ਰਟ ਦੇ ਵਿੱਚ ਜਦੋਂ ਤੂਫਾਨ ਆਉਂਦਾ ਹੈ ਤੇ ਇੱਧਰ ਜਿਹੜਾ ਰੇਤ ਦਾ ਢੇਰ ਲੱਗਾ ਹੁੰਦਾ ਜਾ ਕੇ 20 ਮੀਲ ਤੇ ਲੱਗ ਜਾਂਦਾ, ਉੱਥੋਂ ਵਾਲਾ ਅਗਲਾ ਲੱਗ ਜਾਂਦਾ। ਸੋ ਸੈਂਡ ਇੱਕ ਥਾਂ ਤੇ ਡੈਜ਼ਰਟ ਦੀ ਨਹੀਂ ਪਈ ਰਹਿੰਦੀ। ਇਵੇਂ ਹੀ ਇਹ ਅਲਾਇੰਸ ਵੀ ਬਦਲਦੇ ਰਹਿੰਦੇ ਨੇ। ਸਾਨੂੰ ਕਲੀਅਰ ਆਈ ਹੋਣਾ ਚਾਹੀਦਾ ਹੈ, ਡਿਸਪਾਇੰਟਮੈਂਟ ਨਹੀਂ ਹੋਣੀ ਚਾਹੀਦੀ। ਬਾਈ ਇੰਟਰਨਲਾਈਜ਼ਿੰਗ the wisdom of Guru Tegh Bahadur Sahib's sacrifice, we can approach our relationships and interactions with a healthy dose of realism,
always prepared for the possibility that even our most trusted allies may one day turn against us. ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਵਿਜ਼ਡਮ ਚੋਂ ਸਾਨੂੰ ਇਹ ਕੱਢਣਾ ਹੋਏਗਾ ਕਿ ਜਿਹੜੇ ਅੱਜ ਸਾਡੇ ਬਹੁਤ ਟਰਸਟਡ ਅਲਾਈ ਨੇ, ਸਾਥੀ ਨੇ, ਉਹ ਸਾਡੇ ਸਭ ਤੋਂ ਸਖਤ ਐਨਮੀ ਹੋਣਗੇ। ਔਰ ਉਹਨਾਂ ਨੇ ਕਨਕਲੂਡ ਕੀਤਾ ਇਨ ਦਾ ਵਰਡਸ ਆਫ ਗੁਰੂ ਅਰਜਨ ਸਾਹਿਬ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, with your own hands arrange your own affairs. In this fallen world, self-help is the only surety for man and country alike. You are your own best friend. ਕੋਈ ਤੁਹਾਡਾ ਬੈਸਟ ਫਰੈਂਡ, ਤੁਸੀਂ ਆਪਣੇ ਹੀ ਬੈਸਟ ਫਰੈਂਡ ਹੋ। ਔਰ ਇਹ ਮੈਂ ਸਮਝਦਾ ਵੀ ਬਹੁਤ ਵਰਡਸ ਆਫ ਵਿਜ਼ਡਮ ਨੇ। ਔਰ ਬੇਸ਼ੱਕ ਪੂਰਾ ਪੜ੍ਹਨਾ ਹੁੰਦਾ ਹੈ, ਅੰਗਰੇਜ਼ੀ 'ਚ ਕੁਛ ਸਾਡੇ ਵੀਰ ਕੰਫਰਟੇਬਲ ਨਹੀਂ ਹੁੰਦੇ, ਪਰ ਮੈਨੂੰ ਹੁੰਦਾ ਹੈ ਵੀ ਜਿਹੜੀਆਂ ਦੂਸਰੀਆਂ ਜ਼ਬਾਨਾਂ ਰਾਹੀਂ ਵੀ ਸਾਡੇ ਕੋਲ ਵਿਜ਼ਡਮ ਆਉਂਦੀ ਹੈ, ਉਹਨੂੰ ਅਸੀਂ ਆਪਣੇ ਪੰਜਾਬੀ ਸਪੀਕਿੰਗ ਵਿਊਅਰਸ ਦੇ ਨਾਲ ਸਾਂਝਾ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ਼ਹੀਦ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਨਿਊ ਜਰਸੀ ਪੇਸ਼ ਕਰਦੇ ਨੇ ਨਾਰਥ ਅਮਰੀਕਾ ਦਾ ਗੱਤਕੇ ਦਾ ਮੁਕਾਬਲਾ। ਪਿਛਲੇ 9 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ 10ਵਾਂ ਮੈਦਾਨੀ ਜੰਗ ਇਸ ਵਾਰ ਸਮਰਪਿਤ ਹੋਵੇਗਾ। ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਹਦਾ ਮੂੰਹ ਤੋੜ ਜਵਾਬ ਦਮਦਮੀ ਟਕਸਾਲ ਦੇ 14ਵੇਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਣ ਦੀ ਅਗਵਾਈ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਨਾਲ ਦੇ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀ ਕੀਤੀ ਅਤੇ ਪੰਜਾਬ ਦੇ ਵਿੱਚ ਚੱਲ ਰਿਹਾ ਮੌਜੂਦਾ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 20 ਤੇ 21 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵਿਖੇ ਹੋਵੇਗਾ। ਅਮਰੀਕਾ ਤੇ ਕੈਨੇਡਾ ਦੇ ਉੱਚ ਕੋਟੀ ਦੇ ਗੱਤਕਾਈ ਭਾਗ ਲੈਣਗੇ। ਖਿਡਾਰੀਆਂ ਵਾਸਤੇ thejung.org ਤੇ 6 ਜੁਲਾਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਆਪ ਦੀ ਜੰਗ ਦੇ ਅਫੀਸ਼ੀਅਲ ਪੇਜ ਨਾਲ ਸੰਪਰਕ ਕਰੋ। तो ਵੇਖੋ ਕੌਣ ਬਣੇਗਾ 2024 ਦਾ ਮੈਦਾਨੇ ਜੰਗ ਦਾ ਚੈਂਪੀਅਨ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੀ ਟ੍ਰੋਲ ਆਰਮੀ ਨੇ ਹੁਣ 에ਅਰ ਫੋਰਸ ਦੇ ਵਾਈਸ ਚੀਫ ਅਮਰਪ੍ਰੀਤ ਸਿੰਘ ਨੂੰ ਖਾਲਸਾਨੀ ਕਹਿ ਕੇ ਨਿਸ਼ਾਨੇ ਤੇ ਲਿਆ ਹੈ। ਔਰ ਇਸੇ ਹਫਤੇ ਜਸਟਨ ਟਰੂਡੋ ਅਤੇ ਦਲਜੀਤ ਦੋਸਾਂਝ ਵੀ ਇਸ RS ਦੀ ਨਫ਼ਰਤੀ ਫੌਜ ਦੇ ਨਿਸ਼ਾਨੇ ਤੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਗੇਨ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਕਿ ਸਾਡਾ ਪ੍ਰੋਗਰਾਮ ਜਿਹੜਾ ਉਹ ਬਾਰ-ਬਾਰ ਡਿਸਰਪਟ ਕੀਤਾ ਜਾਂਦਾ ਹੈ।
ਹੁਣ ਵੀ ਜਦੋਂ ਆਲਮੋਸਟ 500-600 ਬੰਦਾ ਲਾਈਵ ਔਰ ਬਹੁਤ ਸਾਰੇ ਕਮੈਂਟਸ ਜਿਹੜੇ ਅਸੀਂ ਸਾਂਝੇ ਵੀ ਕਰਨੇ ਸੀ ਪਰ ਉਹ ਵਾਸ਼ ਆਊਟ ਹੋ ਗਏ। ਹੁਣ ਮੈਂ ਉਹਨਾਂ ਦੀ ਸਕਰੀਨਸ਼ਾਟ ਲੈ ਲਿਆ ਜਿਹੜੇ ਪਹਿਲੇ ਸੀਗੇ, ਤੇ ਹੁਣ ਸਾਡੇ ਬਹੁਤ ਸਾਰੇ ਵੀਰ ਦੁਬਾਰਾ ਜੁੜ ਰਹੇ ਨੇ ਔਰ ਪ੍ਰੋਗਰਾਮ ਵੀ ਜਿਹੜਾ ਉਹ ਸਮਾਪਤੀ ਵੱਲ ਜਾ ਰਿਹਾ। ਬਿਲਕੁਲ ਦੇਖੋ ਇਸ ਵੇਲੇ ਇਹਨਾਂ ਨੇ ਹਿੰਦੂਤਵੀਆਂ ਨੇ ਮਿੱਥ ਲਿਆ ਔਰ ਇਹ ਮਿੱਥਾ ਉਹਨਾਂ ਨੇ ਕਿਸਾਨ ਅੰਦੋਲਨ ਜਦੋਂ ਸਫਲਤਾ ਸਹਿਤ ਸਿਰੇ ਚੜ੍ਹਿਆ ਔਰ ਇਹਨਾਂ ਨੂੰ 3 ਖੇਤੀ ਕਾਨੂੰਨ ਵਾਪਸ ਲੈਣੇ ਪਏ। ਜੋ ਕੁਛ ਇਹਨਾਂ 2 ਸਾਲਾਂ 'ਚ ਹੁਣ ਵਾਪਰਿਆ ਇਹਦੀ ਸਕ੍ਰਿਪਟ ਤਾਂ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ ਸੀ। ਉਹਦੇ 'ਚੋਂ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਨਿਕਲਿਆ, ਉਹਦੇ 'ਚੋਂ ਹੀ ਹਿੰਦੂ ਤਵੀਆਂ ਦੀ RSS ਦੀ ਟਰੋਲ ਟੀਮ ਜਿਹਨੂੰ ਉਹਨਾਂ ਦੇ IT ਸੈਕਟਰ ਦੇ ਗੁਰਗੇ ਰਨ ਕਰਦੇ ਨੇ, ਉਹ ਕਿਸੇ ਵੀ ਇਸ਼ੂ ਦੇ ਉੱਤੇ ਸਿੱਖਾਂ ਦੀ ਬਦਨਾਮੀ, ਸਿੱਖ ਕੌਮ, ਗੁਰੂ ਸਾਹਿਬਾਨ ਦੇ ਖਿਲਾਫ, ਜੇ ਬੀਬੀ ਕੁਲਵਿੰਦਰ ਕੌਰ ਨੇ ਉਹਦੇ ਜਿਹੜੀ ਹੈ ਕੰਗੜਾ ਰਣੌਤ ਦੇ ਚਪੇੜ ਜੜੀ ਤਾਂ ਤੁਸੀਂ ਦੇਖੋਗੇ ਕਿ ਨਾਲ ਦੀ ਨਾਲ ਸਿੱਖਾਂ ਦੇ ਖਿਲਾਫ ਨਫ਼ਰਤੀ ਪ੍ਰੋਪੇਗੈਂਡਾ। ਔਰ ਈਵਨ ਹੁਣ ਜਦੋਂ ਕਿ ਜਿਸ ਹਰਿਆਣੇ ਨੇ ਜਿਵੇਂ ਸ਼ੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਔਰ ਕਿਵੇਂ ਉਹਨਾਂ ਨੇ ਬਾਰਡਰ ਤੋਂ ਇਵੇਂ ਫਾਇਰਿੰਗ ਹਰਿਆਣੇ ਦੇ ਕੀਤੀ ਜਿਵੇਂ 2 ਮੁਲਕ ਵੀ ਨਹੀਂ ਕਰਦੇ ਹੈ। ਲੇਕਿਨ ਹੁਣ ਅਸੀਂ ਇਹ ਵੀ ਖਬਰ ਦੇਖਦੇ ਹਾਂ ਕਿ ਭਾਈ ਉਹਨਾਂ 'ਚੋਂ ਹਰਿਆਣਾ ਸਰਕਾਰ ਨੇ 6 ਪੁਲਿਸ ਮੁਲਾਜ਼ਮਾਂ ਨੂੰ ਪ੍ਰੈਜ਼ੀਡੈਂਟ ਦੇ ਬਹਾਦਰੀ ਦੇ ਅਵਾਰਡ ਦੇਣ ਲਈ, ਜਿਨ੍ਹਾਂ ਨੇ ਕਿਸਾਨਾਂ ਨੂੰ ਡੱਕਿਆ, ਉਹਨਾਂ ਦੇ ਉੱਤੇ ਫਾਇਰਿੰਗ ਕੀਤੀ, ਪੈਲਟ ਗਨ ਚਲਾਈਆਂ, ਲਾਈਵ ਐਮਨੀਸ਼ਨ ਯੂਜ਼ ਕੀਤਾ, ਉਹਨਾਂ ਨੂੰ ਹਰਿਆਣਾ ਸਰਕਾਰ ਨੇ ਦਿੱਲੀ ਨੂੰ ਸਿਫਾਰਿਸ਼ ਕੀਤੀ ਹੈ ਕਿ ਇਹਨਾਂ ਨੂੰ ਵਿਸ਼ੇਸ਼ ਮੈਡਲ ਦਿੱਤੇ ਜਾਣ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਕੀ ਟ੍ਰੈਂਡ ਚੱਲ ਰਿਹਾ। ਦੂਸਰੇ ਪਾਸੇ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਵੀ ਜੇ ਇੱਕ ਦਲਜੀਤ ਦੋਸਾਂਝ ਦੇ ਸ਼ੋਅ 'ਚ ਜਿਹੜੇ 50-60 ਹਜ਼ਾਰ ਲੋਕ ਸੀ, ਜਸਟਨ ਟਰੂਡੋ ਆਏ, ਉਹਨਾਂ ਨੇ ਕੈਨੇਡਾ ਦੀ ਤਾਰੀਫ ਕੀਤੀ ਕਿ ਦੇਖੋ ਇਹ ਕੈਨੇਡਾ 'ਚ ਹੀ ਹੈ ਕਿ ਭਾਈ ਇੱਕ ਪੰਜਾਬ ਦਾ ਮੁੰਡਾ, ਇੱਕ ਕਲਾਕਾਰ ਆ ਕੇ ਦਿਲ ਜਿੱਤ ਸਕਦਾ ਤੇ ਇੰਨੇ ਇਕੱਠੇ ਹੋ ਸਕਦੇ ਨੇ। ਸੋ ਉਹਨਾਂ ਨੇ ਪਹਿਲਾਂ ਤਾਂ ਪੂਰਾ ਇੱਕ ਮੂਵ ਚਲਾਇਆ ਜਿਹੜਾ ਦਲਜੀਤ ਦੋਸਾਂਝ ਔਰ ਜਸਟਨ ਟਰੂਡੋ ਦੇ ਖਿਲਾਫ ਸੋਸ਼ਲ ਮੀਡੀਆ ਤੇ ਸੀ। ਈਵਨ ਮੈਂ ਦੇਖ ਰਿਹਾ ਸੀ ਕਿ ਇਹਨਾਂ ਦਾ ਟਾਈਮਸ ਨਾਓ ਜਿਹੜਾ ਇਲੈਕਟ੍ਰੋਨਿਕ ਮੀਡੀਆ ਵੀ ਹੈ, ਪ੍ਰਿੰਟ ਮੀਡੀਆ ਵੀ ਹੈ, ਉਸ ਦੇ ਉੱਤੇ ਪੂਰਾ ਆਰਟੀਕਲ ਇਸ ਦੇ ਉੱਤੇ ਉਹਨਾਂ ਨੇ ਲਿਖਿਆ, ਨੋ ਮਿਸਟਰ ਟਰੂਡੋ, ਦਲਜੀਤ ਇਜ਼ ਇੰਡੀਅਨ ਫਸਟ ਦੈਨ ਪੰਜਾਬੀ। ਔਰ ਉਹਦੇ ਤੇ ਉਹਨਾਂ ਨੇ ਜਸਟਨ ਟਰੂਡੋ ਨੂੰ ਤਾਂ ਜੋ ਕਿਹਾ ਹੀ ਕਿਹਾ, ਨਾਲ ਦੀ ਨਾਲ ਉਹਨੇ ਕਿਹਾ ਜੀ ਦੇਖੋ ਇਹ ਦਲਜੀਤ ਦੋਸਾਂਝ ਵੀ ਉਹਦਾ ਹੱਥ ਫੜ ਕੇ ਖਲੋਤਾ ਰਿਹਾ, ਉਹਨੇ ਨਹੀਂ ਕਿਹਾ ਮੈਂ ਇੰਡੀਅਨ ਹੈ। ਲਤਾ ਮੰਗੇਸ਼ਕਰ ਨੇ ਇਹ ਕਿਹਾ ਸੀ, ਅਰਜੀਤ ਸਿੰਘ ਨੇ ਇਹ ਕਿਹਾ ਸੀ, ਜਦੋਂ ਉਹਨਾਂ ਨੂੰ ਉਹ ਕੋਈ ਆਪਣੇ ਆਪ ਨੂੰ ਮਰਾਠੀ ਜਾਂ ਬਿਹਾਰੀ ਜਾਂ ਗੁਜਰਾਤੀ ਥੋੜ੍ਹੀ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਸੀ। ਸੋ ਇਹ ਜਿਹੜਾ ਫਿਰ ਉਹਦਾ ਦਲਜੀਤ ਦੋਸਾਂਝ ਦਾ ਜੀ ਇਹ ਕਦੇ ਚਮਕੀਲੇ ਦੀ ਫਿਲਮ 'ਚ ਹੁੰਦਾ ਤੇ ਕਦੇ ਖਾਲੜੇ ਦੀ 'ਚ ਹੁੰਦਾ। ਫਿਰ ਉਹਨੇ ਕਿਹਾ ਜੀ ਉਹ ਚਿੱਲ ਕਰੇ ਬਸ, ਉਹ ਜਿਹੜਾ ਜੱਟ ਐਂਡ ਜੂਲੀਅਟ 3 ਉਨੇ ਕੁ ਤੱਕ ਰਹਿ, ਇਸ ਤੋਂ ਬਿਯੋਂਡ ਨਾ ਜਾਏ, ਇੰਨਾ ਕੀ ਬਹੁਤ ਹੈ। ਹੁਣ ਇਕੱਲਾ ਇਹ ਨਹੀਂ ਹੈ ਵੀ ਇਹ ਤਾਂ ਬਾਹਰਲਾ ਸਿਟੀਜ਼ਨ ਹੈ ਦਲਜੀਤ ਦੋਸਾਂਝ ਜਾਂ ਜਸਟਨ ਟਰੂਡੋ ਨੂੰ ਕੀ ਫਰਕ ਪੈਂਦਾ। ਈਵਨ ਹੁਣ ਇੰਡੀਅਨ 에ਅਰ ਫੋਰਸ ਦਾ ਨੰਬਰ 2 ਮੈਨ ਜਿਹੜਾ ਵਾਈਸ ਚੀਫ ਹੈ, ਉਹਨੇ ਇੱਕ ਸੈਮੀਨਾਰ ਸੀ ਜਿਹੜਾ ਦਿੱਲੀ ਦੇ ਵਿੱਚ ਹੋਇਆ 에ਅਰ ਫੋਰਸ ਆਡੀਟੋਰੀਅਮ ਨਿਊ ਦਿੱਲੀ ਦੇ ਵਿੱਚ, ਜਿਸ ਦਾ ਵਿਸ਼ਾ ਸੀ ਏਅਰ ਐਂਡ ਮਿਸਾਈਲ ਡਿਫੈਂਸ ਇੰਡੀਆ 2024 ਕਿ ਭਾਈ ਭਾਰਤ ਦੀਆਂ ਜਿਹੜੀ ਏਅਰ ਡਿਫੈਂਸ ਹੈ ਜਾਂ ਕੀ ਹੈ। ਹੁਣ ਉਹਦੇ 'ਚ ਔਰ ਇਹ ਦਾੜੀ ਕੱਟਾ ਹੈ ਅਮਰਪ੍ਰੀਤ ਸਿੰਘ, ਉਹਨੇ ਉਹਦੇ 'ਚ ਬੋਲਦਿਆਂ ਕਿਹਾ ਕਿ ਭਾਈ ਦੇਖੋ ਇਹ ਮੈਂ ਉਹਦੇ ਜਿਹੜੇ ਲਫ਼ਜ਼ ਨੇ ਉਹਦਾ ਪੰਜਾਬੀ ਟਰਾਂਸਲੇਸ਼ਨ ਆਲਰੇਡੀ ਕਿਸੇ ਨੇ ਕੀਤਾ ਹੋਇਆ ਕਿ ਵਾਈਸ ਚੀਫ ਏਅਰ ਮਾਰਸ਼ਲ AP ਸਿੰਘ ਨੇ ਰੱਖਿਆ ਸੌਦਿਆਂ 'ਚ ਆਤਮ ਨਿਰਭਰਤਾ ਦੀ ਆੜ 'ਚ ਹੋ ਰਹੀ ਦੇਰੀ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ। ਉਹਨੇ ਕਿਹਾ ਇਹ ਆਤਮ ਨਿਰਭਰ ਭਾਰਤ ਕਰ ਰਹੇ ਹੋ, ਇੱਥੇ ਤੁਹਾਡੇ ਤੋਂ ਕੁਝ ਬਣਨਾ ਨਹੀਂ, ਤੁਹਾਡਾ ਡਿਫੈਂਸ ਜਾ ਰਿਹਾ ਔਰ ਇਹ ਉਹਦੀ ਕੈਜੂਅਲਟੀ ਨਹੀਂ ਬਣਾਉਣਾ ਚਾਹੀਦਾ ਆਤਮ ਨਿਰਭਰਤਾ ਨੂੰ। ਉਹਨਾਂ ਨੇ ਜਿਹੜਾ ਜਿਉਂ ਹੀ ਇਹ ਬਿਆਨ ਦਿੱਤਾ, ਯਾਨੀ ਉਹਦੇ ਪ੍ਰੈਜੈਂਟੇਸ਼ਨ ਸੀ ਕਿ ਆਤਮ ਨਿਰਭਰਤਾ ਕੈਨ ਨਾਟ ਬੀ ਐਟ ਦਾ ਕਾਸਟ ਆਫ ਨੇਸ਼ਨਸ ਡਿਫੈਂਸ। ਈਵਨ ਦਾ ਹਿੰਦੂ ਨੇ ਵੀ ਇਹੀ ਲਾਇਆ। ਨਾਲ ਦੀ ਨਾਲ ਉਹਨਾਂ ਨੇ ਇਹ ਕਰ ਦਿੱਤਾ ਕਿ ਭਾਈ ਇਹ, ਫਿਰ ਉਹਨੇ ਹਕੀਕਤ 'ਚ ਬਿਆਨਿਆ ਕਿ ਵੀ ਕਿਉਂ ਇਵੇਂ ਨਹੀਂ ਹੋਣਾ ਚਾਹੀਦਾ। ਉਹਨੇ ਕਿਹਾ ਇੰਡੀਅਨ 에ਅਰ ਫੋਰਸ ਕੋਲ 1,15,000 ਕਰੋੜ ਰੁਪਏ ਤੇ ਹੋਰ 2,50,000 ਤੋਂ 2,70,000 ਕਰੋੜ ਰੁਪਏ ਦੇ 에ਅਰ ਫੋਰਸ ਦੇ ਠੇਕੇ ਪਾਈਪਲਾਈਨ 'ਚ ਨੇ। ਪਰ ਇਹ ਆਤਮ ਨਿਰਭਰਤਾ ਦੇਸ਼ ਦੀ ਰੱਖਿਆ ਦੀ ਕੀਮਤ ਤੇ ਨਹੀਂ ਹੋ ਸਕਦੀ। ਰਾਸ਼ਟਰ ਦੀ ਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ ਤੇ ਜੇਕਰ ਭਾਰਤੀ ਹਵਾਈ ਸੈਨਾ ਜਾਂ ਭਾਰਤੀ ਬਲਾਂ ਨੇ ਇਸ ਆਤਮ ਨਿਰਭਰਤਾ ਤੇ ਸਵਾਰ ਹੋਣਾ ਤਾਂ ਇਹ ਵੀ ਸੰਭਵ ਹੈ ਕਿ ਜੇ DRDO ਤੋਂ ਲੈ ਕੇ DPSU ਤੱਕ ਨਿੱਜੀ ਉਦਯੋਗ ਦਾ ਹੱਥ ਫੜੇ ਤੇ ਸਾਨੂੰ ਉਸ ਰਾਹ ਤੇ ਲੈ ਕੇ ਜਾਣ। ਉਹਨੇ
ਇੱਕ ਉਹ ਪੈਟਰੀਓਟਿਕ ਇੰਡੀਅਨ ਵਾਲਾ ਜੋ ਉਹਨਾਂ ਦਾ ਮਾਈਂਡ ਸੈਟ ਹੈ ਫੌਜੀਆਂ ਦਾ ਜਾਂ ਇਹਨਾਂ ਦਾ, ਇਸ ਦੇ ਉੱਤੇ ਨਾਲ ਦੀ ਨਾਲ ਜਿਹੜੇ ਕਮੈਂਟ ਆ ਗਏ ਕਿ ਭਾਈ ਇਹ ਜਿਹੜਾ ਇਹ ਤਾਂ ਇੱਕ ਹੋਰ ਖਾਲਿਸਤਾਨੀ ਆ ਗਿਆ। ਕਈਆਂ ਦਾ ਆਇਆ ਕਿ ਵੀ ਇਸ ਖਾਲਿਸਤਾਨੀ ਨੂੰ ਜਿਹੜਾ ਹੈ ਉਹ ਫਾਇਰ ਕਰੋ, ਇਹ ਹਰ ਖਾਲਿਸਤਾਨੀ ਜਿਹੜਾ ਹੈ ਉਹ ਹੁਣ ਸਾਡੀ ਆਤਮ ਨਿਰਭਰਤਾ ਨੂੰ ਲਲਕਾਰ ਰਹੇ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੇ ਲੋਕ ਨੇ ਜਿਸ ਮੁਲਕ ਜਿਹਨੂੰ ਕਹਿ ਕੇ ਜਿਹਦੇ ਲਈ ਜ਼ਲੀਲ ਹੋ ਰਹੇ ਨੇ, ਇਹਨਾਂ ਦੀਆਂ ਅੱਖਾਂ ਤੇ ਪੱਟੀ ਵੱਜੀ ਹੋਈ ਹੈ ਜਾਂ ਇਹਨਾਂ ਦੇ ਦਿਮਾਗ ਉਹ ਤਾਂ ਖੈਰ ਕੱਢੇ ਹੁੰਦੇ ਨੇ ਦਿਮਾਗ ਪਹਿਲਾਂ ਹੀ, ਪਰ ਘੱਟੋ ਘੱਟ ਇੰਨਾ ਕੁ ਅੱਖਾਂ ਤਾਂ ਪੜ ਰਹੀਆਂ ਹੁੰਦੀਆਂ ਕਿ ਭਾਈ ਤੁਸੀਂ ਆਪਣੀ ਸ਼ਕਲ ਵਿਗਾੜੀ, ਤੁਸੀਂ ਜੇ ਦਾੜੀ ਸਬੂਤੀ ਹੋਏ ਤਾਂ ਵੀ ਅੱਧਿਆਂ ਨੂੰ ਲੱਗਦਾ ਕਿ ਜੀ ਇਹ ਤਾਂ ਪੱਕਾ ਸਿੱਖ ਹੈ, ਤੇ ਇਹਦੇ ਬਾਵਜੂਦ ਤੁਹਾਨੂੰ ਇਹ ਇਸ ਕਦਰ ਕਰਦੇ ਨੇ, ਫਿਰ ਵੀ ਤੁਸੀਂ ਇਹਨਾਂ ਦੇ ਲਈ ਮਰਨਾ ਚਾਹੁੰਦੇ ਹੋ। ਇਸ ਤੋਂ ਵੱਧ ਕੇ ਹੋਰ ਕੀ ਸ਼ਰਮ ਦੀ ਗੱਲ ਹੋ ਸਕਦੀ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਕਿਉਂਕਿ ਮੈਂ ਸਕਰੀਨਸ਼ਾਟ ਲੈ ਲਿਆ ਸੀ ਜਦੋਂ ਸਾਡਾ ਪ੍ਰੋਗਰਾਮ ਬੰਦ ਹੋਇਆ ਸੀ। ਸੋ ਪਹਿਲੇ ਮੈਂ ਜਿੱਦਾਂ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੇ ਵਿਊਅਰ ਹੈਗੇ ਨੇ ਜਸਵੀਰ ਸਿੰਘ, ਇੰਦਰਜੀਤ ਸਿੰਘ ਸੰਧੂ, ਮਨਦੀਪ ਬਾਜਵਾ, ਸੁਰਿੰਦਰ ਸਿੰਘ, ਰਾਜਵਿੰਦਰ ਸਿੰਘ, ਚਰਨਜੀਤ ਰੰਧਾਵਾ ਜੀ, ਫਿਰ ਇਸ ਤਰ੍ਹਾਂ ਸੰਨੀ ਸਿੰਘ ਗੋਰਾ ਜੀ, ਗੁਰਜੀਤ ਸਿੰਘ ਜੀ, ਧਰਮ ਸਿੰਘ ਜੀ, ਅਮਰਜੀਤ ਰਾਏ ਜੀ, ਜਸਵੀਰ ਸਿੰਘ ਬਰਾੜ ਜੀ, ਪ੍ਰਭ ਕੌਰ ਜੀ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਫਿਰ ਤੋਂ ਅੱਗੇ ਨੈਕਸਟ ਮੈਸੇਜ ਹੈਗਾ ਜਤਿੰਦਰ ਸਿੰਘ ਜੀ, ਉਹ ਵੀ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਜੀ, ਉਹਨਾਂ ਦਾ ਮੈਸੇਜ ਆਏਗਾ, ਕਹਿੰਦੇ ਡਾਕਟਰ ਸਾਹਿਬ ਟੂ ਰੈਫਰੈਂਡਮ ਇਨ ਦਾ US, no word from India. That's the power of American jutti on the other side. Canada is bullied every time. ਬਿਲਕੁਲ ਠੀਕ ਕਿਹਾ ਉਹਨਾਂ ਨੇ। ਹਾਂਜੀ, ਕੁਲਦੀਪ ਕੌਰ ਸੈਨ ਫ੍ਰਾਂਸਿਸਕੋ, ਸੈਕਰਾਮੈਂਟੋ ਹੋਏ, ਉਦੋਂ ਅਮਰੀਕਾ ਦੇ ਖਿਲਾਫ ਚੀਕਾਂ ਮਾਰ ਰਹੇ ਨੇ। ਹਾਂਜੀ, ਔਰ ਇਸੇ ਤਰ੍ਹਾਂ ਕੁਲਦੀਪ ਕੌਰ, ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਅੱਗੇ ਹੈਗਾ ਸਾਡੇ ਕੋਲ ਮਿਸ਼ਰਾ ਸਿੰਘ ਜੀ, ਖਾਲਸਾ ਜ਼ਿੰਦਾਬਾਦ। ਕਮਲਜੀਤ ਸਿੰਘ ਜੀ ਕਹਿੰਦੇ ਨੇ ਆਮ ਕੰਫਰਟੇਬਲ writing in Gurmukhi, but then my comments disappear itself. I don't know, ਤਾਂ ਅਸੀਂ ਤਾਂ ਕੁਝ ਨਹੀਂ ਕਰ ਰਹੇ। ਹੁਣ ਜਿੱਦਾਂ ਹੈਂਗ ਹੋ ਰਿਹਾ ਸਾਡਾ ਜਾਂ ਫਰੀਜ਼ ਹੋ ਰਿਹਾ, ਸਾਡੀ ਇਹ 'ਚ ਕੋਈ ਗਲਤੀ ਨਹੀਂ ਹੈਗੀ। ਸੋ ਸੌਰੀ ਅਬਾਊਟ ਦੈਟ। ਔਰ ਰਾਜਨਪ੍ਰੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਕਮਲਜੀਤ ਸਿੰਘ ਕਹਿੰਦੇ ਨੇ ਕੰਟੀਨਿਊ from the first message because the Indian state knows that nowadays all Sikhs affected by international Sikh issues, so they also scared that jathedars may go across the time of Muktara. So ਫਿਰ ਅੱਗੇ ਸੁਖਦੀਪ ਸੋਇਤਾ ਜੀ ਕਹਿੰਦੇ ਨੇ ਪਤਾ ਨਹੀਂ ਹੈ ਪੌਣ ਖਾਲਿਸਤਾਨੀ। ਅੱਛਾ, ਵੇਖੋ ਉਹਨਾਂ ਦਾ ਟਰੱਕ ਬਾਰੇ ਕਹਿ ਰਹੇ ਨੇ। ਹਾਂਜੀ, ਕੀ ਕਹਿ ਰਹੇ? ਹੁਣ ਤੁਸੀਂ ਜਿਹੜੇ ਕਰੰਟ ਮੈਸੇਜ ਨੇ ਨਾ ਇਹਨਾਂ ਨੂੰ ਪੜ੍ਹ ਦਿਓ, ਕਿਉਂਕਿ ਹਾਂਜੀ ਠੀਕ ਹੈ ਮੇਰੇ ਸਾਹਮਣੇ ਉਹ ਨਹੀਂ ਨੇ ਤੇ ਮੈਂ ਫਿਰ ਉਹਨਾਂ ਨੂੰ ਨਹੀਂ, ਬਸ ਇੱਕ ਮੈਸੇਜ ਮੇਰੇ ਖਿਆਲ ਹੈ ਸੁਖਦੀਪ ਜਿਹੜੇ ਸੋਤਾ ਜੀ ਕਹਿੰਦੇ ਨੇ ਕਿ ਮੇਰੇ ਖਿਆਲ ਉਹ ਗੱਡੀ ਦਾ ਹੌਰਨ ਵਜਾ ਕੇ ਕਹਿੰਦੇ ਖਾਲਿਸਤਾਨੀ ਇਜ਼ ਹੇਅਰ, ਉਹਨਾਂ ਨਾਲ ਇੱਕ ਵੈਨ ਦਾ ਦਿੱਤਾ। ਸੋ ਗੋ ਕੈਲਗਰੀ ਏ ਫੋਰ ਐਪਲ ਹੌਰਨ ਫੋਰ ਹੈਨ ਦੇਅਰ ਇਜ਼ ਦੈਨ ਸਰਦਾਰ ਇਜ਼। ਹਾਂਜੀ, ਸਿੰਘ ਹੋਰਾਂ ਨੇ ਵੀ ਕਿਹਾ ਕਿ ਭਾਈ ਚਲੋ ਕੈਲਗਰੀ ਚਲੋ। ਹਾਂਜੀ, ਸੋ ਇਸੇ ਤਰ੍ਹਾਂ ਓਕੇ ਮੈਸੇਜ ਮੈਂ ਪੜ੍ਹਦਾ ਨਹੀਂ ਇੱਧਰ। ਓਕੇ ਲੀਨ ਜੀ ਵਾਹਿਗੁਰੂ ਜੀ ਕਹਿੰਦੇ ਨੇ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਬਲਿਹਾਰ ਸੋਈ ਜੀ ਵੀ ਆਜ਼ਾਦੀ ਹਾਲੇ ਖਾਲਸਾ ਜ਼ਿੰਦਾਬਾਦ। ਫਿਰ ਅਜੀਤ ਸੂਰਤੀਆ ਜੀ ਵੀ, ਕੁਲਦੀਪ ਕੌਰ ਜੀ, ਨਿਹੰਗ ਸਿੰਘ ਜੀ ਕਹਿੰਦੇ ਆਲ ਮੈਸੇਜ ਆਰ ਡਿਸਮਿਸਡ ਯੈਸ। ਔਰ ਫਿਰ ਕਹਿੰਦੇ ਨੇ ਕਿ ਫੈਂਟੈਸਟਿਕ ਸ਼ੋ, ਅਮੇਜ਼ਿੰਗ, ਗੋਡ ਬਲੈਸ ਯੂਰ ਹੋਲ ਟੀਮ। ਔਰ ਸੁਖਦੀਪ ਸੋਇਤਾ ਜੀ ਕਹਿੰਦੇ ਨੇ ਕਿ TV 84 ਤੁਹਾਡਾ ਚੈਨਲ ਚੱਲਦਾ ਬੰਦ ਹੋ ਗਿਆ। ਮੇਰੇ ਕਮੈਂਟ ਤੋਂ ਬਾਅਦ ਤੁਸੀਂ ਅਮਰੀਕਾ ਚੈਨਲ ਚਲਾਉਂਦੇ ਹੋ ਕਿ ਇੰਡੀਆ ਵਿੱਚ? ਸੋ ਇਹ ਕੋਈ ਵੀ ਅਸੀਂ ਰਿਪੋਰਟ ਤਾਂ ਕੀਤਾ ਹੋਇਆ ਇਹਨਾਂ ਦੇ ਇਸ ਸਾਰਿਆਂ ਨੂੰ, ਪਰ ਕੋਈ ਬਹੁਤਾ ਕਿਸੇ ਦੇ ਵੱਸ 'ਚ ਨਹੀਂ ਹੈ। ਇਹ ਵੜੇ ਹੋਏ ਨੇ ਸਾਰੇ ਸਿਸਟਮ ਦੇ ਵਿੱਚ ਵੀ। ਇੱਥੇ ਵੀ ਉਹਨਾਂ ਦੇ ਬੰਦੇ ਬੈਠੇ ਹੋਏ ਨੇ, ਉਹਨਾਂ ਨੇ ਕੋਈ ਨਾ ਕੋਈ ਵਿੱਚ ਛੱਡਣਾ ਹੁੰਦਾ, ਕੋਈ ਵਾਇਰਸ ਛੱਡ ਦੇਣ, ਕੋਈ ਹੋਰ ਡਿਸਰਪਟ ਕਰ ਦੇਣ, ਹਾਈਜੈਕ ਕਰ ਲੈਂਦੇ ਨੇ ਹਰ ਚੌਥੇ ਦਿਨ ਉਹ ਸਾਰੇ, ਈਵਨ ਕੋਡ ਨੂੰ ਵੀ। ਜੀ ਮੁਹੰਮਦ ਆਬਿਦ ਕਹਿੰਦੇ ਨੇ ਡਾਕਟਰ ਸਾਹਿਬ ਆਪਾਂ USA सिटीजन TV 84 भी वहाँ का है, वहाँ का होगा। फिर इंडिया आपके चैनल और फेसबुक पेज को नुकसान कैसे पहुँचा सकता है जे तो USA में इंटरफेरेंस हुई? ਕਹਿੰਦੇ ਇਹਦੇ ਤੁਸੀਂ ਖਿਲਾਫ ਕਹਿੰਦੇ ਤੁਸੀਂ ਕੰਪਲੇਨ ਕਰੋ ਜਾਂ ਕਿੱਦਾਂ ਕੁਝ ਆਉਂਦਾ। ਬਟ ਇਸ ਵੇਲੇ ਇਹਨਾਂ ਨੂੰ ਅਮਰੀਕਨਾਂ ਨੂੰ ਵੀ ਹੋਰ ਵਕਤ ਪਏ ਹੋਏ ਨੇ, ਇਸ ਪਾਸੇ ਕਿੰਨੇ ਕੁ ਧਿਆਨ ਨੇ। ਸੁਖਦੀਪ ਸੋਇਤਾ ਕਹਿੰਦੇ ਫਰੀਜ਼ ਹੋ ਗਿਆ ਸੀ ਕੁਝ ਲਿਖਣ ਤੇ,
ਧਰਮ ਸਿੰਘ ਜੀ ਵੀ, ਔਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਆਲ ਲਾਈਕਸ ਆਰ ਵਾਸ਼ਡ ਅਵੇ, ਜਿਹੜੇ ਲਾਈਕ ਵੀ ਕੀਤੇ ਉਹ ਵੀ ਵਾਸ਼ ਅਵੇ ਕਰਤੇ ਨੇ ਉਹਨਾਂ ਨੇ। ਔਰ ਨਿਹੰਗ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ ਬਣ ਕੇ ਰਹੇਗਾ, ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ ਫਤਿਹ। ਸੁਖਦੀਪ ਸੋਹਿਤਾ ਜੀ ਕਹਿੰਦੇ ਕੋਈ ਲਾਈਕ ਨਹੀਂ ਕਰ ਸਕਦਾ ਤੁਹਾਡੇ ਪ੍ਰੋਗਰਾਮ ਨੂੰ, ਹਦਾਇਤ ਹੋ ਗਈ ਸ਼ਬਦ ਤੂੰ ਡਰ ਲੱਗਦਾ ਮੇਰੇ ਖਿਆਲ। ਔਰ ਇਸ ਤਰ੍ਹਾਂ ਕਹਿੰਦੇ ਨਿਹੰਗ ਸਿੰਘ ਜੀ ਕਹਿੰਦੇ ਲਾਈਕ ਕਰੋ। ਸਰਪੰਚ ਜਸ ਗਿੱਲ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ, ਗਿਆਨੀ ਅਵਤਾਰ ਸਿੰਘ ਜੀ ਵੀ, ਔਰ ਇਸ ਤਰ੍ਹਾਂ ਨਿਹੰਗ ਸਿੰਘ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਲੈਣ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।